कैदियां वाली गड्डी ते कोल ना एक बंदा सहाफी कह रहा जी आपका क्या नाम है कहाँ से है आप उन्हें जवाब नहीं दिता कहता मेरी बाहर बुढ़ी भी खलोती उन्होंने भी पढ़ लो ਐ ਲੱਗਣਾ ਕੰਮ ਵਾਲੀ ਨੇ ਕਟਿੰਗ ਕਰਾਈ ਹੈ। ਐਸ ਸ਼ੋਅ 'ਚ ਤੈਨੂੰ ਕਿਸੇ ਨੇ ਤੂੰ ਤੇ ਨਹੀਂ ਨਾ ਕਿਹਾ। ਇਹਦੇ ਚ ਮੈਂ ਕਿਹਾ ਤੇਰਾ ਮੂੰਹ ਹੀ ਨਹੀਂ ਕਲੋਜ਼ ਵਾਲਾ ਹੈਗਾ। ਹਾਂ ਨਾ ਜਿਹੜਾ ਕਲੋਜ਼ ਵੀ ਲੱਗ ਜਾਵੇ। अस्सलाम वालेकुम नादरीन इंडी टाइम में खुश आमदीद पर जड़ो ਜਿਹੜਾ ਚੈਨਲ ਆ ਆਪਣਾ ਘਰਾਂ ਵਾਸਤੇ ਸੈਟਅਪ ਜਿਹੜਾ ਉਹਦੇ ਤੇ ਜਲਦੀ ਜਲਦੀ ਮੇਲਾ ਕਰ ਦਿਓ ਹਿਸਾਬ ਕਿਤਾਬ ਕਰ ਦਿਓ ਜਿਹੜੇ ਆ ਫਿਰ ਆਪਾਂ ਗੱਡੀ ਤੋਰਨੀ ਆ ਉਹਦੇ ਚ ਮੈਂ ਅੱਜ ਰਾਤ ਨੂੰ ਜਾਂ ਕੱਲ ਜਾਂ ਪਰਸੋਂ ਨਾ ਉਹਦੇ ਚ ਮੈਂ ਉਹ ਦੇ ਦੇਣਾ ਸਾਰੀ ਤਫਸੀਲ ਫਿਰ ਤੁਸੀਂ ਕਹੋਗੇ ਸਾਨੂੰ ਦੱਸਿਆ ਨਹੀਂ ਜਾਂ ਫਿਰ ਤੁਸੀਂ ਜਦੋਂ ਆਓਗੇ ਤਾਂ ਫਿਰ ਮੈਂ ਰੋਜ਼ ਤਫਸੀਲ ਦੇ ਦਿਆ ਕਰਾਂਗਾ ਠੀਕ ਹੈ ਭੈਣ WhatsApp ਚੈਨਲ ਜੁਆਇਨ ਕਰ ਲਓ ਜਿਹਦੇ ਚ ਅਸੀਂ ਉਹ ਸਾਰਾ ਮਕਾਨ ਵਾਲਾ ਸਿਸਟਮ ਸ਼ੁਰੂ ਕੀਤਾ ਸੀ ਡੋਨੇਸ਼ਨ ਵਾਲਾ ਠੀਕ ਹੈ ਜੀ 5000 ਰੁਪਏ ਮਹੀਨਾ 10000 5000 ਮਹੀਨਾ ਤੇ 10000 ਮਹੀਨਾ ਦੋ ਆਪਸ਼ਨ ਨੇ ਉਹਦੇ ਚ ਲੇਕਿਨ ਕੋਸ਼ਿਸ਼ ਕਰਨਾ 5000 ਹੀ ਵਾਲਾ ਠੀਕ ਹੈ ਨਿਜ਼ਾਮ ਤੇ ਉਹਦੇ ਚ ਉਹ ਫਿਰ ਉਹੀ ਗੱਲ ਆ ਕਿ ਭਾਈ ਕੋਈ ਵਾਪਸੀ ਨਹੀਂ ਕੋਈ ਗੱਲਬਾਤ ਨਹੀਂ ਜੋ ਹੋਏਗਾ ਤੁਹਾਡੀ ਅੱਖਾਂ ਦੇ ਸਾਹਮਣੇ ਹੋਏਗਾ ਠੀਕ ਹੈ ਜੀ ਸ਼ੁਰੂ ਕਰਦੇ ਦੇਖਦੇ ਹਾਂ ਯਾਰ ਕੀ ਬਣਦਾ ਜੀ ਮੇਰਾ ਤੇ ਨਾਮ ਲਿਖੋ ਵਿੱਚ ਲਿਖਦਾ ਤੇਰਾ ਸਾਰਿਆਂ ਦਾ ਤੇ ਉਹ ਤੁਸੀਂ ਮੇਲ ਕਰ ਦਿਓ ਐਸ ਈਮੇਲ ਐਡਰੈਸ ਤੇ ਉੱਥੇ ਲਿਖ ਦਿਓ ਜੀ ਐਡ ਮੀ ਇਨ WhatsApp ਚੈਨਲ ਫॉर ਹੋਮਸ ਠੀਕ ਹੈ ਨਾ ਹਾਂ ਤੇ ਉਹ ਯਾਰ ਬਹੁਤ ਬੰਦੇ ਆਏ ਨੇ ਇਸ ਚੱਕਰ 'ਚ ਕਿ ਸ਼ਾਇਦ ਉਹਨਾਂ ਨੇ ਕਿਹਾ ਕਿ ਸ਼ਾਇਦ ਅਸੀਂ ਦੇਵਾਂਗੇ 5000 ਮਹੀਨਾ ਜਾਂ 10000 ਸਾਨੂੰ ਆਪਣਾ ਘਰ ਮਿਲ ਜਾਏਗਾ ਤੇ ਅਸੀਂ ਇਹ ਇਦਾਂ ਪੈਸੇ ਦੇ ਜਾਵਾਂਗੇ ਇੰਜ ਨਹੀਂ ਬਣਨੇ ਇਹ ਤਾਂ ਬਹੁਤ ਲੰਮਾ ਚੌੜਾ ਕੰਮ ਆ ਵਾਪਸੀ ਵਾਲਾ ਚੱਕਰ ਨਹੀਂ ਲੇਕਿਨ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਤੁਹਾਨੂੰ ਰੱਬ ਨੇ ਦੇਣਾ ਵਾ ਮੈਂ ਨਹੀਂ ਦੇਣਾ ਨਾ ਅਸੀਂ ਸਾਰਿਆਂ ਨੇ ਦੇਣਾ ਤੁਹਾਨੂੰ ਰੱਬ ਨੇ ਦੇਣਾ ਉਹ ਜਿਹਦੇ ਮੁਕੱਦਰਾਂ 'ਚ ਹੋਇਆ ਉਹਨੂੰ ਮਿਲ ਜਾਏਗਾ ਕੋਈ ਸਿਫਾਰਿਸ਼ ਨਹੀਂ ਕੋਈ ਗੱਲਬਾਤ ਨਹੀਂ ਕੋਈ ਫੋਨ ਨਹੀਂ ਕੋਈ ਚੱਕਰ ਨਹੀਂ ਇਸ ਤਰ੍ਹਾਂ ਕੋਈ ਮਸਲਾ ਹੀ ਨਹੀਂ ਬਸ ਵੇਖੀ ਜਾਓ ਹਾਂ ਕੀ ਹਾਲ ਆ ਠੀਕ ਹੈ ਭਾਈ ਕਿੱਦਾਂ ਦਾ ਸ਼ੋਅ ਹੋਇਆ ਸੀ ਕੱਲ ਇਹ ਠੀਕ ਹੀ ਹੋਇਆ ਸੀ ਠੀਕ ਹੀ ਕੀ ਹੋਇਆ ਸੀ ਮਤਲਬ ਤਾਜੀ ਲੇਕਿਨ ਉਹ ਪਹਿਲੇ ਨਾਲੋਂ ਬਿਹਤਰ ਨੇ ਤੇ ਨਾ ਕਰਦਾ ਫਿਰ ਹਾਂਜੀ ਨਹੀਂ ਤਾਜੀ ਉਹ ਹੁੰਦਾ ਵਾ ਥੋੜਾ ਘੇਟਾ ਦੇਰ ਬਹਿ ਕੇ ਨਾ ਫਿਰ ਰੈਸਲ ਦਾ ਹਾਂਜੀ ਤੇ ਉਸ ਤੋਂ ਪਹਿਲੇ ਤੁਸੀਂ 1.5 ਘੰਟਾ ਇੱਥੇ ਬੈਠੇ ਹੀ ਰਹੇ ਆ ਤਾਜੀ ਲੇਕਿਨ ਰੈਸਲ ਨਹੀਂ ਨਾ ਇਹ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਕੋਈ ਐ ਨੂੰ ਗੱਲ ਉਹ ਸਾਡੇ ਤੇ ਪਾ ਦੇ ਸਰ ਤੇ ਪਾਤੀ ਉਹਨੇ ਨਹੀਂ ਉਸਤਾਦ ਜੀ ਹੁਣ ਜਿਹੜੀ ਜੈਨੂਨ ਗੱਲ ਹੈ ਮਿੱਠੇ ਨੇ ਅਸੀਂ ਇਹਨੂੰ ਬਾਹਰ ਬਿਠਾਇਆ ਫਿਰ ਕਹਿੰਦਾ ਮੈਂ ਉਸਤਾਦ ਜੀ ਨੂੰ ਪੁੱਛ ਲਾਂਗਾ ਮੈਂ ਕਿਹਾ ਇਹ ਸਭ ਤੋਂ ਬਿਹਤਰ ਹਾਂਜੀ ਮਿੱਠੇ ਨੇ ਕਿਹਾ ਪੁੱਛਿਆ ਮੈਂ ਕਿਹਾ ਤੂੰ ਉਸਤਾਦ ਜੀ ਨੂੰ ਕੁਝ ਪੁੱਛਿਆ ਕਿ ਨਹੀਂ ਤਾਜੀ ਨੂੰ ਅਸੀਂ ਪੁੱਛਿਆ ਤਾਜੀ ਉਹ ਮਸਲਾ ਇਹ ਬਣਿਆ ਨੋਨੀ ਭਾਈ ਨੇ ਆਟਮਟੇ ਨੂੰ ਪਤਾ ਨਹੀਂ ਸੀਗਾ ਨੋਨੀ ਕੋ ਮਤਲਬ ਤੁਸੀਂ ਕਿਹਾ ਸੀਗਾ ਵੀ ਇਹਨੂੰ ਐਂਕਰ ਨੂੰ ਤੂੰ ਕਹਿ ਕੇ ਨਹੀਂ ਗੱਲ ਕਰਨੀ ਤਾਜੀ ਨੋਨੀ ਫਿਰ ਇਹ ਕਹਿੰਦਾ ਰਿਹਾ ਵੀ ਤੂੰ ਤੇਰਾ ਕਸੂਰ ਆ ਤੇਰਾ ਤੇ ਹੁਣ ਡਿਸਟਰਬ ਵੀ ਹੋਣਾ ਹੁੰਦਾ ਜੀ ਜਦੋਂ ਇਹਨੂੰ ਤੂੰ ਕਹਿ ਦੇਣਾ ਮਤਲਬ ਫਾਰਮੈਟ ਸਾਰਿਆਂ ਨੂੰ ਤਾਜੀ ਪਤਾ ਹੋਣਾ ਚਾਹੀਦਾ ਇੱਕ ਮਿੰਟ ਆ ਹੁਣ ਤੂੰ ਜਿਹੜੀ ਗੱਲ ਕੀਤੀ ਆ ਵੀ ਇੱਥੇ ਸਾਜੀ ਨੂੰ ਡਿਸਟਰਬ ਵੀ ਹੋਣਾ ਜਦੋਂ ਤੂੰ ਕਹਿ ਦੇਣਾ ਇਹਦਾ ਕੀ ਹੈ ਨਾ ਵੀ ਕਰਦਾ ਤੇ ਸਾਡੇ ਸ਼ੋਅ 'ਚ ਕੀ ਰੇਟਿੰਗ ਡਿੱਗਣੀ ਸੀ ਨਹੀਂ ਜਦੋਂ ਗੱਲ ਲੈਣੀ ਜੋਗਾ ਪਰ ਠਹਿਰ ਜਾ ਤੈਨੂੰ ਮੈਂ ਕਿਹਾ ਠਹਿਰ ਜਾ ਤੂੰ ਕਹਿ ਰਿਹਾ ਸੀ ਸਰ ਇਹ ਕਹਿ ਰਹੇ ਸੀਗੇ ਤੁਹਾਨੂੰ ਕਿ ਤਰਤੀਬ ਦੇ ਨਾਲ ਕੱਲ ਮੈਂ ਤੇ ਦਾਨਿਸ਼ ਸਾਹਿਬ ਨੂੰ ਬਿਠਾ ਕੇ ਸਾਰਾ ਸਮਝਾਇਆ ਵੀ ਜਿਹੜੀ ਗੱਲ ਕਰ ਰਿਹਾ ਨੋਨੀ ਦੀ ਉਹ ਨੋਨੀ ਦੀ ਗੱਲ ਸਾਰਾ ਸਰ ਤੁਸੀਂ ਗਲਤ ਕਰ ਰਹੇ ਹੋ ਬਾਸ ਸਾਹਿਬ ਅਸੀਂ ਕੱਲ ਡਿਸਾਈਡ ਕੀਤਾ ਮੈਂ ਤੇ ਦਾਨਿਸ਼ ਸਾਹਿਬ ਨੇ ਕਿ ਅਬਾਸ ਸਾਹਿਬ ਦੇ ਕੋਲੋਂ ਸ਼ੋਅ ਨਹੀਂ ਸੀ ਸੰਭਾਲਿਆ ਜਾ ਰਿਹਾ ਅਬਾਸ ਸਾਹਿਬ ਵਿੱਚ ਮੈਂ ਕਿਉਂ ਵੀ ਕਰਾਉਂਦਾ ਰਿਹਾ ਤੇ ਕੋਲ ਸ਼ੋਅ ਨਹੀਂ ਸੰਭਾਲਿਆ ਨਹੀਂ ਗੱਲ ਸਮਝੇ ਨਹੀਂ ਗੱਲ ਅਬਾਸ ਸਾਹਿਬ ਲਿਖਣੀ ਡਿਸਾਈਡ ਕਰਨ ਵਾਲੀ ਗੱਲ ਹੈ ਨਾ ਉਸਤਾਦ ਜੀ ਨਹੀਂ ਉਹ ਬੱਚੇ ਨੂੰ ਡਿਸਾਈਡ ਕਰਨ ਦੇ ਤੁਸੀਂ ਉਹ ਤੂੰ ਕਹਿਣ ਡਿਆ ਤੇ ਤੁਸੀਂ ਕਹਿਣ ਦੇ ਮਿੰਟਾ ਸਾਹਿਬ ਕਿ ਉਹ ਕੁਝ ਹੋ ਨਹੀਂ ਸੰਭਾਲਿਆ ਸਰ ਇੱਕ ਸੈਕਿੰਡ ਗੱਲ ਸੁਣ ਲਓ ਅਬਾਸ ਸਾਹਿਬ ਇਹ ਨਹੀਂ ਮਤਲਬ ਕਿ ਅਬਾਸ ਸਾਹਿਬ ਨੋ ਡਾਊਟ ਬਹੁਤ ਅੱਛੇ ਹੈ ਲੇਕਿਨ ਉਹ ਟਰੈਕ ਤੇ ਨਹੀਂ ਸੀ ਆ ਰਹੇ ਅੱਛਾ ਕਿਤੋਂ ਰਹਿ ਗਿਆ ਟਰੈਕ ਤੇ ਬਾਸ ਨਹੀਂ ਸੀ ਆ ਰਿਹਾ ਓਏ ਤੋਬਾ ਮੇਰੀ ਆ ਤੋਬਾ ਸਿੱਧਾ ਨਾਮ ਬਾਸ ਦੇ ਸਾਹਮਣੇ ਬਾਸ ਟਰੈਕ ਤੇ ਨਹੀਂ ਸੀ ਆ ਰਿਹਾ ਇਹਦੇ ਅੱਧਾ ਜਿਵੇਂ ਕੋਈ ਅਤਾਈ ਬੇਦੀ ਸਾਹਿਬ ਦੇ ਬਾਰੇ ਚ ਕੋਈ ਗੱਲ ਹਾਂਜੀ ਇਹਨਾਂ ਨੇ ਮੇਰੇ ਹੱਥ ਤੋਂ ਸ਼ੋਅ ਖਿੱਚ ਲਿਆ ਹਾਂਜੀ ਇਹ ਦਾਨਿਸ਼ ਨੇ ਤੇ ਮਿੱਠੇ ਨੇ ਇਹ ਖੇਲ ਰਹੇ ਸੀਗੇ ਇਧਰੋਂ ਇੱਥੇ ਵੀ ਕਰੋ ਓਏ ਨਹੀਂ ਉਹ ਸਹੀ ਗੱਲ ਆ ਤੁਸੀਂ ਉਹਨਾਂ ਨੂੰ ਕਿਉਂਕਿ ਖਿੱਚਿਆ ਸ਼ੋਅ ਸਰ ਪਹਿਲੇ ਨੋਨੀ ਸਾਹਿਬ ਹੋਰ ਤਰੀਕੇ ਨਾਲ ਮੈਂ ਕਿਹਾ ਨੋਨੀ ਫਿਰ ਠੀਕ ਹੋ ਗਿਆ ਕਵਰ ਹੋ ਗਿਆ ਲੇਕਿਨ ਜਦੋਂ ਅਸੀਂ ਦੇਖਿਆ ਕਿ ਸਾਡਾ ਐਂਕਰ ਮਾਸ਼ਾਅੱਲਾ ਮੁਸਲਸਲ ਚੋਪਾ ਫਿਰ ਅਸੀਂ ਕਿਹਾ ਯਾਰ ਚੁੱਪ ਸੀ ਓਏ ਉਸਤਾਦ ਜੀ ਇਦਾਂ ਓਵਰਲੈਪ ਨਹੀਂ ਜੋ ਜਦੋਂ ਉਸ ਬਾਅਦ ਅਨਮੋਦੂ ਹਾਂਜੀ ਮਤਲਬ ਤਾਜੀ ਮੌਜੂ ਤੇ ਨਹੀਂ ਖੇਲੇ ਜਿਹੜਾ ਫਾਰਮੈਟ ਸੀ ਉੱਤੇ ਨਹੀਂ ਕੈਸੀ ਅੱਛੀ ਗੱਲ ਆ ਅਨਮੌਜੂ ਤੁਸੀਂ ਉਦੋਂ ਦੇ ਨਹੀਂ ਬੋਲ ਰਹੇ ਸਰ ਮੈਂ ਇਸ ਲਈ ਨਹੀਂ ਬੋਲ ਰਿਹਾ ਕਿ ਤੁਸੀਂ ਪਹਿਲੇ ਕਹਿਤਾ ਕਿ ਓਵਰਲੈਪ ਨਹੀਂ ਮੇਰੀ ਕੋਈ ਕੋਸ਼ਿਸ਼ ਹੀ ਹੁੰਦੀ ਕਿ ਓਵਰਲੈਪ ਛੱਡ ਦਿਓ ਏਡੀਆਂ ਲੰਮੀਆਂ ਲੈਣਾ ਗੱਲ ਕਰਨਾ ਅੱਛਾ ਗੱਲ ਇਹ ਕਰਨ ਲੱਗਾ ਸੀ ਮੈਂ ਕਿ ਜਦੋਂ ਕੱਲ ਸ਼ੋਅ ਸ਼ੁਰੂ ਹੋਇਆ ਨਾ ਮਤਲਬ ਅਸੀਂ ਇਹ ਕਹਿਣੇ ਸੀ ਕਿ ਬਹੁਤਾ ਸੀਰੀਅਸ ਹੱਲ ਨਾਲ ਤੁਰ ਪਵੇ ਕੰਮ ਵਿੱਚ ਮੈਂ ਥੋੜੀਆਂ ਐਂਕਰ ਨੂੰ ਵੀ ਜੁਗਤਾਂ ਮਾਰੀਆਂ ਭਾਈਆਂ ਨੂੰ ਵੀ ਮਾਰੀਆਂ ਤੇ ਇਹ ਕਵੇ ਤਾਂ ਮੈਨੂੰ ਜੁਗਤ ਨਹੀਂ ਮਾਰਨੀ
ਤੂੰ ਕੌਣ ਨਾ ਮੈਨੂੰ ਜੁਗਤ ਮਾਰਨ ਵਾਲਾ, ਤੂੰ ਕਿੱਥੋਂ ਆਇਆ ਸਾਡੀ ਵਾ? ਜੁਗਤ ਤੋਂ ਮੈਂ ਕਦੀ ਨਹੀਂ ਗਿਆ। ਇੱਕ ਮਿੰਟ ਉਸਤਾਦ ਜੀ ਭਾਈ ਫੈਸਲ ਨੂੰ ਬੁਲਾ ਲਓ ਪਲੀਜ਼। ਉਸਤਾਦ ਜੀ ਲੱਗਾ ਵਾ ਇਹ ਹੁਣ ਚਸ਼ਮਦੀਦ ਗੋਆ ਇੰਜ ਬਣੇ ਬਾਸ ਦੇ ਹੈ ਨਹੀਂ ਸੀ ਸ਼ੋਅ 'ਚ। ਅੱਛਾ ਮੇਰੀ ਗੱਲ ਸੁਣ ਲੈ, ਆਹੋ ਆਹੋ ਸ਼ੋਅ 'ਚ ਹੀ ਹੈ ਨਹੀਂ ਸੀ, ਮੈਂ ਹੁਣ ਤੁਹਾਨੂੰ ਦੱਸਣਾ, ਨਿਕਲੇ ਆ ਗਾਇਬ ਹੋ ਗਏ। ਮੈਂ ਬੋਲਣਾ ਹੂੰ ਉਸਤਾਦ ਮੁਹਤਰਮ, ਸਭ ਤੋਂ ਪਹਿਲੇ ਨੰਬਰ ਤੇ ਮੈਂ ਇੱਥੇ ਹੀ ਸੀਗਾ ਜਦੋਂ ਮਿੱਠਾਪੁਰੀਆ ਸਾਹਿਬ ਤੇ ਦਾਨਿਸ਼ ਸਾਹਿਬ ਨੇ ਬਾਹਰ ਲੈ ਜਾ ਕੇ ਇਹਨਾਂ ਨੂੰ ਸੁਜੈਸ਼ਨ ਦਿੱਤੀ ਕਿ 15 ਤੋਂ 20 ਮਿੰਟ ਤੂੰ ਸਾਡੇ ਤੇ ਚੜਾਈ ਰੱਖਣੀ, ਹਾਂਜੀ ਚੜਾਈ ਰੱਖਣੀ ਹੈ, ਸਾਨੂੰ ਬੋਲਣ ਨਹੀਂ ਦੇਣਾ, ਸਾਨੂੰ ਜੁਗਤਾਂ ਠਾ 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 ਹਾਂ। ਯਾ ਮੈਂ ਕਿ ਜੋ ਵੀ ਤੂੰ ਕਹੀ ਜਾਏਗਾ ਨਾ ਅਸੀਂ laughter ਦੇਗਾ। ਲਾਫਟਰ ਕਰਾਂਗੇ। ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਇਹੀ ਹੀ ਹੁੰਦਾ ਨਾ। ਤਾਜੀ ਲੇਕਿਨ ਉਹ ਗਰਾਊਂਡ ਦੇ ਵਿੱਚ ਹੀ ਬੰਦੇ ਨੇ ਖੇਲਣਾ, ਉਹ ਗਰਾਊਂਡ ਤੋਂ ਬਾਹਰ ਤੇ ਨਹੀਂ ਨਾ ਜਾਂਦਾ। ਹੁਣ ਇੱਥੇ ਬਹਿ ਕੇ ਹੁੰਦਾ ਭਾਵੇਂ ਗਰਾਊਂਡ 'ਚ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ। ਠੀਕ ਹੈ, ਦੂਸਰੇ ਨੰਬਰ ਤੇ ਇਹ ਪ੍ਰੈਸ਼ਰ ਕਰਨ ਦੇ ਛਾਤੇ ਜਾ ਰਹੇ ਆ, ਟਕ 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 ਟਕ, ਮਿੱਠੇ ਤੂੰ ਇੰਜ ਹੁੰਦਾ, ਮਿੱਠੇ ਤੂੰ ਇੰਜ ਹੁੰਦਾ, ਦਾਨਿਸ਼ ਤੂੰ ਇੰਜ ਹੁੰਦਾ। ਮੈਂ ਕਿਹਾ ਸ਼ਾਬਾਸ਼, ਇੰਜ ਹੀ ਮਿਹਨਤ ਕਰ। ਹੁਣ ਉਹ ਆਇਆ, ਆ ਕੇ ਬੈਠਾ, ਉਹ ਕਰੈਕਟਰ ਨੇ ਇਹਨੂੰ ਤੂੰ ਕਹਿ। ਉਹ ਭਾਜੀ ਤੁਸੀਂ ਤਾਂ ਹੈ ਨਹੀਂ ਸੀ ਇੱਥੇ। ਨਹੀਂ ਮੈਂ ਠੀਕ ਹੀ ਗੱਲ ਮੇਨ ਐਂਕਰ ਆ ਯਾਰ ਉਹ। ਠੀਕ ਹੈ, ਉਹਨੂੰ ਜਦੋਂ ਤੂੰ ਕਹਿਤਾ ਤੇ ਉਹਨੇ ਕਿਹਾ ਜੀ ਉਹਦਾ ਕੌਨਫੀਡੈਂਸ ਮਰ ਗਿਆ ਸੀ। ਮਰ ਗਿਆ। ਇਹ ਸਾਰਾ ਮੇਰੇ ਤੇ ਪੈ ਗਿਆ ਹੁਣ। ਹਾਂਜੀ ਅਸੀਂ ਤੁਹਾਡੇ ਕੋਲ ਜਾਣ ਤੋਂ ਪਹਿਲਾਂ ਮਾਦਰਤ ਅਸੀਂ ਕਹੀ ਅਸੀਂ ਸਾਰੇ ਕੱਲੇ ਸੈੱਟ ਤੇ ਆਵਾਂਗੇ, ਆਵਾਜ਼ ਤੋਂ ਛੁੱਟੀ ਲੈ ਕੇ ਪਹਿਲੇ ਬਹਿ ਜਾਣਾ ਵਾ। ਤੂੰ ਕੱਲੇ ਨੂੰ ਬੋਲਣਾ ਵਾ, ਸ਼ਰਟਾਂ ਸਾਡੀ ਖਿੱਚਣੀ, ਆਹ ਕਿਹੜੀ ਸ਼ਰਟ ਪਾਈ ਆ, ਜਿੱਦਾਂ ਉਸਤਾਦ ਜੀ ਕਰਦੇ ਆ। ਕੱਲ ਤੁਸੀਂ ਜਦੋਂ ਉਸ ਤੋਂ ਬਾਅਦ ਅੰਦਰ ਆਏ ਸਾਰੇ, ਮੈਂ ਤੁਹਾਨੂੰ ਇੱਕ ਗੱਲ ਕਹੀ, ਮੈਂ ਕਿਹਾ ਜੋ ਮਰਜ਼ੀ ਤੁਹਾਨੂੰ ਕਵੇ ਤੁਸੀਂ ਪਲਟ ਕੇ ਉਹਨੂੰ ਉਹ ਇੱਕ ਮੁਕਾਬਲੇਬਾਜ਼ੀ ਨਹੀਂ ਬਣਾਉਣੀ। ਕਿਹਾ ਮੈਂ ਹਾਂਜੀ ਕਿ ਤੁਸੀਂ ਜੋ ਉਹ ਤੁਹਾਨੂੰ ਕਵੇ ਤੁਸੀਂ ਇਹ ਨਹੀਂ ਕਹਿਣਾ ਤੂੰ ਵੀ ਤੇ ਇਦਾਂ ਹੀ ਆ, ਐ ਨਹੀਂ ਕਹਿਣਾ। ਨਹੀਂ ਕਿਹਾ ਉਸਤਾਦ ਜੀ। ਫਿਰ ਹੁੰਦੇ ਆ ਤੂੰ ਕਿੱਦਾਂ ਕਹਤਾ ਨੇ। ਇਹਨੇ ਕਿਹਾ ਇਹਨੇ ਔਰ ਇਹਨੇ ਦੇਖਣਾ ਸਹੀ, ਇਹਨੇ ਸਿਉਂਕ ਲਾ ਦੇਣੇ ਸਾਰੀ ਟੀਮ ਨੂੰ। ਅੱਜ ਇਹਨੂੰ ਅੱਜ ਇਹਨੂੰ ਤੂੰ ਕਹਿਣ ਡਿਆ, ਕੱਲ ਮਿੱਠੇ ਨੂੰ ਵੀ ਕਹੇਗਾ। ਇਹ ਮੇਰੇ ਤੱਕ ਵੀ ਆਏਗਾ। ਮੈਂ ਕਹਿੰਦਾ ਭਾਈ ਫੈਸਲ ਪਹਿਲੇ ਬੈਠੇ ਬਾਅਦ ਕਿਵੇਂ ਤੱਕ ਆਇਆ। ਨਾਲੇ ਭਾਈ ਫੈਸਲ ਜਦੋਂ ਤੁਸੀਂ ਆ ਡਿਸਕਸ ਤੁਸੀਂ ਦੱਸਣ ਦੇ ਨਾ ਇੰਨੀ ਦੇਰ ਨੂੰ ਤੁਸੀਂ ਨਿਕਲ ਗਏ ਸੀ, ਚਾਲ ਟੱਪ ਗਏ ਸੀਗੇ, ਆਹ ਵੀ ਲੰਘ ਗਏ ਸੀਗੇ। ਉਸਤਾਦ ਜੀ ਤੂੰ ਕਹਿਣ ਦਾ ਵਜ੍ਹਾ ਕਿੱਥੋਂ ਬਣੀ, ਇਹ ਵੀ ਤਾਂ ਪੁੱਛੋ ਨਾ, ਕਸੂਰਵਾਰ ਨੂੰ ਇਹ ਵੀ ਤਾਂ ਪੁੱਛਿਆ ਜਾਵੇ ਨਾ। ਤਾਜੀ ਤੁਸੀਂ ਕਿਹਾ ਸੀ ਮਤਲਬ ਇਹ ਤੂੰ ਨਾ ਇਹਨਾਂ ਨੂੰ ਕਹਿਣਾ ਵਾ, ਬਾਸ ਨੇ ਇਹਨਾਂ ਨੂੰ ਕਹਿਣਾ ਵਾ ਵੀ ਤੁਹਾਡਾ ਕਸੂਰ ਆ। ਹਾਂ। ਤੁਸੀਂ ਰਿਪਲਾਈ ਜਿਹਨੂੰ ਇਹ ਨਹੀਂ ਕਹਿਣਾ ਵੀ ਤੂੰ। ਹਾਂ ਇਹ ਮੈਂ ਕਿਹਾ ਸੀ। ਹਾਂਜੀ ਤਾਜੀ ਉਹ ਜਿਹੜੀ ਤੁਸੀਂ ਮਿਸ ਕਰਾਈ ਸੀ ਨਾ, ਉਹ ਨੂੰ ਨਹੀਂ ਸਾਹਿਬ ਨੇ ਇਹਨਾਂ ਨੇ ਨਾ ਫਾਰਮੈਟ ਅੰਦਰ ਸੁਣਿਆ ਨਾ ਸੀਗਾ ਤੇ ਉਹ ਨਹੀਂ ਸੁਣਿਆ ਸੀ ਉਸਤਾਦ ਜੀ ਤੁਸੀਂ ਦੱਸ ਦਿੰਦੇ ਇਹਨੂੰ ਕਿ ਭਾਈ ਉਸਤਾਦ ਹੋਣਾ ਨੇ ਦੱਸਿਆ ਸਰ, ਮੈਂ ਕਹਿਤਾ ਤੂੰ ਮੈਂ ਸ਼ੋਰ ਰਕਵਾ ਕੇ ਕਿਹਾ ਵਾ। ਤੇਰੇ ਕੋ ਵੱਜੀ ਨਹੀਂ ਤਾਜੀ ਹੁਣ ਮਤਲਬ ਇਹਨਾਂ ਨੇ ਹਮੀਅਤ ਦੇਣੀ ਸੀ ਤੇ ਮੈਨੂੰ ਮੈਂ ਤਾਜੀ ਬਦਲਾ। ਯਾਰ ਹਮੀਅਤ ਨਹੀਂ ਦਿੱਤੀ ਤੁਸੀਂ। ਹਮੀਅਤ ਹੈ ਨਹੀਂ ਸੀ ਉਸਤਾਦ ਜੀ ਨੇ ਤੇ ਉਸੇ ਟਾਈਮ ਐ ਦੇ ਤਰਕੋਨ ਫੜਿਆ ਹੁਣ ਕਰੇ ਤੂੰ ਮੈਨੂੰ ਕਵੇ ਮੈਂ ਇਧਰੋਂ ਮਾਰਾਂ ਐ ਇੱਥੇ ਇਹਦਾ ਤੂੰ ਕਹਿਣ ਵਾਲਾ ਪੁਰਜ਼ਾ ਮੈਂ ਖਰਾਬ ਕਰ ਦਿਆਂ। ਉਸਤਾਦ ਜੀ ਨੇ ਕਰੇ ਬਾਅਦ ਚ ਉਸਤਾਦ ਤੇਰੇ ਜੀ ਕੋ ਤੇਰੇ ਹੱਥ 'ਚ ਸੋਟੀ ਤੈਨੂੰ ਮੈਂ ਪੂਰਾ ਇਖਤਿਆਰ ਦੇ ਕੇ ਗਿਆ, ਤੈਨੂੰ ਮੈਂ ਤਾਜੀ ਇਖਤਿਆਰ ਹੀ ਕੱਲਾ ਦਿੱਤਾ ਸੀ, ਇਹ ਕਰੈਕਟਰ ਹੱਥ ਚ ਨਹੀਂ। ਨਹੀਂ ਯਾਰ ਬਾਸ ਨਾ ਅੱਛਾ ਜਦੋਂ ਇਖਤਿਆਰ ਹੋਵੇ ਉਦੋਂ ਕਰੈਕਟਰ ਅੱਗੋਂ ਹੱਥ 'ਚ ਨਹੀਂ ਆਉਂਦੇ, ਫਿਰ ਇਖਤਿਆਰ ਕਾਹਦਾ ਹੋਇਆ? ਮੈਂ ਕਹਿੰਦਾ ਐਂਡ ਤੇ ਸਾਜ ਇਖਤਿਆਰ ਲਿਆ, ਮੈਂ ਪੁੱਛੋ ਕੈਸਾ ਇਖਤਿਆਰ ਲਿਆ? ਸਰ 7ਵੇਂ ਕਿ 8ਵੇਂ ਮਿੰਟ ਚ ਮੈਂ ਕਹਿਤਾ ਸੀ, ਮੈਂ ਕਿਹਾ ਯਾਰ ਇਹ ਟਰੈਕ ਤੋਂ ਹਟ ਗਿਆ ਵਾ। ਇਸ ਤਰ੍ਹਾਂ ਸਰ ਇੱਕ ਵਾਰੀ ਬੋਲੋ ਯਾਰ, ਇਸ ਤਰ੍ਹਾਂ ਗੱਲ ਹੋਈ ਆ, ਇਸ ਤਰ੍ਹਾਂ ਗੱਲ ਹੋਈ। ਹੱਕ ਦਾ ਸਾਥ ਦਿਓ। ਇਸ ਬੱਚੇ ਨੂੰ ਸਮਝਾਇਆ ਸੀ ਕਿ ਤੂੰ ਕਹਿਣਾ ਵਾ ਕਿ ਤੁਹਾਡਾ ਕਸੂਰ ਆ। ਹਾਂ ਇਹ ਇਹੀ ਕਹਿੰਦਾ ਰੇ। ਇਸ ਤੋਂ ਇਲਾਵਾ ਵੀ ਕੁਝ ਨਹੀਂ। ਅੱਛਾ ਤੂੰ ਟਰੈਕ ਤੋਂ ਨਹੀਂ ਹਟਿਆ। ਅੱਛਾ ਉਹਨੇ ਫੜ ਲਿਆ ਕੁੱਟ ਕੇ। ਸ਼ੋਅ ਦੇ ਵਿੱਚ ਨਾ ਕੋਈ ਮੈਂ ਗੱਲ ਕੀਤੀ ਤੇ ਇਹਨੇ ਬੜੀ ਦੇਰ ਬਾਅਦ ਕਿਉਂ ਫੜਿਆ, ਕਹਿੰਦਾ ਅਸੀਂ ਵੀ ਆ ਗਏ। ਮੈਂ ਕਿਹਾ ਬੜੀ ਲੇਟ ਆਏ ਹੋ। ਤੇ ਮੈਂ ਅੱਛਾ ਉਸਤਾਦ ਜੀ ਰੌਲਾ ਇੱਥੋਂ ਬਣਿਆ, ਇਹ ਐਂਕਰ ਸਾਹਿਬ ਚੁੱਪ ਸੀ। ਹੁਣ ਆ ਚਾਰ ਬੰਦੇ ਗੱਲਾਂ ਕਰੀ ਜਾਣ ਤੇ ਐਂਕਰ ਵਿੱਚ ਐਂ ਵੇਖੀ ਜਾਵੇ ਤੇ ਫਿਰ ਉਹਨੂੰ ਫਿਰ ਰੂਬਰੂ ਤੇ ਨਹੀਂ ਉੱਥੇ ਨੋਨੀ ਦਾ ਸਾਜ ਹੀ ਬਣਦਾ ਵੀ ਸੀ। ਨੋਨੀ ਨੇ ਇਹ ਗੱਲ ਕੀਤੀ ਆ, ਨੋਨੀ ਨੇ ਕਿਹਾ ਮੈਂ ਸ਼ੋਅ ਲੈ ਕੇ ਟੁਰਨਾ ਵਾ ਯਾਰ, ਸ਼ੋਅ ਨੂੰ ਟੋਰੀਏ। ਨਹੀਂ। ਇਹ ਨੋਨੀ ਨੇ ਗੱਲ ਕੀਤੀ ਆ, ਯਾਰ ਮੈਂ ਪੈਂਦੇ ਇਸ ਗੱਲ ਦੇ ਹੱਕ ਚ ਆ। ਪੈਂਦੇ ਸੱਟੀ ਐਂਕਰ ਨੂੰ ਪੈ ਗਏ। ਯਾਰ ਉਸਤਾਦ ਜੀ ਇਹਨਾਂ ਨੇ ਨਾ ਨੋਨੀ ਨੇ ਜੁਗਤਾਂ ਸ਼ੁਰੂ ਕੀਤੀਆਂ ਛੋਟੀਆਂ ਓਏ ਤੂੰ ਇੰਜ ਤੂੰ ਇੰਜ। ਮੈਂ ਫਿਰ ਬ੍ਰੇਕ ਦੇ ਵਿੱਚ ਐਂਕਰ ਨੂੰ ਹੀ। ਹਾਂਜੀ ਮੈਂ ਨੋਨੀ ਨੂੰ ਤਾਂ ਹੁਣ ਐਂਕਰ ਉਸਤਾਦ ਜੀ ਸ਼ੋਅ ਚਲਾਉਂਦੇ ਆ, ਪੂਰੇ 6 ਬੰਦਿਆਂ ਨੂੰ, ਓਏ ਤੂੰ ਨਹੀਂ ਬੋਲਣਾ, ਤੂੰ ਬੋਲ, ਤੂੰ ਨਹੀਂ ਬੋਲਣਾ, ਤੂੰ ਬੋਲ। ਇਹ ਕੱਲ ਕਹਿੰਦਾ ਤੁਸੀਂ ਬੋਲੀ ਜੋ ਮੈਂ ਸੁਣਦਾ ਤੁਹਾਨੂੰ। ਏਦਾਂ ਥੋੜੀ ਐਂਕਰ ਹੁੰਦਾ। ਓਵਰਲੈਪ ਹੋਈ ਸੀ ਗੱਲ। ਮੈਨੂੰ ਜ਼ਰਾ ਯਾਰ ਮੈਂ ਪਹੁੰਚ ਨਹੀਂ ਰਿਹਾ ਸਹੀ ਤਰ੍ਹਾਂ। ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਵਾਂ, ਨੋਨੀ ਨੇ ਨਾ ਮਾੜਾ ਕੀਤਾ ਇਹਦੇ ਨਾਲ। ਇਹ ਬਾਤ ਤੇਰੇ ਹਿਸਾਬ ਨਾਲ ਇਹ ਜਿੰਨਾ ਅਸੀਂ ਗੱਲ ਕਰ ਰਹੇ ਇਹਦੇ ਚ ਮੇਨ ਜਿਹੜਾ ਮੁਜਰਮ ਨੋਨੀ ਹੈ। ਨੋਨੀ ਆ। ਓਕੇ ਤੁਹਾਡੇ ਹਿਸਾਬ ਨਾਲ ਜੀ ਇਹ ਨੋਨੀ। ਉਹ ਤੂੰ ਵੀ ਇਹ ਵੀ ਤੁਹਾਡੇ ਹਿਸਾਬ ਨਾਲ? ਨਹੀਂ ਮੇਰੇ ਹਿਸਾਬ ਨਾਲ ਉਸਤਾਦ ਜੀ ਨੋਨੀ ਵੀ ਤੇ ਉਹ ਵੀ ਭਾਜੀ। ਤੇ ਉਹ ਵੀ ਉਹ ਭਾਜੀ ਇੱਕ ਮਿੰਟ ਠਹਿਰੋ। ਤੇ ਆ ਬਾਕੀ ਤੇ ਨਹੀਂ ਕੋ ਬੋਲਿਆ ਕਿਹੜੀ ਗੱਲ ਬਾਤ ਤੇ ਤੂੰ ਹੈਗਾ ਨਹੀਂ ਸੀ। ਮੈਂ ਨਹੀਂ ਜੇ ਮੈਂ ਉਸਤਾਦ ਜੀ ਬਾਹਰ ਖਲੋ ਕੇ ਤਮਾਸ਼ਾ ਵੇਖਣਾ। ਉਹ ਮੈਨੂੰ ਬੋਲਾ ਯਾਰ ਅੱਲਾ ਮਾਫ ਕਰੀ ਭਾਜੀ, ਤੁਸੀਂ ਨਿਕਲ ਗਏ ਸੀਗੇ, ਮੈਂ ਕਹਿ ਦਿੰਦਾ ਜਦੋਂ ਉਸਤਾਦ ਜੀ ਨੇ ਅੰਦਰ ਸੱਦੇ ਤੁਸੀਂ ਹੈਗੇ ਸੀ ਵਿੱਚ। ਪਾਇਆ ਨਾ ਤੁਹਾਡਾ ਮੈਂ ਯਾਰ ਮੈਂ ਉਸਤਾਦ ਜੀ ਨੇ ਬਹਿਣਾ ਤੇ ਮੈਂ ਬਹਿਣਾ ਵਾ।
ਮੈਂ ਕੋ ਬੈਠਾ ਤੇਰੇ ਨਾਲ, ਅੱਲਾ ਮਾਫੀ ਦੇਵੇ, ਤੁਸੀਂ ਤਾਂ ਇੱਥੇ ਹੈ ਹੀ ਨਹੀਂ ਸੀਗੇ। ਮੈਂ ਕਿਉਂ ਬੈਠਾ ਮਿੱਠੇ ਨਾਲ ਬੇਵੋ, ਤੁਸੀਂ ਸਾਰੇ ਭਾਈ ਕਾਮੇਡੀਅਨ ਹੈਗੇ ਹੋ। ਉਸਤਾਦ ਜੀ ਸਾਨੂੰ ਲੈ ਕੇ ਟੁਰਦੇ, ਮੈਨੂੰ ਜੇ ਤੂੰ ਕਹਿ ਦਿੰਦਾ ਮੈਂ ਇੱਥੇ ਮਰਪੁਰ ਜਾਣਾ ਸੀ ਜਾਂ ਮੈਂ ਮਾਰ ਦੇਣਾ ਸੀ। ਉਹ ਭਾਈ ਇਹਦੀ ਖਤਰਨਾਕ ਗੱਲ ਨਹੀਂ। तो उस्ताद जी एक बरीकी ਇਹਨੇ ਤੁਹਾਨੂੰ ਦੱਸੀ ਨਹੀਂ ਗੱਲ, ਜਿਹੜੀ ਕੱਲ ਦੇ ਸ਼ੋਅ 'ਚ ਮੁਨਾਫਕਤ ਚੱਲੀ। ਉਹ ਮਿੱਠਾ ਕਹਿੰਦਾ ਕਿ ਉਸਤਾਦ ਜੀ ਹੁਣੇ ਇੱਥੋਂ ਕੁੰਡਾ ਲਾ ਕੇ ਤੇ ਨਿਕਲਣ ਲੱਗੇ। ਤਾਣੀ ਸਾਹਿਬ ਉਹ ਨਹੀਂ ਕਹਿੰਦਾ ਮੈਂ ਮੇਨ ਬਣਨਾ ਵਾ। ਉਹ ਤੂੰ ਇਹ ਅਫਵਾਹ ਫੈਲੀ ਹੋਈ ਜੇ ਬਾਅਦ ਓਏ ਮਿੱਠੇ ਨਾਲ ਇਹ ਗੱਲ ਹੈ ਵਾ ਮੰਨ ਲੈ ਭਾਈ ਅਸਲ ਨੂੰ ਕੁਝ ਉਸਤਾਦ ਜੀ ਇਸ ਕਰੈਕਟਰ ਨੇ ਕਿਹਾ ਕਿ ਜੀ ਆਫੀਸ਼ੀਅਲ ਚੈਨਲ ਜਿਹੜਾ ਹਾਂਜੀ ਉਸਤਾਦ ਜੀ ਸਾਰਾ ਕੁਝ ਲੈ ਕੇ ਜਾ ਰਹੇ ਨੇ ਦੁਬਈ ਚ। ਸਾਰਾ ਕਹਿੰਦੇ ਕਰਤਾ ਧਰਤਾ ਮੈਂ ਵਾ ਤੇ ਦਾਨਿਸ਼ ਨਾਲ ਤੂੰ ਮੇਰੇ ਹੋਣਾ ਵਾ। ਏਦਾਂ ਹੀ ਭਾ ਯਾਰ ਜਦੋਂ ਇਦਾਂ ਦੀ ਗੱਲ ਦੂਰ ਦੂਰ ਤੱਕ ਸਿਰਿਓਂ ਹੀ ਨਾ ਮੇਰੇ ਦਿਲ ਦਿਮਾਗ 'ਚ ਆ, ਨਾ ਮੇਰੇ ਕਿਤੇ ਦਿਮਾਗ, ਮਤਲਬ ਇੱਕ ਹੈ ਇਹਦਾ ਵਜੂਦ ਹੀ ਨਹੀਂਗਾ, ਫਿਰ ਗੱਲ ਬਾਹਰ ਕਿੱਦਾਂ ਆਈ? ਐ ਰੋਲਾ ਬਸ ਆ ਜੀ, ਐ ਰੋਲਾ ਉਹੀ ਇਹੀ ਗੱਲ ਜਿਹੜੀ ਤੁਹਾਡੇ ਦਿਲ ਦੇ ਵਿੱਚ ਗੱਲ ਉਹ ਬਾਹਰ ਵੇਖੋ ਨਾ। ਇੱਕ ਚੀਜ਼ ਦਾ ਵਜੂਦ ਹੀ ਹੈ ਨਹੀਂ, ਉਹ ਟੋਟਲ ਮਤਲਬ ਨਾ ਮੇਰੇ ਕੋਈ ਪਤਾ ਹੀ ਨਹੀਂ, ਫਿਰ ਉਹ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦੀ ਗੱਲ। ਇਹਨੇ ਕਿਹਾ ਕਹਿੰਦਾ ਟੀਮ ਭਾਜੀ ਮੇਰੇ ਸਪੋਰਟ ਦਾ ਮੈਂ ਨਹੀਂ ਇਹ ਗੱਲ ਇਹਨੇ ਕਿਹਾ ਮੈਂ ਲੱਤਾਂ ਐਵੇਂ ਨਹੀਂ ਘੁੱਟਦਾ, ਉੱਥੇ ਬਹਿ ਕੇ ਜੋ ਵੀ ਨਿਜ਼ਾਮ ਮੇਰੇ ਸਾਹਮਣੇ ਫੋਨ ਹੁੰਦੇ, ਸਾਜ ਨੂੰ ਸਾਰਾ ਕੁਝ ਹੁੰਦਾ, ਐਸ ਬੰਦੇ ਨੇ ਸਾਜ ਕਿਹਾ। ਗੱਲ ਆਈ ਮੈਂ ਕਿਹਾ ਅਸੀਂ ਉਸਤਾਦ ਜੀ ਤੋਂ ਬਗੈਰ ਸਾਰੇ ਜ਼ੀਰੋ ਵਨ ਨਹੀਂ ਕਿਹਾ ਕਿ ਨਹੀਂ? ਓ ਯਾਰ ਚੁੱਪ ਕਰਿਓ। ਓਏ ਓਏ ਬਾਪ ਜੀ, ਓਏ ਲੱਗਦਾ ਸੁਥਰਾ ਪੰਜਾਬ ਚੋਂ ਕਾਰੀਗਰ ਦੌੜਿਆ ਵਾ, ਆ ਮਾਫੀ ਦੇ ਦੇ। ਮੈਂ ਮਿੱਠੇ ਕਿਹਾ ਮੇਰੇ ਓਏ ਮੈਂ ਝੂਠ ਬੋਲ ਗਿਆ, ਆਪਣੀ ਕਬਰ ਨਹੀਂ ਭਾਰੀ ਕਰਨੀ। ਇਹਨੇ ਕਿਹਾ ਉਸਤਾਦ ਜੀ ਤੋਂ ਬਗੈਰ ਸਾਰੇ ਜ਼ੀਰੋ ਆ। ਉਸਤਾਦ ਜੀ ਨਾ ਇਹਨੇ ਕਿਹਾ ਮੈਂ ਮਿੱਠੇ ਮੈਂ ਗੁਨਾਹਗਾਰ ਲਾਵਾ। ਇਹਨੇ ਉਸਤਾਦ ਮੁਹਤਰਮ ਦਾਨਿਸ਼ ਕਹਿੰਦਾ ਉਸਤਾਦ ਜੀ ਤੋਂ ਬਗੈਰ ਅਸੀਂ ਸਾਰੇ ਜ਼ੀਰੋ ਆ। ਮੇਰੀਆਂ ਤੇ ਅੱਖਾਂ 'ਚ ਉਸਤਾਦ ਜੀ ਪਾਣੀ ਭਰ ਆਇਆ ਜਦੋਂ ਮੈਂ ਗੱਲ ਸੁਣੀ। ਬਾਹਰ ਖਲੋਤੇ ਬਾਹਰ ਹੋਤੇ ਇਹ ਕਿਤੇ ਵਾਲ ਖੁੱਲਾ ਰਹਿ ਗਿਆ ਸੀ, ਪਾਣੀ ਬਾਹਰ ਆਉਣ ਡਿਆ। ਇਹ ਕਰੈਕਟਰ ਕਹਿੰਦਾ ਤੁਸੀਂ ਜ਼ੀਰੋ ਹੋਵੋਗੇ, ਅਸੀਂ ਤੇ ਨਹੀਂ ਆ। ਨਹੀਂ ਮੈਂ ਸੁਣਿਆ ਇਹਨੇ ਕਿਹਾ ਆਪਣੇ ਕੰਨੀ। ਅਸੀਂ ਨਹੀਂ। ਹਾਂਜੀ ਕਹਿੰਦਾ ਮੈਂ ਨਹੀਂ ਵੀਰੋ, ਤੁਸੀਂ ਹੋਵੋਗੇ। ਹਾਂਜੀ ਉਸਤਾਦ ਜੀ ਮੈਂ ਆਪਣੀ ਜ਼ੁਬਾਨੀ ਸੁਣਿਆ, ਕੰਨੀ ਇਹਨਾਂ ਨੇ ਕਿਹਾ ਕਿ ਅੱਛਾ ਮੈਂ ਇੱਥੇ ਹੀ ਹਾਂ, ਤਰਤੀਬ ਸਹੀ ਕਰ, ਇੱਥੇ ਹੀ ਹਾਂ ਮੈਂ ਆਪਣੇ ਕੰਨੀ ਸੁਣਿਆ, ਜ਼ੁਬਾਨੀ ਇਹਨਾਂ ਨੇ ਕਿਹਾ, ਰਿਪੀਟ ਕਰ। ਇਹਨਾਂ ਨੇ ਜ਼ੁਬਾਨੀ ਕਿਹਾ ਕਿ ਆਪਣੇ ਕੰਨੀ ਸੁਣ ਲਓ। ਹਾਂ ਮੈਂ ਬੋਲ ਰਿਹਾ। ਓਕੇ ਓਕੇ। ਇਹਨਾਂ ਨੇ ਕਿਹਾ ਕਿ ਜੇ ਉਸਤਾਦ ਜੀ ਕੁਝ ਵੀ ਨਹੀਂ ਰਹੇ, ਹੁਣ ਬਜ਼ੁਰਗ ਹੋ ਗਏ ਨੇ, ਬੁੱਢੇ ਹੋ ਗਏ ਨੇ, ਉਹਨਾਂ ਨੂੰ ਘੁੱਟ ਕੇ ਸਮਾ ਦਿਆ ਕਰ, ਇੱਥੇ ਮੈਂ ਸੰਭਾਲ ਲੂੰਗਾ ਸਾਰਾ ਕੁਝ। ਉਤੋਂ ਕਹਿੰਦਾ 70 ਵੀ ਆ ਜਾਣ ਤੇ ਇਕੱਲੇ ਭਾਰੀ ਆ ਮਿੱਠੇ ਭਲੇਖੇ ਤੋਂ ਕੱਢ ਦੇ। ਉਹ ਭਰਾ ਆਪਣੇ ਰਿਸ਼ਤੇਦਾਰ ਸੱਦ ਲੈ ਭਾਵੇਂ, ਠੀਕ ਨਾ ਗੱਲ ਕਰ। ਮਾਰਦਾ ਮੈਂ ਓਏ ਬੁੱਢਾ ਸ਼ੇਰ ਤੋਂ ਬਾਅਦ ਫਿਲਮ ਆ ਰਹੀ ਨਵੀਂ, ਬੁੱਢਾ ਐਂਕਰ। ਕੌਣ ਮੁੰਡਾ ਕਹਿੰਦਾ ਉਸਤਾਦ ਜੀ ਜੀ ਆ ਕਹਿੰਦੇ ਬਗੈਰ ਇਹ ਤਾਂ ਚਵਲ ਹੈਗਾ, ਇਹ ਤੇ ਖਾ ਪੀ ਕੇ ਨਿਜ਼ਾਮ ਖਰਾਬ ਕਰਦੇ ਨੇ। ਬਗੈਰ ਤਾਂ ਕਿੱਥੇ ਇਕੱਠੇ ਖਾਣੇ ਪੀਣੇ, ਮਗਰ ਕੰਡ ਪਿੱਛੇ ਬੁੱਢਾ ਕਹਿਣਾ। ਉਸਤਾਦ ਜੀ ਤੁਹਾਨੂੰ ਨਹੀਂ ਸਿਲਸਿਲੇ ਦਾ ਪਤਾ ਲੱਗਣ ਡਿਆ, ਤੁਸੀਂ ਜਿਹੜੀ ਮੁਨਾਫਕਤ ਕਰਨੀ ਸੀ ਕਰ ਲਓ। ਮੈਨੂੰ ਨਹੀਂ ਪਤਾ ਲੱਗਣ ਦੇ ਸੀ। ਉਹਨਾਂ ਨੇ ਭਲਾ ਕੀ ਕਿਹਾ ਭਾਈ ਮਿੱਠੇ ਨੇ? ਕਹਿੰਦਾ ਉਸਤਾਦ ਜੀ ਇੰਨੇ ਬਜ਼ੁਰਗ ਹੋ ਗਏ ਆ, ਅੰਦਰ ਨਾ ਬਟਨ ਨਹੀਂ ਬਾਲਿਆ ਜਾਂਦਾ ਕੋਈ, ਤੇ ਕਾਸ਼ੀ ਨੂੰ ਕਹਿੰਦੇ ਵਾ ਯਾਰ ਆ ਬਲਬ ਚਲਾ ਦੀਆਂ ਆ ਕੇ। ਉਤੋਂ ਕਹਿੰਦੇ ਆ ਉਸਤਾਦ ਯਾਰ ਭਾਈ ਗੱਲ ਮੇਰੀ ਠਹਿਰ ਦੇ ਮਿੱਟੀ। ਮੈਂ ਉੱਥੇ ਜੀ ਫੜਿਆ ਜਾਣਾ ਵਾ। ਮੈਂ ਬੈਠਾ ਨਹੀਂ ਫੜਿਆ ਨਹੀਂ ਜਾਂਦਾ ਮਿੱਠੇ, ਅੱਲਾ ਰਹਿਮ ਕਰੇ, ਤੂੰ ਭਰਾ ਹੈ ਮੇਰਾ, ਵੀਰ ਰਹੇਗਾ। ਲੈ। ਮੈਂ ਬੈਠਾ ਵਾਂ, ਮੈਂ ਉੱਠ ਕੇ ਸਾਈਡ ਤੇ ਗਿਆ ਤੇ ਵਾਪਸ ਆਇਆ ਤਾਂ ਉਸਤਾਦ ਜੀ ਮੈਨੂੰ ਕਹਿੰਦੇ ਫੈਸਲ ਮੈਂ ਦੱਸਾਂ ਤੂੰ ਕੀ ਸੋਚ ਕੇ ਗਿਆ ਹੈ ਤੇ ਕੀ ਸੋਚ ਕੇ ਵਾਪਸ ਆਇਆ? ਮੈਂ ਕਿਹਾ ਉਸਤਾਦ ਜੀ ਦੱਸੋ। ਉਸਤਾਦ ਜੀ ਨੇ ਪਰਫੈਕਟ ਦੱਸਿਆ ਤੇ ਤੂੰ ਅੱਜ ਕਹਿਣ ਡਿਆ ਕਿ ਉਸਤਾਦ ਜੀ ਤੁਹਾਨੂੰ ਪਤਾ ਨਹੀਂ ਲੱਗਦਾ। ਓਏ ਉਸਤਾਦ ਜੀ ਸਾਬਰੀ ਜਾਦੂ ਕਰਨੇ ਵੀ ਤੁਹਾਨੂੰ ਹੱਕ। ਓਏ ਨਾ ਫਰਮਾਨਾ ਗੁਸਤਾਖਾ। ਓਏ ਆ ਮੁੱਲ ਪਾਉਂਦੇ ਆ। ਪਤਾ ਕੀ ਗੱਲ ਆ, ਤਲੀ ਦੀ ਸੱਟ ਘੱਟ ਵਾ, ਤੁਹਾਨੂੰ ਇੱਟਾਂ ਫੜਾ ਦਵਾਂ, ਇੱਟ ਫੜ ਕੇ ਮਾਰੋ। ਭਾਈ ਕੋ ਕੁਛ ਨਹੀਂ। ਉਸਤਾਦ ਜੀ ਕਹਿੰਦੇ ਇੰਨੇ ਬਜ਼ੁਰਗ ਹੋ ਗਏ ਆ, ਕਾਸ਼ੀ ਨੂੰ ਕਹਿੰਦੇ ਆ ਥੋੜੀ ਰਜ਼ਾਈ ਮੇਰੇ ਮੂੰਹ ਤੇ ਕਰ ਜੀ ਓਏ। ਹਾਂਜੀ ਉਤੋਂ ਸਾਜ ਕਹਿੰਦੇ ਜਿਹੜੀ ਮੈਂ ਸਟ੍ਰੈਟਜੀ ਅਪਣਾਈ ਹੈ ਨਾ ਹੁਣ ਤੁਹਾਡੇ ਤੋਂ ਬਾਅਦ, ਜਿਹੜੀ ਮੈਂ ਅਪਣਾਈ ਹੈ, ਕਹਿੰਦਾ ਉਹ ਕੀ ਕਹਿੰਦੇ ਸਟ੍ਰੈਟਜੀ। ਉਹ ਕਹਿੰਦਾ ਉਸਤਾਦ ਜੀ ਦਾ ਜਿਸਮ ਢਲਕਣ ਦਿਆ, ਉਸਤਾਦ ਜੀ ਇਦਾਂ ਉੱਠਦੇ ਆ ਫੇਰ ਪੈ ਜਾਂਦੇ, ਯਾਰ ਆਪ ਹੀ ਕਰ ਲੋ। ਕਹਿੰਦਾ ਹੁਣ ਜਾਣ ਵਾਲਾ ਹੀ ਆ, ਟੈਨਸ਼ਨ ਨਹੀਂ ਲੈਣੀ। ਓਏ ਅੱਲਾ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਮੇਰੀ ਵੀ ਲਾ ਦੇਵੇ ਆਪ। ਹੁਣ ਕੀ ਫਾਇਦਾ, ਹੁਣ ਕੀ ਫਾਇਦਾ, ਮੈਂ ਤਾਂ ਵਿੱਚ ਮਿਸ ਹੋਣ ਡਿਆ। ਹੁਣ ਕੀ ਫਾਇਦਾ, ਹੁਣ ਜ਼ਿੰਦਗੀ ਦਾ ਕੀ ਫਾਇਦਾ, ਮਰਦੇ ਬਹਰਾਨ। ਕਹਿੰਦਾ ਮੈਂ ਤੈਨੂੰ ਕਿਹਾ ਨਾ ਉਸਤਾਦ ਨੂੰ ਕੁਝ ਹੋ ਗਿਆ, ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ। ਭਾਜੀ ਮੈਂ ਕੀ ਉਸਤਾਦ ਜੀ ਨੂੰ, ਮੈਂ ਤਾਂ ਤੁਸੀਂ ਮੇਰੀ ਗੱਲ ਤਾਂ ਸੁਣੋ। ਉਸਤਾਦ ਜੀ ਜਿੰਨੇ ਲਾਈ ਜਾਣਦਾ ਉਸਤਾਦ ਨੂੰ ਕੁਝ ਹੋ ਗਿਆ, ਮੇਰੇ ਕੋਲ ਉਸਤਾਦ ਜੀ ਮੈਂ ਬਰਦਾਸ਼ਤ ਹੀ ਨਹੀਂ ਕਰ ਪਾਵਾਂਗਾ ਜੇ ਤੁਹਾਨੂੰ ਕੁਝ ਹੋਇਆ। ਜਦੋਂ ਬਰਦਾਸ਼ਤ ਕੀਤਾ ਮੈਂ ਨਾਣੀ ਉੱਤੇ ਕੁੜ ਕਰਕੇ ਮੈਂ ਵੇਖੀ, ਤੁਹਾਨੂੰ ਵੀ ਨਹੀਂ ਉਹ ਮਿੱਠੇ ਮੈਂ ਉੱਪਰ ਕੇ ਨਹੀਂ ਮੈਂ ਕਹਿਣਾ ਆ ਜਾ ਮੈਂ ਪਾਇਆ ਭਲੇਖਾ ਕੱਢ ਲੈ। ਓਏ ਤੂੰ ਕੱਢ ਲੈ ਭਲੇਖਾ। ਦੱਸ ਯਾਰ ਆਰਾਮ ਨਾਲ ਗੱਲ ਕਰ। ਭਾਜੀ ਕੱਢ ਲੈ। ਪਾਣ ਕਿੱਦਾਂ ਬੱਚਾ ਹੀ ਬੜਾ ਘੁੱਟ ਕੇ ਫੜਨ ਡਿਆ, ਕਿੱਦਾਂ ਭਲੇਖਾ ਕੱਢ ਲਵਾਂ? ਤੂੰ ਆ ਜਾ, ਅੱਲਾ ਦੀ ਕਸਮ ਆ ਜਾ ਮਿੱਠੇ, ਭਲੇਖਾ ਕੱਢ ਲੈ, ਲੜ ਲੈ। ਕਹਿੰਦਾ ਕਿੱਦਾਂ ਭਾਜੀ ਬੱਚੇ ਨੇ ਏਡੀ ਘੁੱਟ ਕੇ ਪੜਿਆ, ਮੈਂ ਕਿੱਦਾਂ ਭਲੇਖਾ ਕੱਢ ਲਵਾਂ?
ਨਹੀਂ ਜੇ ਥੋੜਾ ਜਿਹਾ ਕੋ ਛੱਡੇ ਮੈਂ ਕੱਢ ਲੈਣਾ। ਹੁਣ ਤੁਸੀਂ 7 ਵਜੇ ਨਿਕਲ ਜਾਂਦੇ ਆ ਜੇ ਅੱਲਾ ਨਾ ਕਰੇ ਨਾ ਕਰੇ ਮਾਈ ਬਾਪ ਮਰਜ਼ੀ ਨਿਕਲ ਤੂੰ ਕੋਲੋਂ ਨਾ ਸਵਾ 7 ਵਜੇ ਕੁਝ ਹੋ ਗਿਆ ਫਿਰ ਤੁਸੀਂ ਕਿੱਥੇ ਹੋਵੋਗੇ ਮੈਨੂੰ ਦੱਸੋ ਕਿੱਥੇ? 7 ਵਜੇ ਨਿਕਲ ਜਾਂਦੇ ਆ ਉਸਤਾਦ ਜੀ ਜੇ ਤਲਾਹ ਸਾਰਿਆਂ ਨੂੰ ਪਹੁੰਚਦੀ ਆ ਫਿਰ ਯਾਰ ਇੰਨੀ ਤਲਾ ਤੁਹਾਨੂੰ ਕਿਤੇ ਤੁਹਾਡਾ ਕੱਲ ਮੁਬਾਰਕ ਰਿਕਾਰਡਿੰਗ ਤੇ ਲਾਇਆ ਸੀ ਯਾਰ ਆਵਾਜ਼ ਤੇ ਨਹੀਂ ਲੱਗਦੀ ਕਿੱਥੇ ਵੱਡੇ ਛੋਟੇ ਯਾਰ ਝੂਠ ਹੀ ਨਾ ਅੱਗੋਂ ਕਿਵੇਂ ਬੋਲਦਾ ਉਹ ਹੁਣ ਤੁਸੀਂ ਵੇਖੋ ਨਾ ਉਸਤਾਦ ਜੀ ਅੱਜ ਮਿੱਠਾ ਬੋਲਤਾ ਉੱਪਰ ਵਾਲੀ ਤੇ ਬੋਲੋ ਸੋ ਰਾਤੀ ਤੇ ਫੇਰ ਵੀ ਤੇਰੇ ਹਿਸਾਬ ਨਾਲ ਆ ਸਹੀ ਕਹਿ ਰਿਹਾ, ਇਹ ਸਹੀ ਉਸਤਾਦ ਜੀ ਹਾਂਜੀ ਇਹ ਸਹੀ ਹੈ ਸਾਰੇ ਸਹੀ ਕਹਿ ਰਹੇ। ਹਾਂਜੀ ਲੇਕਿਨ ਤਾਜੀ ਮਿੱਠੇ ਕੱਲੇ ਦਾ ਕਸੂਰ ਨਹੀਂ ਆ ਇਹ ਮਤਲਬ ਪੂਰੀ ਤਾਂਦੀ ਖਰਾਬ ਆ ਚਾਰੇ ਹੀ ਮਿਲ ਕੇ ਤਾਜੀ ਰਾਤੀ ਇਹਨਾਂ ਨੇ ਖੇਲੇ ਉਸਤਾਦ ਜੀ ਇਹ ਨਾ ਸਿਕਰ ਹਾਂਜੀ ਇਹਨਾਂ ਨੇ ਸੋਚਿਆ ਸੀ ਐਂਕਰ ਫਾੜ ਕਰਨਾ ਉਸਤਾਦ ਜੀ ਤੁਸੀਂ ਐਂਕਰ ਦਾ ਕੰਮ ਹੁੰਦਾ 24 ਘੰਟੇ ਬੋਲਣਾ ਇਹ ਰਾਤੀ ਇਦਾਂ ਬੈਠਾ ਸੀ ਜਿਵੇਂ ਦੀ ਜ਼ਮਾਨਤ ਲੇਟ ਹੋ ਗਈ ਆ ਜਿਵੇਂ ਕੋਈ ਮੁਲਾਕਾਤ ਨਹੀਂ ਹੋਣੀ ਆ ਬੈਠਾ ਚੂਚਾ ਕਰੇ ਬਣ ਕੇ ਅਸੀਂ ਕਿਹਾ ਬੋਲੋ ਬਾਦ ਸਾਹਿਬ ਇੱਥੇ ਆ ਦੇਖੋ ਬੈਠਾ ਹਾਂ ਇੱਥੇ ਮੈਂ ਉਸਤਾਦ ਜੀ ਮੈਨੂੰ ਤੁਸੀਂ ਲੈਂਦੇ ਹੁਣ ਇਹਦੀ ਗੱਲ ਹੋਈ ਮੇਰੀ ਲੈਂਦੀ ਇਹਨਾਂ ਨੇ ਰਾਤੀ ਮੈਨੂੰ ਉੱਥੋਂ ਬਾਹਰ ਕੱਢਤਾ ਯਾਨੀ ਆਪਾਂ ਹੀ ਬੋਲੀ ਜਾ ਰਹੇ। ਹਾਂਜੀ ਨਹੀਂ ਇੱਥੇ ਵੀ ਉਹੀ ਹਿਸਾਬ ਸੀ ਇੱਥੇ ਬਹਿ ਕੇ ਕਿਹੜਾ ਤੂੰ ਗਲਾਟੀ ਭਲਾਤਾ ਸਾਨੂੰ ਹੁਣ ਵੀ ਇੱਥੇ ਪੂਰਾ- ਵੀ ਨਾ ਇੱਥੇ ਬੋਲਦੇ ਆ ਗੱਲ ਲੱਗਦੀ ਆ ਉੱਥੇ ਰਾਤੀ ਤੁਸੀਂ ਆਪ ਇਧਰੋਂ ਉਸਤਾਦ ਜੀ ਇਹਨੇ ਤੇ ਇਹਨੇ ਛਿੰਝ ਪਾਈ ਸੀ ਤੇ ਤੂੰ ਕਹਿੰਦਾ ਚੁੱਪ ਕਰ ਮੈਂ ਮਾਰੂੰਗਾ ਤੈਨੂੰ ਐਂਕਰ ਤੈਨੂੰ ਪਤਾ ਨੀ ਲੱਗਣ ਦਿਆ। ਤਾਂ ਉਹਨੇ ਇਹ- ਕਿਹਾ- ਇਹ ਕੁਛ ਮੈਨੂੰ ਕਹਿ ਜੇ ਹਾਂ ਬਸ ਕਰ ਇਹਨੇ ਕਿਹਾ ਚੁੱਪ ਕਰੋ ਨੋਨੀ ਨੇ ਤਾਂ ਜੀ ਇਹ ਸੋਚ ਰੱਖਿਆ ਸੀ ਜਦੋਂ ਮੈਂ ਕਹਿਣ ਲੱਗਦਾ ਸੀ ਨਾ ਕੋਈ ਵੀ ਮਤਲਬ ਧਿਆਨ ਹਾਂ ਉਹ ਬਸ ਕਰਦੇ ਆ ਇੰਜ ਇਦਾਂ ਹਾਂ ਨੋਨੀ ਓਏ ਤੇਰਾ ਬੜਾ ਝੂਟੇ ਕਲੱਚ ਵਗੜਾ ਮੂੰਹ ਐ ਨੋਨੀ ਸਾਹਿਬ ਐਂਕਰ ਕਿੱਥੇ ਗਿਆ ਚਾਰਾ ਉਹ ਐਂਕਰ ਫਿਰ ਉਹਦਾ ਕੀ ਐਂਕਰ ਰਿਹਾ ਗਿਆ ਉਸਤਾਦ ਜੀ ਐਂਕਰੀ ਕਰੇ ਮੈਂ ਨਹੀਂ ਰੋਕਦਾ ਐਂਕਰੀ ਕਰੇ ਇੱਥੇ ਕਰੇ ਜਿੱਥੇ ਮਰਜ਼ੀ ਕਰੇ ਬਾਸ ਸਾਹਿਬ ਸਰ ਜੀ ਹਾਂ। ਜਿਹੜਾ ਇੱਥੇ ਐਸ ਸੀਟ ਤੇ ਬਹਿਣਾ ਕੋਈ ਐਵੇਂ ਕੰਮ ਆ? ਕੋ ਹੋਸਟ ਇਹੀ ਤੇ ਮੈਂ ਕਿਹਾ ਵਾ ਮੈਂ ਕਿਹਾ ਇਸ ਸੀਟ 'ਚ ਬੜਾ ਨਸ਼ਾ ਵਾ ਬਾਅਦ ਚੋਂ ਭਾਈ ਮਿੱਠੇ ਨੇ ਮੈਨੂੰ ਐਡੀ ਮਾੜੀ ਗੱਲ ਇਹਨੂੰ ਕੀਤੀ ਵਿਚਾਰੇ ਯਾਰ, ਮੇਰਾ ਦਿਲ ਦੁਖਿਆ ਵੈਸੇ ਮਿੱਠੇ ਤੇਰਾ ਬਣਦਾ ਸਰ, ਇਹ ਨਹੀਂ ਨਹੀਂ ਸੀ ਬਣਦੀ ਇਹਨੇ ਤੂੰ ਦਿਲ ਤੋੜਿਆ ਮੈਂ ਕਰ ਕਿਹਾ ਸੀਟ 'ਚ ਹੀ ਨਸ਼ਾ ਵਾ ਸੀਟ ਤੇ ਨਹੀਂ ਐਵੇਂ ਕੰਮ ਨਹੀਂ ਬੇਟਾ ਇਹਦੇ ਹਾਂਜੀ, ਤੇ ਓਹੋ। ਮੈਂ ਕਮਰੇ ਚੋਂ ਨਿਕਲਦਾ 3 ਸਾਲ ਇਹਨਾਂ ਰਸਤੇ 'ਚ ਇਹਦੇ ਤੇ ਬਹਿਣ ਲਈ। ਮੈਂ ਇਹਨੂੰ ਕਿਹਾ ਮੈਂ ਕਿਹਾ ਇਹ ਸੀਟ 'ਚ ਹੀ ਨਸ਼ਾ ਵਾ ਕਹਿੰਦਾ ਓਏ ਪਾਗਲਾ ਸੀਟ 'ਚ ਨਹੀਂ ਨਸ਼ਾ ਬੰਦਾ ਹੀ ਇਦਾਂ ਦਾ ਬੈਠਾ ਓਏ ਮੈਂ ਕਿਹਾ ਤੂੰ ਉਹਨੂੰ ਕਹਿੰਦੇ ਯਾਰ ਆਹੋ ਮੈਨੂੰ ਕਹਿੰਦੇ ਤੁਸੀਂ ਸਾਰੇ ਖਿਲਾਫ ਹੋਣੇ ਇਹ ਸੀਟ ਦਾ ਨਸ਼ੇ ਆ ਸਭ ਮੈਂ ਕਿਹਾ ਸੀਟ ਦਾ ਕੋਈ ਨਸ਼ਾ ਨਹੀਂ ਭਾਈ ਹੋਣਾ ਨੇ ਮੈਂ ਕਿਹਾ ਹਲਕਾ ਜਿਹਾ ਕਿਤੇ ਗਲਤ ਬੈਠੇ ਆ ਉਹ ਸਹੀ ਐ ਨਹੀਂ ਬੈਠੇ ਹੈਗੇ ਜਦੋਂ ਬਾਤ ਬੈਠਾ ਮੂੰਹ ਚ ਪਤਾ ਨਹੀਂ ਕੀ ਬੜ ਕਰਦਾ ਰਿਹਾ ਭਾਜੀ, ਗਾਣਾ ਕਰਦਾ ਰਿਹਾ ਪਤਾ ਨਹੀਂ ਕੀ ਕਹਿੰਦਾ ਕੰਮ ਰਿਹਾ। ਤੋਂ ਜੀ ਉਸ ਤੋਂ ਬਾਅਦ ਮਿੱਠਾ ਤੇ ਤੁਹਾਨੂੰ ਪਤਾ ਹੈ ਹੀ ਹੈ। ਹਾਂ ਮੈਂ ਸਦਕੇ ਜਾਵਾਂ ਕੀ ਅੱਗ ਲਾਈ ਫੜਾ ਤੁਹਾਡਾ ਕਠੀ ਪਹਾੜੀ ਵਰਗਾ ਮੂੰਹ ਆ ਕੀ ਅੱਗ ਲਾਈ ਮੈਂ ਸਦਕੇ ਜਾ ਮੈਂ ਮਿੱਠੇ ਲਾਈ ਨਹੀਂ ਅਸਲ ਜ਼ੁਲਮ- ਅਸੀਂ ਤੇ ਚਾਹੁੰਦੇ ਆ ਕਿ ਸਾਰੇ ਪਿਆਰ ਮੁਹੱਬਤ ਨਾਲ ਰਹਿਣ ਇਸ ਦੇ ਬਾਵਜੂਦ ਵੀ ਚਾਹੁੰਦੇ ਆ ਇਸ ਦੇ ਬਾਵਜੂਦ ਵੀ ਸਾਜ ਲੇਕਿਨ ਇਸ ਬੰਦੇ ਦੀ ਮੈਂ ਅਗਵਾਈ ਦਿੰਦਾ ਵਾਂ ਕਿ ਜਿਹੜੀ ਤੁਸੀਂ ਗੱਲ ਕਹੀ ਉਹ ਪੂਰੇ ਸ਼ੋਅ ਉਹਦੇ ਤੇ ਰਿਹਾ ਉਹ ਨਹੀਂ ਹਟਿਆ ਉਹਦੀ ਗਵਾਹੀ ਉਹਨੂੰ ਮੌਕਾ ਮਿਲਿਆ ਉਹਨੇ ਕਿਹਾ ਕਿ ਯਾਰ ਤੁਹਾਡਾ ਕਸੂਰ ਆ। ਬਸ ਕਿਆ ਕਰਨੇ ਯਾਰ ਉਹ ਤਾਂ ਆ ਉਸਤਾਦ ਜੀ ਦੇ ਕਮਰੇ ਚੋਂ ਨਿਕਲਦੇ ਹੀ ਪੁੱਛਣਾ ਸੀ ਬੇਟਾ ਕੀ ਕਿਹਾ ਉਸਤਾਦ ਜੀ ਨੇ ਇਹ ਕੀ ਕਿਹਾ ਉਸਤਾਦ ਜੀ ਨੇ ਮੈਂ ਕਿਹਾ ਲੈ ਲਓ ਵੀ ਐਂ ਕਰੀ ਮੈਂ ਇਹਨੂੰ ਇੱਕ ਗੱਲ 60 ਮਿੰਟ ਦਾ ਸ਼ੋਅ ਆ ਇੱਕ ਕਿਊ ਦੇਣਾ ਹੁੰਦਾ ਇੱਕ ਗੱਲ ਆਹੋ ਬਾਕੀ ਤੁਸੀਂ ਉਹਦੇ ਨਾਲ ਦੀਆਂ ਗੱਲਾਂ ਆਪੇ ਬਣਾਉਣੀਆਂ ਨੇ ਇਹ ਟਰੈਕ ਦੇਣਾ ਕਿ ਤੂੰ ਨਾ ਬਾਅਦ ਤੋਂ ਇਹਨਾਂ ਨੂੰ ਸਾਰਿਆਂ ਨੂੰ ਨਾ ਇਹੀ ਸੁਰ ਰੱਖਣਾ ਕਿ ਤੁਹਾਡੀ ਵਜ੍ਹਾ ਤੋਂ ਮੇਰਾ ਉਸਤਾਦ ਜਿਹੜਾ ਨਾ ਟੈਨਸ਼ਨ 'ਚ ਆ। ਹੁਣ ਇਹਦਾ ਮਤਲਬ ਇਹ ਨਹੀਂ ਕਿ ਇਹ ਇੱਕ ਗੱਲ ਕਹਿਤੀ ਸਭ ਤੋਂ ਪਹਿਲੇ ਹੁਣ ਅੱਗੋਂ ਇਹਦੀ ਤਸ਼ਰੀਹ ਕਰਨੀ ਆ ਇਹਨੂੰ ਖੋਲਣਾ ਵਾ ਕਿੱਦਾਂ ਤੁਸੀਂ ਤੰਗ ਕੀਤਾ ਹੋਇਆ। ਤੇ ਕਿੱਦਾਂ ਤੰਗ ਕੀਤਾ ਯਾਨੀ ਇਹ ਟਰੈਕ ਆ ਉਹ ਹੁਣ ਕੀ ਕਰਦਾ ਰਿਹਾ ਕਰੈਕਟਰ ਤੁਹਾਡੀ ਵਜ੍ਹਾ ਤੋਂ ਬਗੈਰ ਤੋਂ ਮੇਰਾ ਉਸਤਾਦ ਟੈਨਸ਼ਨ 'ਚ ਆ ਬਸ ਤੇ ਹੁਣ 3 ਮਿੰਟ ਲੰਘੇ ਨੇ ਫੇਰ ਕੋਈ ਗੱਲ ਹੋਈ ਫੇਰ ਕਹਿੰਦਾ ਮੈਂ ਕਹਿੰਦਾ ਤੁਹਾਡੀ ਵਜ੍ਹਾ ਤੋਂ ਮੇਰਾ ਉਸਤਾਦ ਟੈਨਸ਼ਨ 'ਚ ਫੇਰ 3 ਮਿੰਟ ਬਾਅਦ ਕਹਿੰਦਾ ਤੁਹਾਡੀ ਵਜ੍ਹਾ ਤੋਂ ਮੇਰਾ ਉਸਤਾਦ ਟੈਨਸ਼ਨ 'ਚ ਉਹਨੇ ਇਹ ਲੈਣ ਫੜ ਕੇ ਪੂਰਾ ਸ਼ੂਟ ਕਰਤਾ ਤਾਂ ਜੀ ਇਹ ਤੋਂ ਅੱਗੇ ਮੈਨੂੰ ਉਹਨਾਂ ਨੇ ਉਸਤਾਦ ਜੀ ਇਹ ਨਾ ਆਪ ਖੇਲਣ ਲੱਗ ਪਏ ਸੀ ਯਾਰ ਬਾਸ ਝੂਠ ਉਸਤਾਦ ਜੀ ਨੂੰ ਅਸੀਂ ਰੋਕ ਕੇ ਕਹਿ ਰਹੇ ਯਾਰ ਇੱਦਾਂ ਕਹਿ ਚੜਾਈ ਕਰ ਉਸਤਾਦ ਜੀ ਮੈਨੂੰ ਉਹ ਜਿੱਥੇ ਤੂੰ ਕਹਿ ਦੇਣਾ ਉੱਥੇ ਕੀ ਬਚਣਾ ਹਾਂਜੀ ਨਾਲੇ ਉਸਤਾਦ ਜੀ ਗੱਲ ਜੇ ਹੀ ਨਹੀਂ ਰਹੇ ਜਿੱਥੇ ਕਹਿਣਾ ਤੂੰ ਉੱਥੇ ਲੈਣਾ ਕੀ ਤਾਂ ਜੀ ਗੱਲ 'ਚ ਮੈਨੂੰ ਲੈ ਨਾ ਸੀ ਰਹੇ ਤੇ ਬਾਅਦ 'ਚ ਭਲਾ ਕੀ ਕਰਦੇ ਛੱਡ ਕੇ ਆ ਤੂੰ ਅੱਛਾ ਇਹ ਵੀ ਕਹੀ ਯਾਰ ਨਾ ਹਾਂਜੀ। ਮੁਨਾਫਕਤ ਹਾਂਜੀ ਚੜ ਕੇ ਆ ਤੂੰ ਤੂੰ ਹਾਂਜੀ ਅਬਾਸ ਸਾਹਿਬ ਜਿਆਦਾ ਮਿੱਠੇ ਨੇ ਤੇ ਨੋਨੀ ਨੇ ਬਹੁਤ ਗੇਮ ਖਰਾਬ ਕੀਤੀ ਅੱਛਾ, ਹੁਣ ਇਹ ਜਿਹੜੀ ਇਧਰੋਂ ਨੋਨੀ ਨਹੀਂ ਸੀ ਬੋਲਣ ਦਿੰਦਾ ਇਧਰੋਂ ਮਿੱਠਾ ਚੜਿਆ ਸੀ ਨਹੀਂ ਪੂਰਾ ਨਹੀਂ ਚੜਿਆ ਤੁਸੀਂ ਪਾਓ ਮਿੱਠੇ ਤੇ ਪਾਓ ਮੈਂ ਪੈਣੀ ਆ ਗੱਲ ਉੱਥੋਂ ਖਰਾਬ ਹੋਈ ਜਦੋਂ ਉਸਤਾਦ ਜੀ ਨੇ ਸਿੱਧਾ ਹੀ ਐਂਕਰ ਹੋ ਗਿਆ ਉਹ ਕੈਸਾ ਤਰ੍ਹਾਂ ਲੱਥੀ ਸਵਾਰੀ ਵਰਗਾ ਮੂੰਹ ਉਸ ਹਾਂਜੀ ਤੋਂ ਉਹ ਤੋਂ ਬਾਅਦ ਕੰਮ ਬਹੁਤ ਅੱਛਾ ਮੈਂ ਚੱਲਦਾ ਕੀ ਕਹਿੰਦਾ ਜਦੋਂ ਸਵਾਰੀ ਬੈਠੀ ਹੁੰਦੀ ਉਦੋਂ ਹੋਰ ਮੂੰਹ ਹੁੰਦਾ ਜਦੋਂ ਲੱਥ ਜਾਂਦੀ ਉਦੋਂ ਚੇਂਜ ਹੋ ਜਾਂਦਾ ਸਰ ਮੇਰੀ ਹੁਣ ਤੇ ਜਦੋਂ ਤਾਂ ਉੱਤੋਂ ਬੇਲੌਜੀਕਲੀਆਂ ਸਰ ਮੈਂ ਤੇ ਕੀਤੀ ਨਹੀਂ ਜਿਹਨੇ ਕੀਤੀ ਉਹ ਆ ਮੰਨਣ ਵੀ ਨਹੀਂ ਡਿਆ ਉਹ ਤੂੰ ਖਰਾਬ ਕੀਤਾ ਵਾ ਇਸ ਬੱਚੇ ਨੂੰ ਤੂੰ ਖਰਾਬ ਕੀਤਾ ਚੇਅਰਮੈਨ ਕਹਿਣ ਦੇ ਖਰਾਬ ਮੈਂ ਕਿਤੇ ਗਾਰਾ ਪਾਤਾ ਖਰਾਬ ਮੈਂ ਕੀ ਕਰਤਾ ਭਾਜੀ ਉਹਦੇ ਕਹਿੰਦੇ ਤੂੰ ਖਰਾਬ ਕੀਤਾ ਉਸਤਾਦ ਜੀ ਇਹ ਸੀਟ ਤੋਂ ਵਾਕਈ ਬਹਿਣਾ ਕੋਈ ਆਮ ਗੱਲ ਨਹੀਂ ਹੈ ਮਿੱਠੇ ਨੂੰ ਵੀ ਕਿਹਾ ਮੈਂ ਕਿਹਾ ਮਿੱਠਾ ਜੀ ਜਿਸ ਦਿਨ ਤੁਸੀਂ ਕਿਹਾ ਕਿ ਫੈਸਲਾ ਸਾਹਿਬ ਤੁਸੀਂ ਕਰਨਾ ਇੱਕ ਦਿਨ ਕਰਨਾ ਮਿੱਠੇ ਨੂੰ ਮੈਂ ਕਿਹਾ ਇੱਥੇ ਬਹਿਣਾ ਮਿੱਠੇ ਤੂੰ ਐਂਕਰ ਦੀ ਸੀਟ ਤੇ ਕਹਿੰਦਾ ਫੈਸਲਾ ਸਾਹਿਬ ਮੈਂ ਤੇ ਨਹੀਂ ਇੰਜ ਬਹਿਣਾ
ਜੇ ਮੈਂ ਬੈਠਾ ਤੇ ਫਿਰ ਮੈਂ ਪੱਕਾ ਹੀ ਬੈਠਾ। ਹਾਂਜੀ ਇਹਨੇ ਇਹ ਗੱਲ ਕੀਤੀ ਆ। ਪੱਕਾ ਮਤਲਬ ਮੈਂ ਕੀ ਕਿਹਾ ਵੀ ਥੱਲੇ ਗਿਲੂ ਲਾ ਦੋ। ਇਹਨੇ ਕਿਹਾ ਪਹਿਲੇ ਮੈਂ ਸ਼ਾਮ ਇਹ ਨੂੰ ਗੱਲ ਹੀ ਨਹੀਂ ਕੀਤੀ ਇਹਦੇ ਨਾ ਮਿੱਠੇ ਉਸਤਾਦ ਜੀ ਮੈਂ ਅਕਸਰ ਭਾਈ ਮਿੱਠੇ ਨੂੰ ਫੋਨ ਤੇ ਯਾਰ ਸੁਣਿਆ ਵਾ ਲੋਕਾਂ ਨੂੰ ਕਿੰਨਾ ਕਹਿੰਦਾ ਵਾ- ਮਿੰਟ ਹੋ ਗਏ? 1 ਮਿੰਟ 30 ਮਿੰਟ ਹੋ ਗਏ ਸ਼ੋਅ ਦੇ। ਮੈਨੂੰ ਇੱਕ ਵਾਰੀ ਕੁੱਟ ਲਓ, ਦੈੜ ਲਓ, ਇਹੀ ਚਾਹੁੰਦਾ ਤੁਸੀਂ? ਇੱਕ ਵਾਰੀ ਸੁਣੀ ਫੇਰ ਲਓ। ਬੱਚਾ ਖਰਾਬ ਕਰਤਾ ਤੂੰ। ਬੱਚਾ ਇੱਕ ਵਾਰੀ ਕੁੱਟ ਲਿਆ ਤੇ ਅੱਗੋਂ ਜਿਹੜੀਆਂ ਕਈ ਗੱਲਾਂ ਪਤਾ ਲੱਗਣੀਆਂ ਉਹ ਮਿਸ ਹੋ ਜਾਣੀਆਂ। ਉਹ ਮੇਰੇ ਵੀ ਜ਼ਿਹਨ 'ਚ ਤੇ ਮੈਂ ਕੀਤੀਆਂ ਕਿ ਨਹੀਂ ਕੀਤੀਆਂ? ਇਸ ਗੱਲ ਦਾ ਪਸੇ ਮੰਜ਼ਰ ਭਲਾ ਕੀ ਹੈ? ਇਹਨੂੰ ਚੁੱਪ ਕਰਾਇਆ ਜਾਣ ਕੇ। Yes. ਆਵਾਜ਼ ਦਬਾਈ ਗਈ ਇਹਦੀ। ਇਹਨੂੰ ਫਲੋਪ ਕੀਤਾ ਗਿਆ ਕਿ ਮੇਰਾ ਇਸ ਸੀਟ ਤੇ ਕਬਜ਼ਾ ਹੋਇਆ। ਤਾਜੀ ਜੁਗਤਾਂ ਲਾਦੇ ਸੀਗੇ, ਮੈਂ ਜੁਗਤਾਂ ਲਾ ਜਾਂਦਾ ਸੀ, ਮੈਂ ਜੁਗਤਾਂ ਕਰਨ ਲੱਗ ਪੈਂਦਾ ਸੀ। ਜਦੋਂ ਫਿਰ ਸਿਟੂਏਸ਼ਨਾਂ ਆ ਜਾਂਦੇ ਸੀ, ਕੰਮ ਉਦੋਂ- ਸਿਟੂਏਸ਼ਨਾਂ ਲਾਉਂਦਾ ਸੀ, ਫਿਰ ਇਹ ਦੋਵੇਂ ਖੇਲਣ ਲੱਗ ਪੈਂਦੇ ਸੀ। ਨਹੀਂ ਮੈਨੂੰ ਫਿਰ ਤੂੰ ਹਰ ਗੱਲ ਤੇ ਉੱਪਰ ਉਹਨੂੰ ਵੀ ਨਾਲ ਕਹਿਨਿਆ ਤੇ ਸਿਰ ਤੂੰ ਕੱਲਾ ਉਹਦੀ ਹੋਇਆ ਉਹ ਆਹੋ। ਤੇਰੀ ਬਗਲ ਮੇ ਚੋਰ ਬੈਠਾ। ਤਾਜੀ ਹਾਂਜੀ ਇਹ ਪਹਿਲੇ ਇੰਨੇ ਹੀ ਗਿਆ ਹਾਂ ਏਦਾਂ ਗੱਲ ਕਰ। ਹਾਂਜੀ ਇਹ ਕਹਿੰਦਾ ਜੀ ਮੈਂ ਕਿਹਾ ਤੇਰਾ ਮੂੰਹ ਹੀ ਨਹੀਂ ਕਲੋਜ਼ ਵਾਲਾ ਹੈਗਾ। ਹਾਂ। ਕਹਿੰਦਾ ਜਿਹੜਾ ਕਲੋਜ਼ ਵੀ ਲੱਗ ਜਾਵੇ। ਆਉਣੇ ਤੇ ਇਹਨੇ ਬਹਿਣਾ ਜਿਹਦਾ ਕਲੋਜ਼ ਵੀ ਲੱਗ ਜਵੇ ਤੇਰਾ ਮੂੰਹ ਕਲੋਜ਼ ਵਾਲਾ ਹੈਗਾ ਹੀ। ਅੱਛਾ ਤੇਰਾ ਮੂੰਹ ਸਿਰਫ ਮਾਸਟਰ ਸ਼ਾਟ ਵਾਲਾ। ਯਾਨੀ ਤੇਰੇ ਨਾਲ 4-5 ਹੋਰ ਮੂੰਹ ਵੀ ਨਜ਼ਰ ਆਉਂਦੇ ਹੋਣ ਤੇ ਫਿਰ ਤੂੰ ਵਿੱਚ ਮਿਕਸ ਹੋਇਆ ਹੁੰਦਾ। ਹਾਂ ਸੋਲੋ ਵਾਲਾ ਤੇਰਾ ਮੂੰਹ ਹੀ ਨਹੀਂ। ਇਹੀ ਗੱਲ। ਇਹ ਭਾਈ ਉਹਨਾਂ ਦਾ ਦੇਖ ਐਂਕਰ ਤੇ ਇਹ ਸੋਚ ਹੁੰਦੀ ਹਾਂਜੀ। ਉਹਨੂੰ ਕੈਮਰੇ ਟੈਕਨੀਕਲ ਦਾ ਵੀ ਪਤਾ ਵਾ। ਜੀ ਮੇਰੀ ਗੱਲ ਸੁਣੋ, ਮੈਂ ਉਸ ਤੋਂ ਬਾਅਦ ਦੂਜੀ ਗੱਲ ਨਹੀਂ ਕੀਤੀ। ਮੈਂ ਸਮਝ ਗਿਆ ਇਹਦੀ ਗੱਲ ਕਿ ਇਹ ਸਹੀ ਕਹਿ ਰਹੇ ਹੋ। ਮੈਂ ਉਸ ਤੋਂ ਬਾਅਦ ਕਿਹਾ ਹੀ ਤੇ ਮਿੱਠਾ ਪੂਰਾ ਸਿਰ ਮਿੱਠੇ ਨੇ ਇੱਥੇ ਤੱਕ ਕਹਿਤਾ ਵਾ ਕਿ ਤੁਸੀਂ ਅੱਜ ਮੇਰੇ ਨਾਲ ਤੁਰੋ, ਕੱਲ ਇਸ ਸੀਟ ਤੇ ਮੈਂ ਬੈਠਾ ਹੋਵਾਂਗਾ। ਇਸ ਕੋਠੀ ਦਾ ਇੱਥੇ ਦੇ ਖਰਚੇ ਭਾੜੇ ਸਾਰਾ ਕੁਝ ਮੇਰੀ ਜ਼ਿੰਮੇਵਾਰੀ ਹੈ। ਦਾਨਿਸ਼ ਭਾ ਮੈਂ ਸ਼ਰਾਬ ਪੀਂਦਾ ਵਾ ਵੀ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। ਮੈਂ ਕਿਸ ਟਾਈਮ ਕਰਤੀਆਂ? ਯਾਰ ਅਸੀਂ ਝੂਠ ਓਏ ਬੋਲਣੇ। ਮੇਰੇ ਸਾਹਮਣੇ ਕੀ ਬੇਟਾ ਮੈਂ ਪਾ ਤੁਸੀਂ ਤਾਂ 7 ਵਜੇ ਚਲੇ ਗਏ ਸੀ, ਤੇਰੇ ਸਾਹਮਣੇ ਵੀਡੀਓ ਕਾਲ ਤੇ ਲੱਗੇ ਤੁਸੀਂ। ਮੈਂ ਨਹੀਂ ਗੁਨਾਹਗਾਰ, ਅੱਲਾ ਮਾਫੀ ਦੇਵੇ। ਹੱਲੇ ਇੱਥੇ ਹੀ ਸੀ ਦਾਣੇ ਕੋ ਬੈਠ ਕੇ ਜਦੋਂ ਡਿਸਕਸ ਹੋਈ ਨਾ, ਮੈਂ ਪਿੱਛੇ ਖਲੋਤਾ ਹੋਇਆ ਸੀ। ਪਰ ਤੁਹਾਡਾ ਅਫਾਰੇ ਰਗਾਮੂ ਇਹ ਅਫਾਰਾ ਨਹੀਂ ਹੋਇਆ ਹੁੰਦਾ ਤੇ ਗਵਾਹੀਆਂ ਕਿਦਾਂ ਦੇਣ ਦੇ ਤੁਸੀਂ? ਸ਼ੋਅ ਦੇ ਵਿੱਚੋਂ ਵੀਡੀਓ ਕੱਢ ਕੇ ਦਿਖਾਵਾਂਗਾ, ਬਲਕਿ ਤੁਸੀਂ ਖੁਦ ਦੇਖ ਲੈਣਾ। ਕਮੈਂਟਸ ਨਾਜ਼ਰਨ ਕੱਢ ਕੇ ਦਿਖਾਣਗੇ। ਮੈਂ ਕਿਹਾ ਕਿ ਉਸਤਾਦ ਜੀ ਤੋਂ ਬਗੈਰ ਅਸੀਂ ਸਾਰੇ ਜ਼ੀਰੋ ਆ। ਉਹ ਵੀਡੀਓ ਕੱਢ ਕੇ ਦਿਖਾਣਾ ਇੰਨਾ ਕਲਿੱਪ ਉਸਤਾਦ ਜੀ ਮੈਂ ਬਾਵਸੂਖ ਸਰਾਏ ਨਾਲ ਕਹਿ ਉਹ ਭਾਜੀ ਮੈਂ ਵੀ ਜ਼ੀਰੋ ਹੀ। ਮੈਂ ਕਦੋਂ ਕਹਿ ਰਿਹਾ ਮੈਂ ਟੈਟਰਾ 4 ਆ, ਮੈਂ ਵੀ ਜ਼ੀਰੋ ਹੀ ਆ ਉਸਤਾਦ ਜੀ ਤੋਂ ਬਗੈਰ। ਯਾਰ ਮੈਂ ਤਾਂ ਗੱਲ ਹੀ ਕੋਈ ਨਹੀਂ ਕੀਤੀ। ਐਂਕਰ ਜੀ ਕਿਤੇ ਹੁਣ ਤੂੰ ਕਿੱਡਾ ਚੌਕਸ ਹੋਇਆ? ਰਾਤੀ ਤੈਨੂੰ ਇੱਥੇ ਨੀਂਦ ਸੀ ਉੱਤਰ ਤੇ ਰਾਤੀ ਤੇਰੇ ਬਿਸਤਰਾ ਦੇਣ ਨੂੰ ਫਿਰਦੇ ਸੀ। ਹੁਣ ਉਸਤਾਦ ਜੀ ਦੀ ਵਜ੍ਹਾ ਤੋਂ ਤੁਸੀਂ ਲੈ ਰਹੇ ਗੱਲ ਮੇਰੀ। ਰਾਤੀ ਤੇ ਤੁਸੀਂ ਦੇਖ ਹੀ ਨਹੀਂ ਰਹੇ ਮੇਰੇ ਵੱਲ। ਉਸਤਾਦ ਜੀ ਮੈਨੂੰ ਇਦਾਂ ਲੱਗਦਾ ਸੀ ਮੈਂ ਬਾਹਰ ਬਹਿ ਕੇ ਇਹਨਾਂ ਦਾ ਸ਼ੋਅ ਵੇਖਣ ਨੂੰ। ਔਰ ਸਾਨੂੰ ਵੀ ਇਦਾਂ ਲੱਗ ਰਿਹਾ ਸੀ ਅਸੀਂ ਬਗੈਰ ਐਂਕਰ ਤੋਂ ਸ਼ੋਅ ਕਰਨ ਰਹੇ ਆ। ਤੂੰ ਐ ਸੀ ਜਿਵੇਂ ਕੋਈ ਸਵਾਰੀ ਲੈਣ ਆਇਆ ਤਾਂ ਬੈਠਾ ਸੀ ਬੱਸਾਂ ਡੇਕਣੇ ਤੂੰ ਐ। ਉਸਤਾਦ ਜੀ ਸ਼ੋਅ ਇੱਥੇ ਕਰਦੇ ਸੀ, ਇੱਥੇ ਜਾ ਕੇ ਫਿਰ ਥੱਲੇ ਲਿਆ ਕੇ ਮੈਨੂੰ ਕਹਿੰਦੇ ਸੀ ਚੱਲ ਆ। ਹਾਂਜੀ ਅਸੀਂ ਇੱਥੇ ਕਰਦੇ ਸੀ। ਇੱਕ ਐਸੀ ਗੱਲ ਕਰਦਾ ਸੀ ਉਹ ਇੱਥੇ ਨੇ ਫਿਰ ਉਹ ਨਾਲੇ ਬੇਟੇ ਉਸਤਾਦ ਇੰਜ ਜੀ ਨਾ ਮਾਣ ਕਰ ਯਾਰ, ਇੰਜ ਨਾ ਕਰ। ਹਲੇ ਮਾਨ ਕਾ ਤਾਂ ਯਾਰੋ ਅੱਲਾ ਮਾਫੀ ਤੇ ਜਗੋ ਤਕੱਬਰ ਨਾ ਕਰ ਯਾਰ ਮਿੱਠੇ। ਯਾਰ 5-7 ਤੂੰ ਮਿੰਟ ਬਹੁਤ ਵੱਡਾ ਕਾਮੇਡੀਅਨ ਹੈ ਮਿੱਠੇ, ਤੂੰ ਤਕੱਬਰ ਵਾਲੀ ਗੱਲ ਨਾ ਕਰ। ਉਸਤਾਦ ਦੇ ਮੁਹਤਰਮ ਜ਼ਰਾ ਮੁਹਤਾਤ ਰਵੋ, ਤੁਹਾਡੀ ਬੜੀ ਮਿਹਰਬਾਨੀ ਉਸਤਾਦ ਜੀ। ਹਲੇ ਤੇ ਮੈਂ ਕਿਉਂ ਮੇਰੇ ਕੋ ਮਰਵਾਣੇ ਜੇ ਬੰਦੇ? ਮੈਂ ਹੱਲੇ ਸ਼ੁਕਰ ਕਰਦਾ ਵਾਂ ਕਿ ਇਹਨਾਂ ਨੇ ਆਪਣੀ ਰੋਟੀ ਦਾ ਜ਼ਿੰਮਾ ਤੁਹਾਡੇ ਪੱਲੇ ਨਹੀਂ ਪਾਇਆ। ਨਹੀਂ ਤੇ ਅਗਲੇ ਦਿਨ ਹੀ ਤੁਸੀਂ ਸ਼ਾਇਦ ਇੱਕ ਸ਼ਾਇਦ ਉਹ ਸਾਲਨ ਜੇ ਦੇ ਵਿੱਚ ਕਹੋ ਉਸਤਾਦ ਜੀ ਤੁਹਾਡੇ ਲਈ ਲੈ ਕੇ ਆਏ। ਓਏ ਬਿਜਲੀ ਸਹੀ ਕਰਨ ਵਾਲੇ ਖੁਸਰੇ ਹਰ ਸ਼ਾ ਬੰਦ ਕਰਾਤੀ ਸਾਡੀ। ਰੋਟੀ ਹੁਣ ਇੰਨਾ ਕਿ ਸਲਾਦ ਲੈ ਕੇ ਆਉਨੇ ਆ, ਰੋਟੀ ਤੇ ਨਾ ਕਰ। ਨਾਲੇ ਮੈਨੂੰ ਕੋਈ ਗੱਲ ਤਾਂ ਦੱਸੋ, ਗੱਲ ਪੂਰੀ ਸੁਣੀ ਦੀ ਉਹਦੀ ਬਜ਼ੁਰਗੋ। ਕੀ ਸਮਝੇ ਤੁਹਾਡਾ ਫੁੱਲੇ 3 ਮਿੰਟ ਦਾ ਸ਼ੋਅ ਹੋਇਆ ਸੀ ਮਿੱਠੇ ਤੂੰ ਮੇਰੀ ਗੱਲ ਸੁਣ ਲੈ। ਮੈਂ ਹੁਣ ਗੱਲ ਕਰਨਾ ਇੰਜ ਤੇ ਫਿਰ ਮੇਰੇ ਹਿਸਾਬ ਨਾਲ ਤੁਸੀਂ 60 ਮਿੰਟ ਬਹੁਤ ਔਖੇ ਪੂਰੇ ਕੀਤੇ। ਹਾਂਜੀ ਤਾਜੀ ਬੜੀ ਔਖੇ। ਤਾਜੀ ਤੁਸੀਂ ਇੱਕ ਸ਼ੋਅ 'ਚ ਕਿਹਾ ਹਰ ਬੰਦੇ ਦੀ ਕਿਸਮਤ 'ਚ ਨਾ 2 ਬੇਵਕੂਫ ਬੰਦੇ ਲਿਖੇ ਹੁੰਦੇ ਆ। ਰਾਤੀ 4 ਸੀ ਉਸਤਾਦ ਜੀ। ਓਏ ਬਾਸ ਮੇਰਾ ਨਾਮ ਮੈਨੂੰ ਨਾ ਵਿੱਚ ਐਡ ਕਰ। ਭਾਜੀ ਮੈਂ ਕੋਈ ਗੱਲ ਨਹੀਂ ਭਾਜੀ, ਕੀਤੀ। ਮੇਰੀ ਗੱਲ ਉਰੇ ਆ। ਪਹਿਲਾਂ ਬੇਵਕੂਫ ਪਾਈ ਉਹਨੇ ਤੈਨੂੰ ਆ। ਪਹਿਲਾਂ ਬੇਵਕੂਫ ਵੀ ਤੂੰ ਆ। ਗੱਲੀ ਗੱਲ ਤੇ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਬੰਦਾ ਐਸਾ ਜਿਨੇ ਅਬਾਸ ਤੇ ਤਸ਼ੱਦਦ ਵੀ ਕੀਤਾ। ਤੇ ਕਰਨਾ ਸੀ। ਹਾਂਜੀ ਹਾਂਜੀ ਉਹ ਤਾਜੀ ਹਾਂਜੀ ਬੈਠਾ Wind up ਸਾਡੀ ਤੇ। ਆ ਜਿਹੜਾ ਤੁਸੀਂ ਹਲਕ ਰੱਖਿਆ ਨਾ ਇੱਥੇ ਲਓ ਜੀ ਮੈਂ ਆ ਹੁਣ ਕਰਾਚੀ ਵਾਲਾ ਸਟਾਈਲ ਟਾਈਪ ਜਦੋਂ ਕੋਈ ਹੋਇਆ ਕਰੀ ਨਾ ਆ ਵੀ ਮਾਰਿਆ ਹੱਸਣਾ। ਹਾਂ ਕਿਉਂਕਿ ਤੁਸੀਂ ਨਾ ਇੱਕਦਮ ਲਾਫਟਰ ਉਹਦਾ ਕਰ ਦਿੰਨੇ ਆ ਖਰਾ। ਹੁਣ ਇਹਦਾ ਤੁਸੀਂ ਪੌਜ਼ ਲਿਆ ਕਰਨਾ ਵਾ। ਇਹ ਲਾਫਟਰ ਆ। इसने मुझे चांटे भी लगाए आखिर। ਤੁਸੀਂ ਯਕੀਨ ਕਰੋ 60 ਮਿੰਟ ਇਹੀ ਕਹਿੰਦੇ ਨਾਂਗੇ ਬਣੋ। ਉਹ ਐਂਕਰ ਸੌਂ ਗਈ, ਐਂਕਰ ਸੌਂ ਗਏ, ਐ ਬੈਠਾ ਜੀ ਕੀ ਜਾਓ। ਹਰ ਗੱਲ ਤੇ ਨਹੀਂ ਵਜਣਾ ਕੋਈ ਗੱਲ ਪੰਚ ਲੈਣੀ ਹੋ। ਜੀ ਇੱਕ ਮਿੰਟ ਯਾਰ, ਇੱਕ ਮਿੰਟ ਯਾਰ। ਇਹ ਕੋਈ ਗੱਲ ਆ ਇਹ ਚ ਕਿਹੜੀ ਹਾਸੇ ਵਾਲੀ ਗੱਲ ਸੀ ਵੀ ਮੈਂ ਪੂਰਾ ਡਰਮ ਬਜਾ ਦੇ। ਅੱਛਾ ਉਸਤਾਦ ਜੀ ਇਸ ਬੰਦੇ ਨੇ ਇਹ ਬੱਚਾ ਖਰਾਬ ਕਰਤਾ ਸਿੱਧੀ ਸਾਹਿਬ। ਹਾਂ ਇੱਥੇ ਤੱਕ ਜਾਓ। ਇੱਕ ਮਿੰਟ ਯਾਰ। ਅਰੇ ਕੀ ਕਹਿੰਦੇ ਇਹਨੇ ਬੱਚਾ ਖਰਾਬ ਕਰ ਦਿੱਤਾ। ਮੈਂ ਕੱਚੇ ਤੇ ਲਾਤਾ ਬੱਚਾ। ਮੈਂ ਬੱਚਾ ਕਿੰਨਾ ਖਰਾਬ ਕਰਤਾ। ਵੈਸੇ ਮੈਂ ਤੁਹਾਨੂੰ ਗੱਲ ਦੱਸਾਂ,
ਇਹ ਤੋਂ ਬਗੈਰ ਤੁਸੀਂ ਸਹੀ ਸੀਗੇ। ਭਾਈ ਕੋਈ ਜਿੰਨਾ ਕੁ ਗੱਲ ਕਰੇਗਾ ਉਸ ਹਿਸਾਬ ਨਾਲ ਮੈਂ ਡਰਮ ਜਾਉਣਾ। ਅੱਛਾ ਉਸਤਾਦ ਮੁਹਤਰਮ ਮਾਜ਼ਰਤ ਨਾਲ ਤੁਸੀਂ ਹੈ ਨਾ ਆਪਣੀ ਗਿਰਫਤ ਮਜ਼ਬੂਤ ਰੱਖਣਾ, ਹਾਂ ਕਿਉਂਕਿ ਬੰਦੇ ਹੋਰ ਕਿਉਂਕਿ ਬੰਦੇ ਚੜੇ ਹੋਏ ਨੇ। ਇੱਕ ਕਰੈਕਟਰ ਨੇ ਇੱਕ ਨੇ ਕਿਹਾ ਕਿ ਮੈਂ ਜਿਹੜੇ ਉਸਤਾਦ ਜੀ ਬਦਾਮ ਖਾਂਦੇ ਕਿਸੇ ਦਿਨ ਮੈਂ ਬਦਾਮ ਕੱਢਣੇ ਆ। ਮਿੱਠਾਪੁਰੀ ਆਈ ਸਾਨੂੰ ਮਿੱਠੇ ਦੇ ਮਿੱਠੇ। ਨਾਮ ਲੈ ਕੇ ਕਹਿ ਬਾਜ਼ੇ ਜਿਹੜਾ ਬੰਦਾ ਇਸ ਬੱਚੇ ਨੂੰ ਖਰਾਬ ਕਰ ਸਕਦਾ ਹੈ, ਹਾਂਜੀ ਉਹ ਕੁਝ ਵੀ ਕਰ ਸਕਦਾ। ਸ਼ਰਾਬ ਕਰਕੇ ਮੈਂ ਹੁਣ ਉਹਦੀ ਭੁਰੀ ਕਢਾ ਦਵਾਂ ਫਿਰ ਠੀਕ ਹੋ ਜਾਏਗਾ। ਨਾਲੇ ਮੈਨੂੰ ਤਾਂ ਸਮਝ ਲੱਗੀ, ਮੈਨੂੰ ਆਪ ਨਹੀਂ ਪਤਾ ਮੈਂ ਇੰਨਾ ਗਲੀਜ਼ ਆ ਯਾਰ, ਇੰਨਾ ਗੰਦਾ ਬੰਦਾ ਮੈਂ। ਤਾਜ ਜੀ ਨੇ ਮੋਦੀ ਮੈਂ ਘਰ ਕਿੱਦਾਂ ਰਹਿੰਦੇ ਆਪਣੀ ਫੈਮਿਲੀ 'ਚ। ਹਾਂ ਸਹੀ ਸਾਜ ਯਾਰ ਭਾਈ ਫੈਸਲ ਜਿਹੜਾ ਬੰਦਾ ਭਰਾਵਾਂ ਦਾ ਨਹੀਂ ਬਣਿਆ ਉਹਨੇ ਕਿਸੇ ਦਾ ਕੀ ਬਣਨਾ। ਨਹੀਂ ਮਿਊਜ਼ਿਕ ਅੱਛਾ ਲੇਕਿਨ ਕੋਈ ਸੈਟਿੰਗ ਨਹੀਂ ਹੈ ਹਲੇ, ਹਨਾ ਹਲੇ। ਹਾਏ ਹਾਏ ਇਦਾਂ ਹੀ ਖੇਲੇ ਰਾਤੀ ਇੱਥੇ। ਚਲੋ ਬਾਜੀ ਐ ਲੱਗਣੇ ਉਹ ਬੁੱਗਾ ਸਦਿਆ ਸੀ। ਮਹਿਮਾਨ ਐਕਸੂਸੀ ਆ ਗਿਆ ਸੀ ਤਾਂ ਲੰਮਾ ਵੱਜਿਆ। ਮਸ਼ਹੂਰੀ ਵੀ ਆ ਗਈ ਉਸਤਾਦ ਜੀ ਉਧਰ। ਇਹ ਬੰਦ ਕਰੋ ਸਾਜ ਜੀ। ਪੇੜ ਵਾਲਾ ਲੈਣਾ ਮੈਂ, ਪੇੜ ਵਾਲਾ। ਔਰ ਰਹਿਣ ਦਿਓ ਉਸਤਾਦ ਜੀ, ਸਾਡੇ ਕੋਲ ਪਿਆ ਤੇ ਹੋਇਆ ਬਾਹਰ। ਕਿਹੜਾ? ਉਹ ਨੀਲੇ ਰੰਗ ਦਾ ਉਹ ਰੱਖ ਲਓ ਸਾਡਾਂ ਦੇ। ਨਹੀਂ ਉਹ ਨਾ ਜ਼ਾਇਆ ਕਰਨ। ਕੰਮ ਸਹੀ ਉਦੋਂ ਖਰਾਬ ਹੋਇਆ, ਹਾਲਾਂਕਿ ਐਂਕਰ ਸੀ ਹਯਾ ਕਰਨੀ ਚਾਹੀਦੀ ਸੀ ਭਾਈ ਮਿੱਠੇ ਨੂੰ। ਕਹਿੰਦਾ ਬੜਾ ਤਰ੍ਹਾਂ ਲੰਗੜੇ ਖੁਸਰੇ ਵਰਗਾ ਮੂੰਹ ਆ। ਸਿੱਧੀ ਗੱਲ ਕੀਤੀ ਉਹ। ਸਿੱਧੀ ਤਾਂ ਜੀ ਉੱਤੋਂ ਜੁਗਤਾਂ ਛੋਟੇ ਵਰਦੀਆਂ ਲਿਆਏ ਜਾਂ ਤੇ ਵੱਡੇ 3-4 ਲੈਣਾ ਦੀ ਜੁਗਤ ਇੰਨਾ ਕਰਦੇ ਪਾਗਲ ਪਏ। ਵਾਲੇ ਨਹੀਂ ਆਉਂਦੇ ਆ। ਵੱਡੇ ਵਰਦੇ ਕਿਹੜੀ ਦਿਨ ਜੂਤ ਕਰਕੇ ਮੈਂ ਕਹਿ ਦਿਆ ਕਰਨਾ ਵੀ ਵਕਫਾ ਰੋਟੀ ਖਾ ਕੇ ਮੈਂ ਘਰੋਂ ਆਉਣਾ, ਫਿਰ ਆ ਕੇ ਸ਼ਾਮ ਨੂੰ 5 ਵਜੇ ਤੱਕ ਇੱਕ ਜੁਗਤ ਚੱਲਦੀ ਰਹਿੰਦੀ। ਬਾਹਰ ਤੋਂ ਲਪੇਟ ਕੇ ਲਿਆਂਦੇ ਤੂੰ। ਨਹੀਂ ਹੁਣ ਝੂਠ ਬੋਲਣੇ ਆ। ਕੱਲ ਨੂੰ ਕਹਿਣੇ ਸੀ ਸ਼ਾਲ ਲਵੇਟੀ ਹੁੰਦੀ ਕੁੱਕੜ ਨੇ। ਮੈਂ ਤੇ ਕਿਹਾ ਹੀ ਨਹੀਂ ਸੀ ਨੋਨੀ ਜੀ, ਮੈਂ ਤੇ ਇਹ ਕਿਹਾ ਸੀ ਕਿ ਬੜਾ ਤੇਰਾ ਮਤਰੀ ਕੱਛਰ ਕਾ ਮੂੰਹ ਏਦਾਂ। ਓਏ ਤੂੰ ਬੱਚਾ ਖਰਾਬ ਕਰਤਾ ਮੈਂ ਬਸ ਠੀਕ ਆ, ਹੁਣ ਝਰੀ ਮਾਰੋ, ਹਲਕਾ ਨਵਾਂ ਨੋਟ ਮਾਰੋ, ਬੱਚਾ ਸੈੱਟ ਹੋ ਜਾਏਗਾ। ਤਾਜ ਜੀ ਦਾ ਐਡਾ ਵੱਡਾ ਫਾਰਵਰਡ ਸੀ ਨਾ, ਮਤਲਬ ਜਿੰਨਾ ਮਰਜ਼ੀ ਖੇਡਦੇ ਉੱਤੇ 120 ਮਿੰਟ ਵੀ। ਤੇ ਮੈਨੂੰ ਪਤਾ ਰਾਤੀ ਮੈਂ ਇਹ ਤੁਹਾਡਾ ਕਸੂਰ ਆ ਕਿੱਦਾਂ ਵਿੱਚ ਪਾਇਆ ਤਾਜ ਜੀ। ਬਹੁਤ ਮੁਸ਼ਕਲ ਇਹਨਾਂ ਨੇ ਇਹ ਵੀ ਕਰਤਾ ਸੀਗਾ ਵਿੱਚੋਂ। ਨਾਲੇ ਇਹਦਾ ਰੰਗ ਪੀੜਾ ਹੋ ਗਿਆ ਸੀ ਪਹਿਲੇ ਮਿੰਟ ਤੇ ਜਦੋਂ ਬੈਠਾ ਹਾਂ। ਇਹ ਰਹੇ ਨਹੀਂ ਇਹ। ਐਂਕਰੀਆਂ ਕਰਨੀਆਂ ਸੌਖੀਆਂ ਨਹੀਂ, ਐਂਕਰੀ ਧਰ ਤੋਂ ਇਲਾਵਾ ਕੋਈ ਨਹੀਂ ਕਰ ਕੋਈ ਨਹੀਂ ਕਰ ਸਕਦਾ। ਅਸੀਂ ਨਹੀਂ ਅੱਜ ਤੱਕ ਕਿਹਾ ਵੀ ਇਸ ਸੀਟ ਨੂੰ ਅਸੀਂ ਛੂ ਲਈਏ, ਅਸੀਂ ਬੈਠੀ ਆ। ਮੈਂ ਅਕਸਰ ਭਾਈ ਮਿੱਠੇ ਨੂੰ ਫੋਨ ਸੁਣਦੇ ਆ ਦੇਖਿਆ ਵਾ, ਕਹਿੰਦਾ ਯਾਰ ਬਸ ਦੁਆ ਕਰੋ ਹੋਰ 2-4 ਸਾਲ ਫਿਰ ਸਾਡੀ ਵੀ ਵਾਰੀ ਆਉਣੀ ਆ। ਤੁਸੀਂ ਨਾ ਟੈਨਸ਼ਨ ਲਓ, ਬਸ ਵੇਟ ਕਰੋ। ਅਸੀਂ ਇੱਥੇ ਹੀ ਆ। ਤੇ ਉਸਤਾਦ ਜੀ ਤੇ ਕੀ ਆ, ਉਸਤਾਦ ਜੀ ਨੂੰ 2 ਵਾਰੀ ਕਹਿ ਦਈਏ ਕਿ ਮੇਰੀ ਗੱਲ ਸੁਣੋ, ਸੁੱਤੇ ਰਹਿੰਦੇ ਆ। ਓਏ ਤੈਨੂੰ ਸਾਡਾ ਹਰ ਗੱਲ ਦਾ ਪਤਾ, ਤੂੰ ਮੇਰੇ ਖੀਸੇ 'ਚ ਰਹਿਣ ਡਿਆ, ਮੈਨੂੰ ਹਰ ਸ਼ੈ ਦਾ ਪਤਾ ਵਾ। ਜਿਹੜੀ ਗੱਲ ਕਰਦਾ ਤੈਨੂੰ ਪਤਾ ਹੁੰਦੀ। ਫੋਨ ਸੁਣਨ ਦਿਆ ਸੀ ਉਹਦੇ ਸਾਹਮਣੇ ਤੂੰ। ਨੇ ਚੋਰ ਪੁਰਨ ਦਿਆ, ਫੋਨ ਚੋਂ ਨੇ ਚੋਰ ਪੁਰਨ ਦਿਆ, ਉਸਤਾਦ ਜੀ ਦੇ ਫੋਨ ਸੁਣਨ ਦਿਆ। ਤੁਹਾਡੀਆਂ ਵੀ ਗੱਲਾਂ ਦੱਸੀ ਜਾਂਦੇ ਆ ਕਿ ਉਸਤਾਦ ਜੀ ਇਦਾਂ ਕਹਿੰਦੇ, ਉਸਤਾਦ ਜੀ ਕਹਿੰਦੇ ਮੈਂ ਦਵਾਈ ਲੈਣਾ ਹੱਥ 'ਚ ਸਮੇਟ ਕੇ ਮੈਂ ਸੌਣ ਚਕਾਤੇ ਮੈਂ ਡੱਬੇ। ਕੱਲ ਤੁਸੀਂ ਸੌਣ ਚਕਾਏ ਕੋ ਡੱਬੇ ਚਕਾਏ? ਹਾਂ ਬਸ ਮੈਂ ਹੱਥ 'ਚ ਨੀਲ ਕਰਨੇ ਆ, ਮੈਨੂੰ ਦੱਸਣਾ ਵੀ ਨਹੀਂ ਹੈਗਾ, ਇੱਥੇ ਤਾਲਾ ਲੱਗਾ ਰਹਿਣਾ, ਅੰਦਰੋਂ ਆਵਾਜ਼ ਨਹੀਂ ਜਾਨੀ, ਅੰਦਰ ਨਹੀਂ ਹੈ, ਇਹ ਹੈ ਉਹ ਹੈ। ਹਾਂਜੀ ਹਾਂਜੀ ਹੁਣ ਅਸੀਂ ਦੱਸਿਆ ਵਾ। ਉਹ ਤੇ ਉਹਦਾ ਦੱਸਿਆ। ਕੱਲ ਸਾਰਿਆਂ ਨੂੰ ਕਹਿਣ ਡਿਆ ਸੀ ਮਿੱਠਾ ਮੇਥੇ ਗੱਲ ਪਤਾ ਕੀ ਆ। ਕਰ ਲੈ ਮੇਰੇ ਉਸਤਾਦ ਜੀ ਕਰ ਲਓ ਉਸਤਾਦ ਕਰ ਲਓ। ਅੱਜ ਦੀ ਹਵਾ ਖਰਾਬ ਹੋ ਗਈ। ਵੀ ਨੋਟ ਫਲੋਚ ਨਿਕਲ ਗਈ, ਬੜਾ ਪੀਰਾਂ ਦੇ ਢੇਡ ਰਗਾ ਮੂੰਹ ਆ, ਫਲੋਚ ਨਿਕਲ ਗਈ। ਠੀਕ ਹੈ। ਤਾਂ ਵੀ ਕਰ ਪਹਿਲੀ ਵਾਰ ਸਹੀ ਵੱਜਿਆ। ਤੇਰੇ ਗੱਲ ਤੇ ਨਹੀਂ ਮਾਰਿਆ, ਉਹਦੇ ਰਿਐਕਸ਼ਨ ਤੇ ਮਾਰਿਆ। ਜਿਹੜਾ ਉਹਨੇ ਅੱਗੋਂ ਰਿਐਕਸ਼ਨ ਕੱਲ ਤੁਸੀਂ ਜਦੋਂ ਡੱਬੇ ਚੁਕਾਏ ਨਾ ਉਸਤਾਦ ਜੀ, ਮਿੱਠੇ ਪੁਰੀਏ ਨੇ ਇਹਨੂੰ ਇਕੱਠਾ ਕੀਤਾ, ਇਹਨਾਂ ਨੂੰ ਇਕੱਠਾ ਕੀਤਾ, ਸਾਰਿਆਂ ਨੂੰ ਇਕੱਠਿਆ ਕਰਕੇ ਨਾ ਕੈਮਰਾਮੈਨਾਂ ਨੂੰ ਇਕੱਠਾ ਕਰਕੇ ਕਹਿੰਦਾ ਸਮਾਨ ਸਮੂਨ ਚੁਕਾ ਰਹੇ ਨੇ ਤੇ ਜੇ ਕਿਸੇ ਨੇ ਲੈਣੇ ਦੇਣੇ ਤੇ ਨਿਲ ਕਰਕੇ ਜਾਣਾ। ਹਾਂਜੀ ਪਤਾ ਕੋਈ ਨਹੀਂ ਉਡਾਰੀ ਦਾ। ਆ ਬੰਦਾ ਜਿਹਨੂੰ ਕਹਿੰਦੇ ਉਹ ਮੇਰਾ ਪੁੱਤਰ ਹੈ, ਜਿਹਨੂੰ ਕਹਿੰਦੇ ਉਹ ਜਿਹੜਾ ਸਹੀ ਹੈ ਅਸਲ ਪੁੱਤਰ ਓਰੀਜਨਲ ਪੁੱਤਰ, ਉਹਨੂੰ ਤਾਂ ਕਦੇ ਕਿਹਾ ਨਹੀਂ, ਉਹਨੂੰ ਕਹਿਣ ਦੇ। ਉਹ ਭਰਾਵਾ ਤੇਰਾ ਮਸ਼ਕਰਗਾ ਮੂੰਹ ਹੈ, ਉਹਨੂੰ ਕੈਸਾ ਸੁਣ ਤੇਰਾ ਅੱਗ ਭਾਜੀ ਤੁਹਾਡਾ ਥੈਂਕ ਯੂ। ਵੈਸੇ ਕਿ ਤੂੰ ਗੱਲ ਹੀ ਆਦਾ ਹੀ ਪੁਰਾਣੀ, ਮੇਰੀ ਗੱਲ ਤੇ ਨਹੀਂ ਹੋਣਾ। ਕਲੀ ਮਸ਼ਕ ਤੱਕ ਬਸ ਆ ਸੀ। ਚਲੋ ਠੀਕ ਹੋ ਸਾਜੀ ਲੇਕਿਨ ਨਾ ਪੂਰੀ ਨਜ਼ਰ ਹੈ ਮਿੱਠੇ ਦੀ ਇਸ ਸੀਟ ਤੇ ਜਲਦ ਤੋਂ ਜਲਦ ਆਉਣ ਦੀ, ਜਿੱਦਾਂ ਉਹ ਬੱਟ ਪੱਟੀ ਫਿਲਮ। ਤੂੰ ਲੈ ਜਾ ਸੀਟ, ਮੈਂ ਨਵੀਂ ਲੈ ਆਉਂਗਾ। ਨਹੀਂ ਲੈ ਜਾ ਕਰ। ਸੈਟੀ ਪੂਰਾ ਹੈਂ? ਤੁਹਾਨੂੰ ਦੇੜਨ ਨੂੰ ਫਿਰਨ ਡਿਆ ਵਾ ਪੂਰੇ ਮਾਲਕਾਨ ਸਿਸਟਮ ਨੂੰ। ਉਹ ਸਲਮਾਨ ਨੂੰ ਕਹਿੰਦਾ ਮਾਲਕ ਨੂੰ ਕਹਿੰਦੇ ਵਾਕਾ ਵਾ ਡਾਇਰੈਕਟ ਕਰਾ ਮੇਰੇ ਨਾਲ। ਬੱਟ ਪੱਟੀ ਫਿਲਮ ਵਾਲੇ ਚ ਜੋ ਥੱਥਾ ਕਰਦਾਰ ਅਦਾ ਕਰ ਰਿਹਾ ਸੀ ਉਹ ਇੱਥੇ ਮਿੱਠਾ ਕਰ ਰਿਹਾ। ਉਹ ਥੱਥਾ ਇਹ ਮਿੱਠਾ ਲੈ ਨਾਮ ਵੀ ਰਲ ਗਈ, ਨਾਮ ਹੀ ਰਲ ਗਏ ਆ। ਤੱਤਾ ਬੈਠਾ ਕਰਤੂਤ ਵੀ। ਲੇਕਿਨ ਸਾਜੀ ਉਸਤਾਦ ਜੀ ਮੈਂ ਇਹੀ ਪਰੇਸ਼ਾਨ ਆ ਕਿ ਇਹ ਲੋਕ ਕਿੱਦਾਂ ਮੁਤਮਈਨ ਹੁੰਦੇ ਨੇ ਜ਼ਮੀਰ ਅਗੇ, ਕਿੱਦਾਂ ਇਹਨਾਂ ਨੂੰ ਰਾਤੀ ਨੀਂਦ ਆ ਜਾਂਦੀ ਉਸਤਾਦ ਜੀ, ਇਹ ਕਿੱਦਾਂ ਖਾਣਾ ਪੀਣਾ ਖਾ ਲੈਂਦੇ ਨੇ ਉਸਤਾਦ ਜੀ ਸਕੂਨ ਦੇ ਨਾਲ, ਇਹ ਕੀ ਕਰਨਗੇ ਉਸਤਾਦ ਜੀ? ਸਹੀ ਗੱਲ ਆ। ਮੈਂ ਸੱਚੀ ਮੁੱਚੀ ਉਸਤਾਦ ਜੀ ਤੁਹਾਡੇ ਬੂਹੇ ਦੇ ਅੱਗੇ ਨਾ ਉਹ ਤੁਹਾਡੇ ਲਾਗ ਦੇ ਤੋਂ ਅੰਦਰ ਝਾਤੀ ਪੈਂਦੀ ਹੈ ਤੇ ਹਲਕਾ ਜਿਹਾ ਐਂ ਦੇਖਣ ਡਿਆ ਕਿ ਕੀ ਕਰਨ ਡੇ ਉਸਤਾਦ ਜੀ। ਮੈਂ ਪਿੱਛੋਂ ਆ ਕੇ ਯਕਦਮ ਖਲੋ ਕੇ ਮੈਂ ਕਿਹਾ ਹਲੋ
ਜਦੋਂ ਉਹ ਚੌਂਕ ਗਿਆ ਸੀ ਉਦੋਂ। ਹਾਂ ਖਰੇ ਕਿਹੜਾ ਮਿਸ਼ਨ ਸੀ ਉਹ ਮੈਨੂੰ ਅਜੇ ਤੱਕ ਨਹੀਂ ਸਮਝ ਆਈ। ਬੜੀ ਚੀਨੀ ਤੁਹਾਡੇ ਕਮਰੇ 'ਚ ਰੱਖੀ ਹੈ ਇਹਨੇ, ਤੁਹਾਨੂੰ ਪਤਾ। ਸੁਬਹ ਮੈਂ ਸਫਾਈ ਵਾਲੇ ਕੋ ਕਢਾਈ ਹੈ, ਦਮ ਕਰਾ ਕੇ। ਤੁਸੀਂ ਸਵੇਰੇ ਨਾ ਸਵੇਰੇ ਜਾਹਲ ਚੀਨੀ ਰੱਖ ਜਾਣਾ। मेरे कमरे में जो चीनी पड़ी है वो तुमने रखी है? हाँ जी, चीनी पड़ी नहीं होती, चीनी रखी होती है। ਦਰਵਾਜ਼ੇ ਤੇ ਨੁਕਰਾਂ ਦੇ ਪਾਣੀ ਛਿੜਕਦਾ ਸਾਜ ਜੀ ਇਹ। यार ਤੁਸੀਂ तू की समझदा कि मैं अच्छी गल ते वजा रहा? ये अच्छी गल ते वजे नहीं कदी। ਫਿਰ ਕਿਹੜੀ ਗੱਲ ਤੋਂ ਕਹਾਂ? ऐदां दी गल ਅਸੀਂ ਇੱਕ ਮਿੱਠਾ ਬੰਦੇ ਨਾਲ ਸਾਰੀ ਦਿਹਾੜੀ ਫਿਰਦਾ ਰਿਹਾ। ਸ਼ਾਮ ਨੂੰ ਉਹ ਚੱਲਾ ਤੇ ਉਹਨੂੰ ਵੀ ਕਹਿੰਦੇ ਯਾਰ ਜਾ ਕੇ ਰਾਬਤਾ ਕਰੀ। ਉਹ ਤੇਰੇ ਨਾਲ ਹੀ ਰਿਹਾ ਯਾਰ। ਅੱਛਾ ਦਾਨ ਸਾਹਿਬ, ਤੁਸੀਂ ਸਾਰਿਆਂ ਦਾ ਧਿਆਨ ਪਵਾਤਾ ਮੇਰੇ ਵੱਲ। ਵੈਲ ਐਜੂਕੇਟਡ ਨਹੀਂ ਬਣਨਾ, ਜਿਹੜੀ ਗੱਲ ਹੋਈ ਉਹ ਦੱਸਣੀ ਹੈ। ਨੋਨੀ ਜੀ ਬਿਲਕੁਲ ਐਕੂਰੇਟ ਗੱਲ ਦੱਸਣੀ ਓਕੇ ਹੈ। ਸਹੀ ਓਕੇ। ਤੁਸੀਂ ਵੀ ਭਾਜੀ ਓਕੇ ਕਿਹਨੇ ਕਿਹਾ ਸੀ ਕਿ ਮੇਨ ਸੀਟ ਤੇ ਮੈਂ ਆਉਣਾ? ਤੂੰ ਤਾਜੀ ਹਾਂਜੀ ਇੱਕ ਸੈਕਿੰਡ ਉਂਗਲਾਂ ਦੇਖ ਲਓ। ਦੋਨੋਂ ਉਂਗਲਾਂ ਤਾਜੀ ਇਹ ਹੀ ਜੜੀਆਂ ਹੈ ਮੇਨ ਇਹਨਾਂ ਇੱਕ ਮਿੰਟ ਤੁਸੀਂ ਵੀ ਕਰਵਾ ਲਓ ਭਾਜੀ, ਕਰਵਾ ਲਓ। ਨਹੀਂ, ਇਹ ਤੁਸੀਂ ਨੇ ਟਾਈਮ ਤੇਰੀ ਮਾਂ ਦਾ ਵਾਸਤਾ ਕਰ ਲੈ। ਹਾਂਜੀ ਹਾਂਜੀ ਭਾਜੀ, ਮੈਂ ਹੀ ਕਿਹਾ ਸੀ। ਤਾਜੀ ਯਾਰ ਮਿੱਠੇ ਇੱਥੇ ਸ਼ਰਮ ਨਾਮ ਦੀ ਕੋਈ ਸ਼ੈ ਹੈ ਵਾ? ਸਾਰੀ ਦਿਹਾੜੀ ਭਾਈ ਮਿੱਠਾ ਇੱਕ ਬੰਦੇ ਨਾਲ ਬੜਿਆ, ਸ਼ਾਮ ਨੂੰ ਜਾਣ ਲੱਗਿਆ ਉਹ ਕਹਿੰਦਾ ਪਛਾਣਿਆ ਨਹੀਂ। सारी दिहाड़ी तो ना रहा। ਬਾਕੀ ਮੈਂ ਸਦਕੇ ਜਾਵਾਂ। ਹੈ ਤੇ ਬੇਵਕੂਫ ਬੰਦਾ ਉਸਤਾਦ ਜੀ। ਵਾਸ਼ਰੂਮ 'ਚ ਬੈਠਾ, ਬੜੀ ਦੇਰ ਹੋ ਗਈ, ਕਿਸੇ ਨੇ ਬਾਹਰੋਂ ਬੂਹਾ ਖੜਕਾਇਆ ਤੇ ਕਹਿੰਦਾ ਕੌਣ? ਲੈ ਉਹ ਯਾਰ ਉਹ ਗੇਟ ਖੜਕਿਆ ਤੇਰਾ। ਇਹ ਕਾਲੀ ਸੀ। ਬਾਥਰੂਮ 'ਚ ਬੈਠਾ ਇੱਕ ਬੰਦੇ ਨੇ ਦਰਵਾਜ਼ਾ ਖੜਕਾਇਆ ਤੇ ਉਹਨੂੰ ਗਈ ਆ ਲੰਘ ਗਿਆ। अंदर ही ਐ ਗਾਇਬਾਨਾ ਮੁਨਾਫਕ। ਜਿਵੇਂ ਕਮਰੇ 'ਚ ਨਹੀਂ ਬੈਠਾ ਹੁੰਦਾ ਬੰਦਾ। ਕਹਿੰਦਾ ਮਿੱਠਾ ਕਹਿੰਦਾ 7 ਨਿਊਜ਼ ਤੋਂ ਉਸਤਾਦ ਜੀ ਦੇ ਨਾਲ ਤੁਰੇ ਆ ਰਹੇ ਆ। ਹਾਂਜੀ 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 ਉਸਤਾਦ ਜੀ ਉੱਤੋਂ ਤੁਹਾਨੂੰ ਮੈਂ ਯਾਰ ਦਾਨਿਸ਼, ਮੈਂ ਤੈਨੂੰ ਯਕੀਨ, ਮੈਂ ਤੈਨੂੰ ਇਦਾਂ ਚਲ ਆ ਤਾਂ ਬੱਚੇ ਸਮਝੇ ਨਨੇ ਮੁਨੇ ਮੁਨਕਰ ਰਹੇ ਹਲੇ ਤਾਜ਼ੇ ਮੁਨਕਰ ਆ, ਉਹਨਾਂ ਨੇ ਕਰਨਾ ਹੀ ਏਦਾਂ ਵਾ। ਤੂੰ ਤੇ ਯਾਰ ਸ਼ੁਰੂ ਦਿਨ ਤੋਂ ਪਹਿਲੇ ਦਿਨ ਤੋਂ ਤੂੰ ਉਸਤਾਦ ਜੀ ਨੂੰ ਮੇਰਾ ਪਤਾ। ਮੈਨੂੰ ਇਹਨਾਂ ਨੇ ਨਾਲ ਲਾਇਆ ਹੀ ਨਹੀਂ। ਹਾਂਜੀ ਅਸੀਂ ਹਮ ਸਟਰਗਲ ਹੀ ਹੈ ਉਸਤਾਦ ਜੀ। ਉਸਤਾਦ ਜੀ ਕਹਿੰਦਾ ਮੈਂ 15 ਜੁਗਤਾਂ ਜਿਹੜੀਆਂ ਹਾਂਜੀ ਉਸਤਾਦ ਜੀ ਮੈਂ 10 ਤੋਂ 15 ਜੁਗਤਾਂ ਮੈਂ ਫਾਈਨਲ ਯਾਦ ਕੀਤੀਆਂ। ਮੈਂ ਕਿਹਾ ਉਸਤਾਦ ਜੀ ਅੱਜ ਐਂਕਰ ਬਣਨਾ ਵਾ, ਫਿਰ ਲੱਤ ਥੱਲੇ ਨਹੀਂ ਰੱਖਣਾ। ਉਸਤਾਦ ਜੀ ਨੇ ਏਡਾ ਮਤਲਬ ਇੰਨੀ ਜ਼ਿੰਮੇਵਾਰੀ ਦੇ ਨਾਲ ਉਸਤਾਦ ਜੀ ਇਹਨੇ ਸ਼ੁਰੂ ਜੀ ਤੂੰ ਕਹਿਤਾ। ਹਾਂ ਖਰਾਬ ਹੋਇਆ। ਹਾਂਜੀ ਉਸਤਾਦ ਜੀ, ਹੁਣ ਐਂਕਰ ਉਹ ਮਰਨ ਵਾਲਾ ਝੂਠ ਬੋਲਣ ਡਿਆ। ਹਾਂਜੀ ਭਾਜੀ ਨੇ ਕੀਤਾ ਉਹ ਜਿੰਦਾ ਜਾਗਦਾ। नाला नहीं गया यार। ਉਹ ਹਾਲਾਤ ਉਦਾਂ ਦੇ ਹੀ ਆ मनन ਨਾ। वाला कहंदा मनन वाला। ਮੰਨਣ ਵਾਲਾ ਸੌਰੀ ਆਹੋ ਵੀ ਮਤਲਬ ਵੈਸੇ ਡੈਡ ਬੋਡੀ ਵਰਗੇ ਨਾਨਕ ਉਹਨੇ ਸਿਰਫ ਕਿਉਂ ਦਿੱਤਾ, ਮੁੜ ਕੇ ਤੂੰ ਸੰਭਾਲੀ ਆ ਸੀ ਮਿੱਠੇ। ਤਾਜੀ ਤੂੰ ਮੁੜ ਕੇ ਕੰਮ ਚੱਕ ਕੇ ਰੱਖਿਆ ਵਾ, ਮੈਨੂੰ ਨਹੀਂ ਲੱਗਣ ਦਿੱਤਾ। ਮੈਨੂੰ ਲੋਰ ਵਾਲੇ ਸ਼ੋਅ ਤੇ ਨਾ ਉਸਤਾਦ ਜੀ ਨੇ ਉਹ ਸ਼ਾਦੀਆ ਪ੍ਰਵੀਨ ਸਾਹਿਬ ਨੂੰ ਮੈਂ ਕਹਿਤਾ ਤੂੰ। ਉਸਤਾਦ ਜੀ ਨੇ ਮੈਨੂੰ ਕਿਹਾ ਤੂੰ ਨਹੀਂ ਕਹਿਣਾ, ਤੁਸੀਂ ਕਹਿ। ਉਸ ਤੋਂ ਬਾਅਦ ਉਸਤਾਦ ਜੀ ਮੈਂ ਨਾ ਤੂੰ ਖਤਮ ਕਰਤੀ ਜ਼ਿੰਦਗੀ ਤੋਂ। ਉਹ ਮੈਂ ਤੁਹਾਡੇ ਤੇ ਆਪਣੀ ਬੇਗਮ ਨੂੰ ਵੀ ਆਪ ਕਹਿਣਾ ਵਾ ਤੂੰ। शादिया मंजूर साहब जी, शादिया प्रवीण नहीं। ਲੇਕਿਨ ਤੂੰ ਉਸਤਾਦ ਜੀ ਨੂੰ ਮਨਾ ਕਰਨ ਤੋਂ ਬਾਅਦ ਵੀ 15-20 ਵਾਰੀ ਕਹਿਤਾ ਸੀਗਾ, ਅਸੀਂ ਉੱਥੇ ਹੀ ਸੀਗੇ। ਮੈਂ ਤੇ ਉਸਤਾਦ ਜੀ ਯਕੀਨ ਕਰੋ, ਮੈਂ ਲੋਰ ਅਸੀਂ ਸ਼ੋਅ ਕੀਤਾ ਅੱਜ ਤੋਂ 8 ਸਾਲ ਪਹਿਲੇ, ਬਲਕਿ ਹਾਂਜੀ ਉਸਤਾਦ ਜੀ ਤਾਂ ਬਚਪਨ 'ਚ। ਉਸਤਾਦ ਜੀ ਨੇ ਉੱਥੇ ਨਾ ਮੇਰੇ ਕੋਲ ਕਿਤੇ ਸ਼ਾਦੀਆ ਪ੍ਰਵੀਨ ਸਾਹਿਬ ਨੂੰ ਕਹਿਤਾ ਮੈਂ ਤੂੰ ਹੈ ਹਾਂਜੀ। ਦੁਬਾਰਾ ਤੂੰ ਸਹੀ ਕਰਕੇ ਕੀਤੀ ਇਹਨੇ। ਨਹੀਂ ਸ਼ਾਦੀਆ ਇਹਨਾਂ ਦਾ ਗਾਣਾ ਵਾ ਪੱਖੀਆਂ ਬੁਝਾਈ ਰੱਖਵੇ। ਹਾਂਜੀ ਉਹ ਸਾਜੀ ਜਿਨ੍ਹਾਂ ਦਾ ਗਾਣਾ ਮਸ਼ਹੂਰ ਆ ਜੀ, ਉੱਤੇ ਦੀਵਾ ਚਲੇ ਮੇਰੇ ਹਾਨੀਆਂ ਤਾਂ ਕਰ ਦਿੱਤਾ ਜੀ। ਤਾਂ ਜੀ ਉਹ ਉਹਨਾਂ ਨੂੰ ਮੈਂ ਉਸ ਤੋਂ ਬਾਅਦ ਮੈਂ ਤੂੰ ਖਤਮ ਕਰਤੀ ਜ਼ਿੰਦਗੀ ਤੋਂ। ਇਹਨੇ ਇੰਨਾ ਤੂੰ ਤੇ ਕੀ ਬਦਲਾਤਾ ਹੀ ਤੂੰ ਤੇ। ਹਾਂਜੀ ਬਾਹਰ ਉਸਤਾਦ ਜੀ, ਅਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੀ ਇਸ ਸੀਟ ਤੇ ਅਸੀਂ ਆ ਕੇ ਬਈਏ। ਅਲਹਮਦੁਲਿਲਾਹ ਰੱਬਿਲ ਆਲਮੀਨ। ਕੱਲ ਸ਼ੋਅ ਓਏ ਬਕਵਾਸ ਨਾ ਕਰ। ਬੱਚਿਆਂ ਨੂੰ ਕਿਉਂ ਕਹਿੰਦੇ ਕਿ ਸਰੀਨਾ ਲੈ ਲਈਏ? ਸੋਚ ਨਹੀਂ ਸਕਦੇ, ਤੂੰ ਪੂਰਾ ਪਲਾਨ ਕੀਤੀ ਬੈਠਾ ਸੀਗਾ। ਅੱਛਾ ਜੀ, ਚਲੋ ਪੂਰਾ ਮੇਰੀ ਪਲਾਨ। ਗੱਲ ਸਾਡੇ ਮਹੱਲੇ ਦੇ ਜ਼ਰਾਏ ਤੋਂ ਪਤਾ ਲੱਗਾ ਉਸਤਾਦ ਜੀ ਭਾਈ ਮਿੱਠਾ ਸਾਡੇ ਮਹੱਲੇ 'ਚ ਕਾਰ ਲੈ ਕੇ ਫਿਰਦਾ। ਹਾਂਜੀ ਅਗਲੀ ਗੱਲ ਸੁਣ ਲਓ, ਸ਼ੋ ਮੁੱਕਦਿਆਂ ਸਾਰੀ ਕਹੂਗਾ ਠੀਕ ਹੈ ਉਸਤਾਦ ਜੀ ਕੁਝ ਕਰਨਾ ਨਹੀਂ, ਈਜ਼ੀ ਹੋ ਤੁਸੀਂ ਠੀਕ ਹੈ। ਪਰ ਅਗਲੇ ਘੰਟੇ ਭਾਈ ਅਗਲੇ ਮਿੰਟ ਭਾਈ ਮਿੱਠਾ ਨਜ਼ਰ ਨਹੀਂ ਆਉਂਦਾ ਦਫ਼ਤਰ 'ਚ। ਉਹ ਤੇ ਪੂਰੇ ਭਾਣਾ ਫਿਰ ਰਿਹਾ, ਨਵੀਂ ਲਈ ਆ ਨਵੀਂ ਲਈ ਤਲਕ ਆ ਲਿਆ ਅੱਗੋਂ ਕੱਢਣ ਡਿਆ। ਅੱਲਾਹ ਤੇਰੀ ਜ਼ੁਬਾਨ ਮੁਬਾਰਕ ਕਰੇ ਨਿਗਤ, ਅੱਲਾਹ ਤੇਰੀ ਜ਼ੁਬਾਨ ਮੁਬਾਰਕ ਕਰੇ। अच्छा मेरी गल सुनो, ਅੱਜ ਤੋਂ ਬਾਅਦ ਭਾਜੀ ਤੁਹਾਡਾ ਸਾਰਾ ਨਿਜ਼ਾਮ ਜਿਹੜਾ ਉਹ ਤੇ ਇੱਕ ਜਗ੍ਹਾ ਤੇ ਚੱਲ ਰਿਹਾ ਓਕੇ ਸਿਸਟਮ। ਅੱਜ ਤੋਂ ਬਾਅਦ ਇਸ ਸੀਟ ਤੇ ਜਿਹੜਾ ਬਹਿ ਕੇ ਅੱਛਾ ਸ਼ੋਅ ਕਰੇਗਾ ਔਰ ਥੱਲੇ ਕਮੈਂਟਸ ਦੇ ਵਿੱਚ 100 ਬੰਦਾ ਕਹਿ ਦੇਗਾ ਹੱਕ ਸੱਚ ਨਾ, ਝੂਠ ਬੋਲਣ ਵਾਲੇ ਤੇ ਲਾਨਾ, ਬੇਸ਼ੱਕ ਝੂਠ ਬੋਲਣ ਵਾਲੇ ਦਾ ਬੇੜਾ ਗਰਕ। ਬੇਸ਼ੱਕ
ਜਿਹੜਾ ਬੰਦਾ ਅੱਜ ਤੋਂ ਬਾਅਦ ਇੱਥੇ ਬਹਿ ਕੇ ਸ਼ੋਅ ਕਰੇਗਾ ਤੁਹਾਡੇ 6 ਚੋਂ, ਜਿੰਨੇ ਹਜ਼ਾਰ ਉਹਦੇ ਹੋਣਗੇ ਨਾ ਵਿਊਜ਼, ਜਿੰਨੇ ਹਜ਼ਾਰ ਉਹਦੇ ਵਿਊਜ਼ ਹੋਣਗੇ, 100 ਰੁਪਇਆ ਪਰ ਹਜ਼ਾਰ ਦੇਵਾਂਗਾ। ਓਏ ਅਗਰੋਂ ਚਲਾ ਗਿਆ 70,000 ਤੇ 70,000 ਹੈ 7,000 700 ਰੁਪਏ ਉਸਤਾਦ 7,000 ਨਹੀਂ 100 ਰੁਪਏ ਪਰ ਹਜ਼ਾਰ 70,000 ਨਹੀਂ ਬਣ ਗਿਆ। ਉਹਨੂੰ ਪੁੱਛ। 7000 ਬੰਦਾ 7000 ਉਸਤਾਦ ਜੀ। ਦੂਸਰੀ ਗੱਲ ਇਹ ਹੈ ਕਿ ਜਦੋਂ 50,000 ਆ ਗਿਆ ਤੇ 5,000, ਹਾਂਜੀ 60,000 ਆ ਗਿਆ ਤੇ 6,000। ਨਹੀਂ ਥੱਲੇ ਨੂੰ ਨਾ ਉਹ ਗਾਂ ਹੀ ਜਾਏਗਾ ਇਹ 110 ਕੇ 52 ਕੇ ਉਸਤਾਦ ਜੀ ਬਰੀਕੀ ਚੈੱਕ ਕਰੋ। ਮੈਂ ਅੱਗੇ ਕਹਿਣ ਲੱਗਾ ਸੀ ਕਿ ਉਸਤਾਦ ਜੀ ਤੁਸੀਂ ਨਹੀਂ ਹੋਵੋ ਤੇ 50,000 ਵੀ ਨਹੀਂ ਆਣੇ, ਤੁਸੀਂ ਨਹੀਂ ਹੋ ਤਾਂ ਕਹਿੰਦਾ ਤਾਂ ਹੀ ਜਾਏਗਾ। ਉਹ ਬਰਕਤ ਵਾਸਤੇ ਦੁਆ ਬਰਕਤ ਨਹੀਂ, ਬਰਕਤ ਵਾਸਤੇ ਕੀਤੀ ਆ। 60,000 ਤੋਂ ਸ਼ੁਰੂ ਹੋਣਾ ਕੰਮ। ਹਾਂ 60,000 ਤੋਂ ਥੱਲੇ ਥੱਲੇ ਰਿਹਾ ਤੇ ਕੋਈ ਪੈਸਾ ਨਹੀਂ। ਜੁਰਮਾਨਾ 60,000 ਤੋਂ ਉੱਤੇ ਇੱਕ ਵਿਊਜ਼ ਵੀ ਹੋ ਗਿਆ ਤੇ ਪਰ 1,000 100 ਰੁਪਇਆ ਯਾਨੀ 6,000 ਰੁਪਇਆ। ਓਕੇ 70,000 ਤੋਂ ਉੱਪਰ ਗਿਆ ਤੇ 2,000 ਰੁਪਇਆ ਉਹਦਾ ਲਹਿਦਾ ਮਿਲੇਗਾ, ਯਾਨੀ 70,000 ਹੋ ਗਿਆ ਕਿ ਮਿਸਾਲ ਬੋਨਸ। 7,000 ਹੋ ਗਿਆ, 2,000 ਬੋਨਸ ਮਿਲੇਗਾ। ਟੀਏ ਓਕੇ 80,000 ਤੋਂ ਉੱਤੇ ਗਿਆ ਤੇ ਹਾਂਜੀ ਮੁੱਲਾ ਤੁਹਾਡਾ ਆਪਣਾ ਬਾਲੂ ਵੱਜ ਗਿਆ। ਉਹ ਸਮਝ ਗਿਆ ਜੀ। 80,000 ਤੋਂ ਉੱਤੇ ਚਲਾ ਗਿਆ ਸ਼ੋਅ ਤੇ 8,000 ਹੋ ਗਿਆ, ਹਾਂ 2000 ਬੋਨਸ ਹੋ ਗਿਆ। ਨਹੀਂ ਬੋਨਸ ਕਰ 3,000 ਬੋਨਸ ਹੋ ਗਿਆ, ਤੇ ਦੁਪਹਿਰ ਦੀ ਰੋਟੀ 11,000 ਹੋ ਗਿਆ। ਜੇ ਸੋ ਕੇ ਤੇ ਗਿਆ ਸਾਜੀ ਫਿਰ ਨਾ ਟਿੱਕੀ। 5 ਬੰਦਿਆਂ ਦੀ ਗੱਲ ਕਰੋ, ਕਿਉਂਕਿ ਮੈਂ ਵਾਹਦ ਉਹ ਬੰਦਾ ਜਿੰਨੇ ਕਦੀ ਇੱਥੇ ਤੱਕ ਆਉਣ ਦਾ ਸੋਚਿਆ ਹੀ ਨਹੀਂ। ਯਾਰ ਕੱਲ ਦਾ ਸ਼ੋਅ ਤੁਸੀਂ ਦੇਖਿਆ ਨਹੀਂ? ਤੁਸੀਂ ਕੱਲ ਦਾ ਸ਼ੋਅ ਤਾਂ ਦੇਖੋ, ਬੰਦਾ ਕਿੰਨਾ ਚੜਿਆ ਹੋਇਆ ਵਾ ਇਹ। ਹਾਂਜੀ ਇਹ ਉੱਥੇ ਬੈਠੇ ਚੜਿਆ ਹੋਇਆ ਆ, ਹਾਂਜੀ ਤੇ ਉਸਤਾਦ ਜੀ ਜਿਹੜਾ ਸਿਚੁਏਸ਼ਨਲ ਸ਼ੋਅ ਹੈ ਉਹਦਾ ਨਹੀਂ। ਉਹਦਾ ਕਿਉਂ ਨਹੀਂ? ਤਾਜੀ ਮੈਂ ਤਾਂ ਕਹਿੰਦਾ ਤੁਸੀਂ ਨਾ ਤਾਜੀ ਮੈਨੂੰ ਉੱਕੇ ਪੁੱਕੇ 3,000 ਰੁਪਇਆ ਜਦੋਂ ਮੈਂ ਇੱਥੇ ਬਾਵਾਂ ਦੇ ਦਿਆ ਕਰੋ। ਆ 11,000 ਤੇ ਮੈਨੂੰ ਇਹਨਾਂ ਨੇ ਆਣ ਹੀ ਨਹੀਂ ਦੇਣਾ, 3 ਤੋਂ ਵੀ ਮੈਂ ਜਾਂਦਾ ਰਹੂੰ। ਓਏ ਵਿਊਜ਼ ਆਣੇ ਆ ਤੈਨੂੰ ਸਪੈਸ਼ਲੀ ਲੋਕਾਂ ਨੇ ਆ ਕੇ ਉਹਦੇ ਹਿਸਾਬ ਨਾਲ ਐਂਕਰ ਹੋਈ ਆ ਤੇ ਰੂਕਾ ਫੁਕਾ 3,000 ਪਾਚ ਹੋਤੇ। ਨਹੀਂ ਉਸਤਾਦ ਇਹ ਸਾਰੀ done ਕਰੋ। 11,000 ਤੁਸੀਂ ਦੇ ਦਿੱਤਾ ਐਂਕਰ ਨੂੰ, ਬਾਕੀ ਜਿਹੜੀਆਂ ਚਿੜੀਆਂ ਚੁਗਣ ਵਾਲੀਆਂ ਉਹਨਾਂ ਅੱਛਾ ਯਾਰ ਏਦਾਂ ਕਰਦੇ ਆ, ਜਿਹੜਾ ਇਹਦਾ ਸ਼ੋਅ ਹੈ ਨਾ ਉਹ ਕਿਉਂਕਿ ਹਾਲ ਤੱਕ ਚੱਲਿਆ ਨਹੀਂ, ਹਾਂਜੀ ਇਸ ਸ਼ੋਅ ਤੋਂ ਬਾਅਦ ਚਲਾਉਣੇ ਤਾਂ ਕਿ ਲੋਕਾਂ ਨੂੰ ਫਿਰ ਸਮਝ ਆਏਗੀ ਕਿ ਓਕੇ ਸਾਡੀ ਕੱਲ ਦਾ ਸ਼ੋਅ ਵੇਖਿਆ ਸੀ, ਉਹ ਐ ਹੋ ਰਿਹਾ ਉੱਥੇ ਗੇਮ। ਹਾਂ ਲੋ ਜੀ ਕੱਲ ਅਸੀਂ ਉਹ ਸ਼ੋਅ ਲਾਵਾਂਗੇ ਜਿਹੜਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੀ ਦੇਖਣਾ ਫਿਰ। ਜਿਹਦੇ ਸਾਰੇ ਮੁਨਾਫਕ ਹੋਏ ਹੋਏ ਆ, ਸਿਰਫ ਅਗਰ ਸਿੰਪਲ ਰਜ਼ਾਕਾਰ ਨਜ਼ਰ ਆਇਆ ਤੇ ਮਿੱਠ ਪਤਾ ਵਾ ਮਿੱਠੇ, ਪਤਾ ਵਾ ਉਹ ਬਦਤਮੀਜੀ ਠਹਿਰ ਜਾ ਕਿਤੇ। ਤਾਜੀ ਇੱਕ ਦੂਸਰੇ ਨੂੰ ਵੇਖ ਕੇ ਨਹੀਂ ਸਹਿੰਦੇ, ਇੱਕ ਦੂਸਰੇ ਨਾਲ ਪਿਆਰ ਨਹੀਂ ਕਰਦੇ, ਇੱਕ ਦੂਸਰੇ ਨਾਲ ਏਦਾਂ ਲਾਗਤਬਾਜ਼ੀ ਕਰਦੇ ਆ। ਬਸ ਤੁਹਾਡਾ ਸ਼ਫਕਤ ਦਾ ਹੱਥ ਇੱਕ ਵਾਰੀ ਐ ਚੱਕਿਆ ਕਰ ਹਾਂਜੀ ਤੇ ਇਹਨਾਂ ਨੇ ਕਹਿਣਾ ਇੱਥੋਂ ਚੱਕ ਓਏ ਆ ਕਰ ਓਏ ਉਹ ਮੈਨੂੰ ਐ ਲੱਗਣ ਡਿਆ ਮੈਨੂੰ ਮੇਰੀ ਸਾਲੀ ਬਹਿ ਕੇ ਬਹਿਸ ਕਰਨ ਰਹੀ ਹੈ 3 ਮਿੰਟ। ਚਿਹਰੇ ਬਦਲਦੇ ਦੇਖਣੇ ਆ ਤੁਸੀਂ, ਚਿਹਰੇ ਬਦਲਦੇ ਦੇਖਣੇ ਜਿਹੜੇ ਅੱਜ ਤੁਹਾਡੇ ਸਾਹਮਣੇ ਮੂਮਨ ਬਣੇ ਆ ਨਾ, ਤੇ ਤੁਸੀਂ ਮਾੜਾ ਜਿਹਾ ਕਹਿਣਾ ਨਾ ਕਿ ਮੈਂ ਸਾਈਡ ਤੇ ਸਮਝ ਆ ਜਾਏ। ਭਰਾਵਾ ਤੂੰ ਬਦਲ ਹੀ ਲੈ ਚਿਹਰਾ, ਤੂੰ ਬਦਲ ਲਾ। ਆ ਵੇਖ ਲੈ ਸਾਡੇ ਕੋਲ ਤੈਨੂੰ ਜ਼ਰੂਰਤ ਹੈ ਯਾਰ, ਤੂੰ ਤੂੰ ਕਿਤੇ ਦਿਮਾਗ ਲਾ ਕੇ ਫਿਰ ਬਾਕੀ ਮਿੱਠੇ ਤੇ ਉਮੀਦ ਨਹੀਂ ਸੀ ਯਾਰ ਦੇਖੋ ਮੁਨਕਰੀ ਕੀਤੀ, ਪਰੇਸ਼ਾਨੀ ਫਿਰਨ ਡਿਆ ਨਾ, ਬੜਾ ਡੋਲ ਵਰਗਾ ਮੂੰਹ। ਮੈਂ ਸੱਚੀ ਮੁੱਚੀ ਪਰੇਸ਼ਾਨ ਫਿਰ ਰਿਹਾ ਕਿ ਯਾਰ ਮੈਂ ਆਪਣੇ ਇਰਦ ਗਿਰਦ ਅਹਬਾਬ ਮੈਂ ਸਹੀ ਨਹੀਂ ਚੁਣੇਗੇ ਮੇਰੇ ਕੋਲ। ਤੁਸੀਂ ਗੈਸਟੋਫਿਲ ਖਾਇਆ ਕਰੋ, ਤੁਹਾਡਾ ਵਜਨ ਘਟੇ। ਤੁਹਾਡੇ ਅੰਦਰ ਖਲਾਰਾ ਬਹੁਤ ਪੈ ਗਿਆ। ਕਪਿਲ ਸ਼ਰਮਾ ਜਿਸ ਹਸਤੀ ਨੂੰ ਫੋਨ ਕਰਕੇ ਕਵੇ ਭਾਜੀ ਮੈਂ ਤੁਹਾਡਾ ਇੱਕ ਫੈਨ ਲੱਭਿਆ, ਆ ਕਰਿਓ ਜ਼ਰਾ ਗੱਲ। ਕਿੰਨੇ ਗਿਆ ਕਪਿਲ ਸ਼ਰਮਾ ਸਾਹਿਬ ਜੰਪਾ ਕਰ ਰਹੇ ਨੇ ਫੋਨਾਂ ਤੇ ਇਹਨਾਂ ਦੇ ਨਾਲ। ਕਿਹਨੂੰ ਕੀਤਾ ਫੋਨ? ਉਸਤਾਦ ਜੀ ਨੂੰ ਕੀਤਾ ਫੋਨ ਉਸਤਾਦ ਜੀ? ਇਹਨੇ ਉਸਤਾਦ ਜੀ ਦੇ ਫੋਨ ਸੁਣਦੇ ਨਹੀਂ ਉਹਨਾਂ ਦਾ, ਯਾਨੀ ਭੁਲੇਖੇ ਦੇ ਨਾਲ ਤੁਹਾਡਾ ਤਲਕ ਖਰਾਬ ਮੈਂ ਕਿੰਨਾ ਖਰਾਬ ਹੋ ਗਈ। ਲੱਗ ਜਾਂਦਾ ਫੋਨ, ਯਾਨੀ ਮਸਰੂਫੀਅਤ ਆਪਣੇ ਕੰਮਾਂ 'ਚ ਇੰਨੇ ਮਸਰੂਫ ਹੋ ਆਪਣੇ ਕੰਮਾਂ 'ਚ। ਉਹ ਜਦੋਂ ਫ੍ਰੀ ਹੁੰਦੇ ਆ ਫੋਨ ਕਰਦੇ ਆ, ਹਾਂਜੀ ਯਾਨੀ ਭਾਜੀ ਕੀ ਹਾਲ ਹੈ, ਉਹ ਜਿੱਦਾਂ ਬੋਲਦੇ ਆ ਲਓ ਜੀ, ਇਸ ਸ਼ੋਅ ਤੋਂ ਬਾਅਦ ਫੋਨ ਹੋਣਾ ਕਪਲ ਭਾਈ ਜਾਨ ਕਹਿਣਾ ਜਿਹੜਾ ਚਲਗੋਲੇ ਦੇ ਮੂੰਹ ਵਾਲਾ ਗੱਲਾਂ ਕਰ ਰਿਹਾ ਸੀਗਾ ਐ ਨੁਕਸਾਨ ਆ ਸਾਜ ਜੀ ਹਾਂਜੀ। ਬੇਵਕੂਫ ਦੇ ਸਾਹਮਣੇ ਗੱਲ ਕਰਨ ਦਾ, ਐ ਨੁਕਸਾਨ ਆ। ਇਹ ਗੱਲ ਪੱਲੇ ਬੰਨੀ ਇੰਨਾ ਤਲਕ ਲਾਹੌਰੋਂ 1 ਲੱਖ ਫੋਨ ਆਂਦਾ ਉਸਤਾਦ ਜੀ ਨੂੰ ਕਿ ਨਹੀਂ ਯਾਰ ਜੇ ਮੈਂ ਲਾਹੌਰ ਚਲਾ ਗਿਆ ਇਹਨਾਂ ਦਾ ਕੀ ਬਣੂਗਾ, ਜੇ ਮੈਂ ਉੱਧਰ ਚਲਾ ਗਿਆ ਇਹਨਾਂ ਦਾ ਕੀ ਬਣੂ, ਮੈਂ ਦੁਬਈ ਚਲਾ ਗਿਆ ਇਹਨਾਂ ਦਾ ਕੀ ਬਣੂਗਾ। ਅੱਗੋਂ ਕਹਿੰਦੇ ਜਾਓ ਸਾਡਾ ਕੁਝ ਬਣਨ ਦਿਓ। ਆ ਮੈਂ ਕਿਹਾ ਜੀ ਤੋਬਾ 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 ਉਹ ਬੋਲਣ ਵਾਲਾ ਬੂਆ ਲੁਹਾ ਕੇ ਨਾ ਕੁੰਡਾ ਜਿਹਾ ਲੋਹਾ ਜਿਹੜਾ ਲਵਾਈ ਦਾ, ਕਿੱਥੇ ਗਈ ਪ੍ਰਾਈਵੇਸੀ? ਉਹਨੂੰ ਸਾਰਾ ਕੁਝ ਤੇ ਪਤਾ ਵਾ ਪ੍ਰਾਈਵੇਸੀ ਕਿੱਧਰ ਗਈ। ਕਪਲ ਭਾਈ ਦਾ ਪਤਾ ਵੀ ਕਿਹੜੀ ਗੱਲ ਕਿੱਥੇ ਹੋਈ, ਲੱਕ ਪੂੰਝ ਜਿਹੜਾ ਹੁਣ। ਤੇ ਜਦੋਂ ਪਿੱਛੇ ਬਹਿ ਕੇ ਸਿਰ ਘੁੱਟਦਾ ਹੁੰਦਾ ਨਾ, ਅੱਗੋਂ ਮੋਬਾਈਲ ਤੇ ਦੇਖ ਰਿਹਾ ਹੁੰਦਾ ਸਾਰਾ। ਉਸਤਾਦ ਜੀ ਲੇਕਿਨ ਧੋਨੀ ਨੇ ਵੀ ਟੀਮ ਤੋੜਨ ਲਈ ਕੋਈ ਘੱਟ ਸਟਰਗਲ ਨਹੀਂ ਕੀਤੀ। ਅੱਲਾ ਮੈਂ ਦੱਸਦਾ ਇਹ ਭਾਈ ਤੋੜ ਕੇ ਉੱਥੇ ਰੋਡ ਸਟੂਡੀਓ ਤੇ ਲਿਜਾਣਾ ਜਾ ਰਿਹਾ। ਉਸਤਾਦ ਜੀ
ਕਾਲੂ ਨੂੰ ਕਹਿੰਦਾ ਕਿ ਮੈਂ ਆਪ ਉਸਤਾਦ ਜੀ ਨੂੰ ਫੋਨ ਕਰਦੇ ਸੁਣਿਆ ਵਾ ਕਿ ਯਾਰ ਮੈਂ ਕਾਲੂ ਤੋਂ ਅੱਕਿਆ ਪਿਆ ਵਾਂ। ਹਾਂ ਇਹ ਸਾਡਾ ਸਾਰਿਆਂ ਦਾ ਕਿਹਾ ਮਿੱਠੋ ਤੇਤੋਂ ਵੀ ਅੱਕੇ ਪਏ, ਦਾਣੇ ਤੇਤੋਂ ਵੀ ਅੱਕੇ ਪਏ ਆ, ਆਵਾਜ਼ ਤੇਤੋਂ ਵੀ ਅੱਕੇ ਪਏ। ਮੈਨੂੰ ਕਹਿੰਦਾ ਫੇਵਰੇਟ ਕੀਤਾ, ਮੇਰਾ ਡਾਲੇ ਦੇ ਟੈਟੂ ਬਣਾਉਣ ਲੱਗੇ ਆ ਤੇ ਮੈਨੂੰ ਹਿੱਟ ਕੀਤਾ ਉਹਦਾ ਬਾਅਦ 'ਚ ਤੁਸੀਂ ਜਿਹੜਾ ਸਾਰਿਆਂ ਨੇ ਫਿਰ ਮੈਨੂੰ ਮਸਾਲਾ ਦਿੱਤੀ, ਇਹਨਾਂ ਨੇ ਮੇਰਾ ਦਿਲ ਰੱਖਿਆ, ਮਾਣ ਰੱਖਿਆ। ਮੈਂ ਕਾਲੂ। ਸਲੂਟ ਕਰਦਾ ਜੀ ਇਹਨਾਂ ਨੂੰ, ਦਾਨਿਸ਼ ਨੂੰ, ਮਿੱਠੇ ਨੂੰ। अच्छा यार मैंने ਜਿਹੜੇ ਬੰਦੇ ਮੈਸੇਜ ਕਰਦੇ ਨੇ ਬੇਵਕੂਫੋ, मैं आपको एक बात बताता हूँ। ਜਿਹੜੇ ਕਈ ਕਰੈਕਟਰ ਨਾ ਮੈਨੂੰ ਇੰਸਟਾ ਤੇ ਇਧਰ ਉਧਰ ਲੂਰੀਆਂ ਕੁੜੀਆਂ ਜਾਂ ਕੁੜੀਆਂ ਨੂੰ ਕਿਹਾ ਜਾਂਦਾ, ਜਾਂ ਕੁੜੀਆਂ ਦਾ ਕੋਈ ਹਿਸਾਬ ਦਾ, ਜਾਂ ਕੁੜੀ ਬਣ ਕੇ, ਜਾਂ ਕੁੜੀ ਜੈਨੂਅਨ ਨੂੰ ਕਿਹਾ ਜਾਂਦਾ, ਉਹਨਾਂ ਨੂੰ ਇਹ ਕਿਹਾ ਕਰੋ ਵੀ ਪਤਾ ਕੀ ਗੱਲ ਆ, ਅਗਰ ਕਿਸੇ ਨੂੰ ਟਰੈਪ ਕਰਨਾ ਨਾ ਇਹ ਗੱਲਬਾਤ, ਉਹਦੇ ਨਾਲ ਸਟਾਰਟ ਨਾਰਮਲ ਗੱਲ ਕਰੀਦੀ ਹੈ। ਹਾਂ ਸ਼ੁਰੂ ਚ ਫਿਰ ਲੰਜ ਦੇ ਹਾਂ हाँ हाँ स्टार्ट बिल्कुल इतना कर दिया कि मैं आपकी फैन हूँ, ये मेरी तस्वीरें हैं, ये फलाना है, अच्छा मैं सालों से आपको देख रही हूँ। ਜਦੋਂ ਇੱਕਦਮ ਚੜਾਈ ਉਹ ਕਰ ਦਿੰਦੀ ਹੈ ਨਾ ਬੇਵਕੂਫਰ, ਉਹਨੂੰ ਤੇਰਾ ਤਾਲੀਮ ਵੀ ਦਿਓ। ਹਾਂ ਉਦੋਂ 36000 ਸਵਾਲ ਆਉਂਦੇ ਨੇ। ਹਾਂ ਕਾਲੂ ਜੀ ਸੁਣ ਲਓ। ਓਏ ਹੈਲੋ ਵੀ ਇੱਕਦਮ ਹੀ ਉਹ ਮੈਂ ਬਹੁਤ ਅੱਛਾ, ਹੁਣ ਮੈਂ ਬਹੁਤ ਵੱਡੀ ਫੈਨ ਆ, ਮੈਂ ये डाई हार्ड हग फैन, फलाना फैन, ये वो, आई लव यू, आई मिस यू, मैं मिलना आपसे, सारा कुछ। मैं 6 साल से देख रही हूँ आपका शो। मैं 6 साल तो एकदम की हुआ ਚੜਾਈ ਕਿੱਧਰ ਹੋ 6 ਸਾਲ ਪਹਿਲੇ ਕਿੱਥੇ हाँ यही मेरा इंस्टा वा, 16 साल पुराना, यही मेरी आईडी है। 6 साल तो वेखन नहीं, ਹੁਣੇ ਆ ਕੇ ਇੱਕਦਮ ਬਲਾਸਟ ਕਿਉਂ ਹੋ ਗਿਆ? ਹਾਂ ਥੋੜਾ ਜਰਾ ਤਰਬੀਤ, ਥੋੜਾ ਸੋਚੋ ਜਰਾ ਹਿਸਾਬ ਤਾਂ। ਉਹਨਾਂ ਨੂੰ ਨਹੀਂ ਪਤਾ ਵੀ ਅੱਗੇ ਕਿਹੜੀ ਸ਼ਖਸੀਅਤ ਬੈਠੀ ਆ। ਜਦੋਂ ਦੇ ਨਾ ਲੋਕਾਂ ਨੇ 2-2 ਮੋਬਾਈਲ ਰੱਖਣੇ ਸ਼ੁਰੂ ਕਰਤੇ ਨੇ ਉਸਤਾਦ ਜੀ, ਇੱਕ ਮੋਬਾਈਲ ਤੇ ਆਪ ਹੁੰਦੇ, ਦੂਸਰੇ ਤੇ ਬਿਜ਼ੀ ਹੁੰਦੇ ਨੇ। ਹਾਂ ਨਾਲੇ ਉਸਤਾਦ ਜੀ ਨੂੰ ਫਸਾਉਣਾ ਬੜਾ ਮੁਸ਼ਕਲ ਕੰਮ। ਬਹੁਤ ਮੁਸ਼ਕਲ। ਪਤਾ ਉਹਨੇ ਟ੍ਰਿਕ ਹੈਗੇ ਆ ਯਾਰ। देखना एक मिसाल आਉਂਦੀਆਂ ਹੀ ਨਸੀਬ भी सांसों की जरूरत है जैसे जिंदगी के लिए। ਓਏ इस टाइम तो थोड़ा अगला पागल है। ਉਸਤਾਦ ਜੀ ਦੁਨੀਆ ਡੁੱਬਣੀ ਹੀ ਪਈ ਆ, ਦਾਨਿਸ਼ ਨੂੰ ਵੀ ਇਹੀ ਮੈਸੇਜ ਆਉਂਦਾ ਆ। ਕਿਹੜੀ ਮੱਛੀ ਪਈ ਆ। ਇਹਨੂੰ ਭਾਈ ਦਾਨਿਸ਼ ਨੂੰ ਆਏ ਮੈਸੇਜ ਆਲੇ, ਬਾਅਦ ਚ ਪਤਾ ਲੱਗਾ ਭਾਈ ਕਿਸੇ ਹੋਰ ਦਾ ਮੋਬਾਈਲ ਫੜਿਆ ਸੀ। सारे मोबाइल फड़ के लगा, कहना यार ये किन्ने नंबर सेव करते हैं ऐसे, मैं इनू मेरे मोबाइल च नंबर आ, काशिफ कौन आ, इशफाक प्लम्बर कौन आ, इधर है। कहते एक बंदा कहता भाई ये मेरा मोबाइल दे दो तेरे ਕਿਸੇ ਮਜ਼ਦੂਰ ਆਪਣਾ ਥੱਲੇ ਪਿਆ। परेशान होया पिया देख के, यार की हो गया, किसने चेंज करते। अब मेरा मोबाइल किने फड़िया सी, मेरे आइकन चेंज करते, मैं WhatsApp दूजे पेज ते रखिया सी, पहले ते किन्ने कर करा ਇਦਾਂ ਹੋ ਜਾਂਦਾ ਵਾ। ਉਸਤਾਦ ਜੀ ਮੈਨੂੰ ਪਤਾ ਨਹੀਂ ਮੋਬਾਈਲ ਕਿਸੇ ਦਾ ਵਾ। ਪਰੇਸ਼ਾਨ ਅੱਲਾ ਜਾਣਦਾ ਸੱਚਾ ਵਾਕਿਆ ਕੀ ਮੈਨੂੰ ਤੁਹਾਡੀ ਕਸਮ ਲੱਗੇ। ਇੱਕ ਕਰੈਕਟਰ ਐਡਾ ਸਾਦਾ, ਉਹਨੂੰ ਫੋਨ ਆਈ ਜਾਣ ਡੇ ਬੈਲਾਂ ਕਿਸੇ ਦੀਆਂ ਮਿਸ ਕਾਲਾਂ, ਉਹ ਚੁੱਕਣ ਹੀ ਨਹੀਂ ਡਿਆ ਕਿ ਅਨਨੋਨ ਨੰਬਰ ਨਹੀਂ ਮੈਂ ਚੁੱਕਣਾ। ਮੈਂ ਕਿਹਾ ਯਾਰ ਚੁੱਕ, ਕਹਿੰਦੇ ਯਾਰ ਇਹਨੇ ਚਾਨ ਖਾਦੀ, ਪਤਾ ਨਹੀਂ ਕੌਣ ਆ, ਕੀ ਹੈ ਉਹ। ਮੈਂ ਉਸਤਾਦ ਜੀ ਕਾਲ ਬੈਕ ਕੀਤੀ ਤੇ ਸਕੀ ਬੁੱਢੀ ਦਾ ਫੋਨ ਸੀ ਉਹਦਾ। ਉਸਤਾਦ ਜੀ ਅੱਜ ਇੱਕ ਵੀਡੀਓ ਦੇਖੀ ਟਿਕਟੌਕ ਤੇ, कैदियां वाली गड्डी ते कोल ना एक बंदा सहाबी कह रहा जी आपका क्या नाम है, कहाँ से है आप? उन्हें जवाब नहीं देता, कहता मेरी बाहर बुड्ढी भी खलोती है, उन्हें भी मार लो। कहता उन्हें भी गिरफ्तार करो। नहीं 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 उस्ताद मोहतरम, ਉਹਦੇ ਸਿਰ ਹੋਣਾ ਨਾ। एक करैक्टर सची मुची अभी सच्चा वाकया, ये हकीकत वाकया कि बंदा एक घर गया है बेचारा, ते बुढ़ी अगों ते ਉਹਦਾ ਪਿਓ ਸੱਸ ਸਹੁਰਾ ਆਏ ਨੇ ਤੇ ਉਹਨੂੰ ਲਿਆ, ਪੈਕਿੰਗ ਬੁਕਿੰਗ ਹੋਣ ਡਈ ਏ ਤੇ ਉਹ ਛੱਡ ਕੇ ਜਾ ਰਹੀ ਹੈ ਬੁੱਢੀ। ਕਹਿੰਦੀ ਤੂੰ ਇਹ ਮੈਸੇਜ ਪੜ੍ਹ। ਉਹਨੇ ਮੈਸੇਜ ਪੜ੍ਹਿਆ ਕਿ ਮੈਂ तुम्हें ਤਲਾਕ ਦੇਤਾ ਹੂੰ, ਤਲਾਕ ਦੇਤਾ ਹੂੰ, ਤਲਾਕ ਦੇਤਾ ਹੂੰ। ਕਹਿੰਦੀ ਕਿ ਤੇਰੇ ਮੋਬਾਈਲ ਤੋਂ ਮੈਨੂੰ ਮੈਸੇਜ ਆਇਆ WhatsApp ਤੇ ਆਵੇ। ਉਹ ਕਹਿੰਦਾ ਮੇਰਾ ਤੇ ਯਾਰ ਮੋਬਾਈਲ ਹੀ ਕੱਲ ਦਾ ਗਵਾਚਾ ਹੋਇਆ, ਇਹ ਸਵੇਰ ਦਾ ਕਹਿੰਦਾ ਮੇਰਾ ਮੋਬਾਈਲ ਗਵਾਚਾ ਹੋਇਆ। ਇਹ ਕਿਸੇ ਨੇ, ਉਹ ਨਾ ਥੋੜਾ ਜਿਹਾ ਬੁੱਢੀ ਰਿਲੈਕਸ ਹੋਈ, ਉਹਨੇ ਨਾ ਫੋਨ ਕੀਤਾ ਆਪਣੇ ਨੰਬਰ ਤੇ, ਕਹਿੰਦਾ ਯਾਰ ਮੋਬਾਈਲ ਤੇ ਤੂੰ ਚੁੱਕ ਲਿਆ ਲੇਕਿਨ ਤੇਰਾ ਇਹ ਮਤਲਬ ਕੀ ਸੀ ਮੇਰਾ ਘਰ ਖਰਾਬ ਕਰਨ ਦਾ? ਕਹਿੰਦਾ ਯਾਰ ਮੈਂ ਜਦੋਂ ਦਾ ਮੋਬਾਈਲ ਚੁੱਕਿਆ ਤੇਰੀ ਬੁੱਢੀ ਕਾਲ ਨਹੀਂ ਕਰੀ ਜਾ ਰਹੀ ਹੈ, ਕਬ ਆਣਾ ਹੈ, ਕਿੱਧਰ ਆਣਾ, ਇੰਨੇ ਮੈਸੇਜ। ਕਹਿੰਦਾ ਮੈਂ ਆ ਕੇ ਉਹਨੂੰ ਤਲਾਕ ਦੇ ਦਿੱਤੀ। ਮੈਂ ਤਾਂ ਕਿਸੇ ਕੋ ਦਵਾਤੀ ਤਲਾਕ ਭਾਈ, ਮੈਂ ਵੇਲਾ ਨਹੀਂ, ਮੈਂ ਤਲਾਕ ਦੇ ਦਿੱਤੀ ਭਾਬੀ ਆਪਣੀ। ਬਰਹਾਲ ਉਸਤਾਦ ਜੀ ਨੂੰ ਫਸਾਉਣਾ ਬਹੁਤ ਮੁਸ਼ਕਲ ਕੰਮ ਹੈ। ਉਸਤਾਦ ਜੀ ਇੱਕ ਸਮਝਦਾਰ ਔਰ ਅਕਲਮੰਦ ਨਹੀਂ ਨਹੀਂ ਮੈਂ ਬਹੁਤ ਛੇਤੀ ਪਾਸਦਾ ਸੀ। उस्ताद जी ਨੂੰ ਸਮਝ ਆ ਗਈ ਕਿ ਕੀ ਹੈ ਇਹ ਰਸਤਾ ਕਿੱਥੇ। ਨਾਲੇ ਭਾਜੀ ਰਸੇ ਕੋਲੋਂ ਡਰਿਆ, ਸਭ ਕੋਲੋਂ ਵੀ ਡਰਦਾ। ਉਸਤਾਦ ਜੀ ਡਰਦਾ ਡੁਰਦਾ ਕੋਈ ਨਹੀਂ। ਕਾਕਾ ਜੀ ਅਸੀਂ ਇੱਥੇ ਹੀ ਆ, ਦੁਬਾਰਾ ਕਰ ਲਾ।
ਸੱਪ ਕੋਲੋਂ ਡਰਿਆ ਰੱਸੇ ਕੋਲ ਵੀ ਡਰਦਾ। ਆਹੋ ਇਦਾਂ ਹੀ ਇੱਕ ਬੰਦੇ ਨੂੰ ਇੰਨੀ ਉੱਚੀ ਆਵਾਜ਼ ਮਾਰ ਕੇ ਕਹਿੰਦਾ ਆ ਨਾਲ ਦੇ ਨੂੰ ਬੁਲਾਈ ਉਹ ਯਾਰ ਤੂੰ ਪਹਿਲੇ ਨਾਲ ਦੇ ਨੂੰ ਲੈ ਬਾਸ ਯਾਰ ਉਹ ਅੰਦਰੋਂ ਮੇਰਾ ਪੈਡ ਫੜ ਕੇ ਲਈ ਜਰਾ, ਤੇ ਨਾਲ ਉਹ ਜਿਹੜਾ ਇੱਕ ਪੈਡ ਦਾ ਸਟੈਂਡ ਵੀ ਆ ਫੋਨ ਵਾਲਾ, ਇੱਧਰ ਕਮਰੇ 'ਚ ਪਿਆ ਹੁਣ, ਮੋਬਾਈਲ ਵਾਲਾ, ਉਹਦੇ ਤੇ ਮੋਬਾਈਲ ਦਾ ਹੋਲਡਰ ਵੀ ਲੱਗਾ ਉੱਤੇ। ਉਸਤਾਦ ਜੀ ਤੁਸੀਂ ਇੱਕ ਜੁਮਲਾ ਕਹਿੰਦੇ ਹੁੰਦੇ ਆ ਕਿ ਖੂਬ ਤਰੱਕੀ ਕਰੋ ਸ਼ਾਬਾਸ਼ੀ, ਹਾਂ ਇਹ ਤੁਸੀਂ ਆਮ ਤੌਰ ਤੇ ਨਹੀਂ ਕਹਿੰਦੇ। ਨਹੀਂ ਕਿੱਥੇ ਕਹਿੰਦਾ ਮੈਂ? ਟਿਕਟੋਕ ਤੇ ਕਿਤੇ ਵੀ ਤੁਸੀਂ ਟਿਕਟੋਕ ਤੇ ਆ ਕੇ ਨਹੀਂ ਉਹ ਮੈਂ ਟਿਕਟੋਕ ਤੇ ਤੁਹਾਨੂੰ ਆ ਕੇ ਨਾ, ਜਦੋਂ ਮੈਂ ਵੇਖਦਾ ਨਾ ਮਾਸ਼ਾਅੱਲਾ ਤਿੰਨੋਂ ਚੋਂ ਜਣਿਆਂ ਨੂੰ ਇਕੱਠੇ ਬੈਠੇ ਹੱਸ ਖੇਡ ਰਹੇ ਲੱਗੇ, ਉਦੋਂ ਫਿਰ ਮੇਰੇ ਦਿਲ 'ਚ ਇਹ ਆਉਂਦਾ, ਅੱਛਾ ਫਿਰ ਮੈਂ ਉਹ ਕਹਿ ਦਿੰਦਾ। ਆਹੋ ਰਾਤੀ ਵੀ ਕਿਹਾ ਤੁਸੀਂ। ਇੱਥੇ ਨਹੀਂ, ਰਾਤੀ ਜਦੋਂ ਮੈਂ ਦੇਖਦਾ ਕਿ ਇੱਕ ਲਹਿਦਾ ਜਗ੍ਹਾ ਤੇ ਬੈਠੇ, ਤੁਸੀਂ ਇੱਕ ਦਿਨ ਹੀ ਕਹਿੰਦੇ ਹੋ ਜਾ ਕੇ। ਹਾਂ ਲੇਕਿਨ ਨਹੀਂ, ਅਸਲ 'ਚ ਮੈਂ ਸੜਦਾ ਹੁੰਦਾ ਵਾਂ। ਅੱਛਾ ਜੈਲਸ। ਅਸਲ 'ਚ ਮੇਰੀ ਜੈਲਸੀ ਹੁੰਦੀ ਆ ਕਿ ਇੱਥੇ ਬਹਿ ਕੇ ਪੈਸੇ ਕਮਾਉਣ ਲੱਗ ਪਏ, ਉੱਤੋਂ ਮੈਂ ਕਹਿੰਦਾ ਤੁਹਾਨੂੰ, ਜੀ ਲੇਕਿਨ ਵਿੱਚ ਮੈਂ ਤੁਹਾਨੂੰ ਸੈਂਡਿੰਗ ਵੀ ਕਰ ਦਿੰਦਾ ਹੁੰਦਾ, ਹਾਂ ਉਹ ਵੀ ਮੈਂ ਜੈਲਸੀ ਦੇ ਚੱਕਰ 'ਚ ਕਰਦਾ ਹਾਂ। ਪਤਾ ਨਹੀਂ ਭਾਈ ਸਾਹਿਬ, ਕੱਲ ਨੂੰ ਮੈਂ ਤੈਨੂੰ ਮੈਂ ਇਸ ਤੋਂ ਨਹੀਂ ਮੈਨੂੰ ਕੀਤੀ ਕਰਦਾ ਸਾਜੀ ਨੇ ਸਾਡੀ ਕਿ ਤੈਨੂੰ ਮੈਂ ਹੋਰ ਕਿੰਨੇ ਬੜੇ ਮੈਂ ਹੈਗੇ ਆ ਕਰਨ ਵਾਲੇ, ਉਹ ਵਿਚਾਰੇ ਮਾੜੇ ਵਿਚਾਰੇ। ਮੈਂ ਤਾਂ ਨਹੀਂ ਕਰਦਾ। ਸਭ ਤੋਂ ਮਾੜਾ ਉਸਤਾਦ ਜੀ ਟੀਟੋ ਤੇ ਮੈਂ ਓਏ ਉਹ ਤੂੰ ਸਭ ਤੋਂ ਟੈਟ ਆ। ਸਾਜੀ ਨੇ 2 ਬਿੱਲੀਆਂ ਮਾਰੀਆਂ ਹੋਈਆਂ ਮੈਨੂੰ ਪੂਰੇ ਭਾਰ। ਤੇ ਇਹਨੂੰ ਪੂਰਾ ਕੁੱਤਾ ਮਾਰਿਆ। ਸਾਨੂੰ ਤੇ ਨਹੀਂ ਕੁਝ ਵੀ, ਸਾਨੂੰ ਤੇ ਜੂਆ ਵੀ ਨਹੀਂ ਮਾਰਿਆ ਉਸਤਾਦ ਨੇ। ਸਾਨੂੰ ਵੀ ਕਿਤੇ ਆ ਕੇ ਮਾੜੇ ਮਸਕੀਨਾਂ ਨੂੰ ਸਾਨੂੰ ਨਜ਼ਰਾਂ ਹੀ ਖਾ ਗਿਆ, ਮੇਦਾ ਨਹੀਂ ਠੀਕ ਹੋਣਾ। ਉਸ ਤੋਂ ਬਾਅਦ ਹਰ ਸ਼ੈ ਜਦੋਂ ਪੱਲਿਓਂ ਕੋਈ ਸ਼ੈ ਨਹੀਂ ਖਾਣੀ ਮਿੱਠਾ ਜੀ। ਇਦਾਂ ਦੇ ਅੱਛਾ ਲਾਈਵ ਆਊਟ ਟਿਕਟੋਕ ਤੇ ਕੋਈ ਐਮਾਜ਼ੋਨ ਉਹਨਾਂ ਦੇ ਹੱਥ ਦਾ ਵਾ, ਹਰ ਸ਼ੈ ਕੁਛ ਮਖਾ ਲੈਂਦੇ ਆ। ਉਹਨਾਂ ਨੇ ਫਰੰਟ ਕਰ ਲਿਆ ਉਹਦਾ। ਕੱਲ ਅੱਛਾ ਮੈਂ ਯਕੀਨ ਮੰਨ ਕੱਢ ਲਿਆ ਉਹ ਭਾਈ। ਹੁਣ ਦੇਖਣਾ ਆਨਲਾਈਨ ਹਰ ਸ਼ੈ ਮਖਾ ਲੈਂਦੇ। ਉਹ ਮੈਂ ਕਰਿਆਨੇ ਨੂੰ ਕਿਹਾ, ਮੈਂ ਕਿ ਕਸ਼ਮੀਰ ਆਇਲ ਹੈ ਹਨਾ, ਪਹਿਲਾਂ ਘਰੋਂ ਪੁੱਛ ਲਾ ਮੇਦੇ ਚੱਲਦੇ ਵੀ ਹੈ ਕਿ ਨਹੀਂ। ਮੈਂ ਕਿਹਾ ਯਾਰ ਤੂੰ ਦੇ ਤੂੰ ਮੇਦੇ ਚੱਲਦੇ, ਕਿਉਂਕਿ ਇੱਕਦਮ ਬਰਕਤ ਬਨਸਪਤੀ ਤੋਂ ਤੁਸੀਂ ਕਸ਼ਮੀਰ ਬਰਕਤ ਨਹੀਂ ਨੇਮਤ ਕਿਉਂ ਖਾਈਦਾ ਵਾ। ਉਹ ਨਹੀਂ ਰਾਮ ਨਾਲ ਆਈਦਾ, ਮਿੱਠੇ ਹਾਲਾਤ ਚੇਂਜ ਹੋ ਜਾਣ ਨਾ ਤੇ ਯਕਦਮ ਨਹੀਂ ਆਈਦਾ, ਆਰਾਮ ਨਾਲ ਸਟੈਪ ਬਾਈ ਸਟੈਪ ਆਈ। ਨੋਨੀ ਐ ਨਹੀਂ ਲੱਗਣਾ ਵੀ ਹੀਰੋਇਨ ਰੋਲ ਕਰਕੇ ਮੁੜ ਕੇ ਬੰਦਿਆਂ 'ਚ ਬੈਠੀ ਹੈ। ਨੋਨੀ ਇੱਕ ਖੋਤੇ ਦੇ ਗੋਡੇ ਨੂੰ ਹੱਥ ਲਾ ਕਹਿੰਦਾ ਮੈਂ ਮਿਹਨਤ ਬੰਦੇ ਦੀ ਬਹੁਤ ਇੱਜ਼ਤ ਕਰਦਾ ਮੈਂ। ਉਹਦੇ ਤੇ ਗੋਡੇ ਨੂੰ ਹੱਥ ਲਾ ਕੇ ਕਹਿੰਦਾ ਮੈਂ ਮਿਹਨਤੀ ਆਦਮੀ ਦੀ ਬਹੁਤ ਰਿਸਪੈਕਟ ਕਰਦਾ। ਹੁਣ ਉਹ ਗੱਲਾਂ ਪਿੱਛੇ ਰਹਿ ਗਈਆਂ ਭਾਜੀ, ਜਿਹੜਾ 3000 ਪਰ ਸ਼ੋ ਬੱਚੇ ਦੇ ਤੁਸੀਂ ਰਿਜ਼ਕ ਮਰਵਾ ਯਾਰ ਉਹ ਛੱਡੋ ਕਰੋ, ਉਹ ਨਹੀਂ ਸਾਡੇ ਉਸਤਾਦ ਜੀ ਤੋਂ ਬਗੈਰ ਕਿੰਨੇ ਦੇਖਣਾ। ਉਹਨੇ ਕਰਨਾ ਵਾ। ਉਸਤਾਦ ਜੀ ਤੋਂ ਬਗੈਰ ਕੋਈ ਗੱਲਬਾਤ ਨਹੀਂ ਬਣਨੀ ਤੁਹਾਡੀ, ਭਾਵੇਂ ਜਿੱਥੇ ਜ਼ਮਾਨੇ 'ਚ, ਭਾਵੇਂ ਟਿੱਟੋ ਤੇ ਚਲ ਜਾਓ, ਭਾਵੇਂ ਇੰਸਟਾ ਤੇ ਚਲ ਜਾਓ, ਭਾਵੇਂ ਯੂਗੋ ਬੁਗੋ ਤੇ ਚਲ ਜਾਓ। ਓਏ 7 ਸਾਲਾਂ ਤੋਂ ਅਸੀਂ, ਸਾਨੂੰ ਪਤਾ 7-8 ਸਾਲਾਂ ਤੋਂ ਅਸੀਂ ਮੰਨਦੇ ਇਸ ਚੀਜ਼ ਨੂੰ। ਉਹਨੇ ਕਹਿੰਦਾ ਸਾਡੇ ਘਰ ਸ਼ੌਨ ਪੋਲਕ ਆ। ਅੱਛਾ ਮੈਂ ਜਾ ਕੇ ਦੇਖਿਆ ਤੇ ਬੁੱਢੇ ਦੇ ਬੁੱਲੇ ਤੇ ਚਿੱਟਾ ਰੰਗ ਵੀ ਬੁੱਲੇ ਤੇ ਬੁੜਾ ਤੇ ਨਹੀਂ ਕਹਿੰਦਾ ਸਾਡੇ ਕੋਲ ਬੁੱਲੇ ਦੇ ਬੁੜਾ ਤੇ ਓਏ ਬੁੜੇ ਦੇ ਬੁੜਾ ਦੇ ਬੁੱਲੇ ਦੇ ਬੁੜਾ ਤੇ ਓਏ ਓਏ ਹੁਣ 3000 ਠੀਕ ਆ। ਮਿੱਠੇ ਦਾ ਛੋਟਾ ਭਰਾ ਆਪਣੇ ਅੱਬੂ ਨੂੰ ਮਾਰਨ ਡਿਆ, ਕਹਿੰਦਾ ਅੱਛੀ ਓਪਨਿੰਗ ਆ ਤੇਰੀ। ਭਾਈ ਫੈਸਲ ਦੇ ਸਾਹਮਣੇ ਦੋ ਖੁਸ਼ ਰਹੇ ਤੇ ਉਹਨੂੰ ਕਹਿਣਾ ਮੇਰੇ ਕਰਨ ਚ ਰਾਹ ਗਏ। ਲੈ ਕੀ ਬਾਤ ਹੈ। ਡਾਕਟਰ ਕਹਿੰਦਾ ਸਵੇਰੇ ਸਵੇਰੇ ਨਾ ਗਰਾਊਂਡ ਤੇ ਚੱਕਰ ਲਾਇਆ ਕਰ, ਤੇ ਮੌਤ ਤੇ ਖੂਹ ਦੇ ਲਾਉਣ ਲੱਗ ਪਿਆ। ਕਈਆਂ ਸ਼ਹਿਰਾਂ ਦੀ ਆਡੀਅנס ਐਡੀ ਵਿਚਾਰੀ ਭੋਲੀ ਆ, ਉਹਨਾਂ ਨੂੰ ਉਦੋਂ ਇਹ ਵੱਜੇ ਤੇ ਪਤਾ ਲੱਗਦਾ ਅੱਛਾ ਇੱਥੇ ਹੱਸਣਾ ਵਾ, ਪੱਲੇ ਵਕਤ ਤੇ ਜਦੋਂ ਆ ਵੱਜੇ ਦਾ ਇਹਦਾ ਮਤਲਬ ਆ ਵੀ ਕੋਈ ਗੱਲ ਅੱਛੀ ਹੋਈ। ਤਰੀਕ ਰੱਖਿਆ ਨਾ। ਹਾਂ ਉਸਤਾਦ ਜੀ ਪਹਿਲੇ 92 ਸ਼ੋਅ ਹੁੰਦੇ ਸੀ ਨਾ, ਜਿਹੜਾ ਬੰਦਾ ਹਸਾਉਂਦਾ ਸੀਗਾ, ਹੁਣ ਅੱਗੋਂ ਆਵਾਮ ਦਾ ਲਾਫਟਰ ਤੇ ਆਉਂਦਾ ਨਹੀਂ ਸੀ ਹੈਗਾ, ਉਹ ਫਿਰ ਇੱਥੇ ਕਰਾਉਂਦੇ ਸੀਗੇ। ਹਾਂ ਕਰਾਚੀ 'ਚ ਵੀ ਹਲੇ ਚੱਲਦਾ। ਓਏ ਬਗੈਰ ਦੇਖੇ ਕਾਲੂ ਜਿਹੜਾ ਡਾਕਟਰ ਕੋਲ ਬੈਠਾ ਹੋਣਾ, ਇੰਜ ਕਰਕੇ ਬਲੱਡ ਚੈੱਕ ਕਰ ਲੇਗਾ ਤਾਂ ਬੈਠੇ ਨੇ ਪਹਿਲੇ ਬਿਰ ਨੇ ਇੰਜ ਕਰਕੇ ਨਾ ਐਡਾ ਖੁਲਾਤਾ। ਉਹ ਕਹਿੰਦਾ ਅੱਲਾ ਬੈਠਾ ਫਿਰ ਮੈਂ ਕਾਇ ਕਰੀ ਗਿਆ। ਉਹ ਵੀ ਅੱਗੋਂ ਡਾਕਟਰ ਕੋਲ ਤਾਂ 100 ਰੁਪਏ ਨੇ ਵੇਚਦਾ। ਇੱਕ ਖੋਤੇ ਦੀ ਪੂੰਝ ਫੜ ਕੇ ਆਈ ਸੌਂ ਕੇ ਤੇਰੀ ਘਰ ਤੇ ਮਸ਼ਹੂਰ ਨੂੰ ਕਹਿੰਦਾ ਤੁਹਾਡੀ ਖੁਸ਼ਬੂ ਆ ਰਹੀ ਹੈ। ਹਾਂ ਇਹ ਇੱਕ ਜ਼ਿਆਦਾ ਹੀ ਫਿੱਕੀ ਮੌਤ ਦੇ ਖੂਹ ਤੇ ਨਾ ਰਸਾ ਜਿਹਾ ਕਰਕੇ ਸਿੱਟ ਕੇ ਤੇ ਖੁਸਰਾ ਖਿੱਚ ਲੇ। ਭਾਈ ਮਿੱਠੇ ਨੇ ਇੱਕ ਜਗ੍ਹਾ ਤੇ ਕੰਮ ਸ਼ੁਰੂ ਕੀਤਾ ਤੇ ਬੰਦੇ ਆ ਕੇ ਕਹਿੰਦੇ ਇਹ ਕਿਹੜਾ ਕੰਮ ਸ਼ੁਰੂ ਕਰ। ਐ ਲੱਗਣਾ ਕੰਮ ਵਾਲੀ ਨੇ ਕਟਿੰਗ ਕਰਾਈ ਆ। ਕੀ ਬਾਤ ਹੈ ਉਸਤਾਦ। ਸਾਰੀ ਦਾ ਕਿਤੇ ਤੂੰ ਨਹੀਂ, ਜਿਹੜਾ ਡੇਂਜਰਸ ਗਾਣਾ ਨੂੰ ਅਗਰ ਉਰਦੂ ਵਿੱਚ ਆਪਾਂ ਗਾਵਾਂਗੇ, ਖਤਰਨਾਕ ਗਾਇਆ ਉਹ ਕਰੋ ਏਦਾਂ ਖਤਰਨਾਕ। ਗਾਇਆ ਇੱਕ ਸਿੱਖ ਨੇ
ਖਤਰਨਾਕ ਕਹਿ ਕੇ ਸਿੱਖ ਵੀਰ ਨੇ ਗਾਇਆ ਕਿ ਸਰਦਾਰ ਜੀ ਨੇ ਗਾਇਆ ਉਹੀ 뮤직 ਲਾ ਕੇ ਨਾ ਸੁਣਾਓ ਜਰਾ। ਭਾਈ ਉਸਤਾਦ ਜੀ ਜ਼ਿੰਦਾ ਖੂਹ ਹੁੰਦਾ ਹੈ ਡੈਨ GER ਕੀ ਕਿਹਾ ਭਾਜੀ? ਕੁਝ ਵੀ ਨਹੀਂ, ਉਸਤਾਦ ਜੀ ਆਪਣੇ ਯਾਰ ਲੱਗੇ ਤੇ ਉਹਨਾਂ ਨੂੰ ਉਸਤਾਦ ਜੀ ਬੜਾ ਜ਼ਿੰਦਾ ਖੂਹ ਹੁੰਦਾ। ਉਹ ਤੇ ਖੂਹ ਦੇ ਜ਼ਿੰਦਗੀ ਵਾਲਾ ਖੂਹ ਹੁੰਦਾ। ਮੌਤ ਦਾ ਵੀ ਹੁੰਦਾ ਜ਼ਿੰਦਾ ਵੀ ਹੁੰਦਾ। ਯਾਰ ਖੁਸਰਿਆਂ ਦੀ ਅਕੈਡਮੀ ਪਾ ਲਈ ਤੇ ਪਹਿਲਾ ਗਾਣਾ ਅੱਬੂ ਕੋ ਕਰਾਉਣ ਦੇ ਮੇਲੇ 'ਚ ਫਿਰਨੇ ਆ, ਮੈਂ ਕਿਹਾ ਕਿੱਧਰ ਕਹਿੰਦਾ ਯਾਰ ਛੋਟਾ ਭਰਾ ਮੌਤ ਦੇ ਖੂਹ ਤੇ ਹੁੰਦਾ ਨਾ, ਉਹਨੂੰ ਰੋਟੀ ਦੇਣਾ ਯਾਰ। ਬਹੁਤ ਦੇ ਖੂਹ ਤੇ ਕਹਿਣ ਲੱਗੇ ਫਿਰ ਕਹਿੰਦੇ ਕੈਨ ਭਰ ਕੇ ਆਇਆ ਬਸ ਮੈਂ। ਉਹ ਯਾਰ ਉਹ ਪੰਜਾਬੀ ਗਾਣਾ ਮੈਂ ਕਿਹਾ ਜਦੋਂ ਸੇਮ ਮਾਈਕਲ ਜੈਕਸਨ ਵਰਗਾ 뮤직 ਵੱਜਦਾ ਤੇ ਅੱਗੋਂ ਫਿਰ ਪੰਜਾਬੀ ਸ਼ੁਰੂ ਹੁੰਦਾ। ਉਹ ਹੈਗਾ ਵਾ ਲੈ ਮਾਇਆ ਸੀ ਬੇੜਾ ਵੱਢ ਲਿਆ। ਵਾਰੀਆਂ ਗਾਲੀਆਂ ਮੈਂ ਗੱਡੀਆਂ ਨੂੰ ਲਾਵਾਂ, ਉਹ ਆ ਉਹ ਆ ਓਏ ਉਹਦਾ ਬਲਾਲ ਸਹੀ ਸਾਹਿਬ ਦਾ ਇਮਰਾਨ ਖਾਨ ਦਾ। ਸ਼ੱਲਾ ਇੰਡੀਆ ਤੋਂ ਗੱਡੀ ਆਇਆ। ਵਿੱਚ ਬਹਿ ਜਾ ਗੱਡੀਏ ਗੱਡੀ ਵਿੱਚ ਬਹਿ ਜਾ। ਨਹੀਂ ਉਸਤਾਦ ਜੀ ਉਹ ਨਹੀਂ ਹੈਗਾ, ਤੁਸੀਂ ਹੋਰ ਕਹਿ ਰਹੇ ਜੀ ਕੋਈ। ਉਹਦਾ ਸੇਮ ਇਦਾਂ ਹੀ ਸ਼ੁਰੂ ਹੁੰਦਾ ਵਾ ਅੱਗੋਂ ਗਈ। ਉਹ ਗਾਣਾ ਵਾ ਉਹ ਨਾ ਦਿਲ ਤੇ ਲੈ ਗਲਤ ਬੰਦੇ ਚੱਕ ਲਈ ਨਿੱਕੇ ਨਿੱਕੇ ਬੱਚੇ ਆ ਸਰਜਰੀ ਤੇਰੇ। ਕਰਾਣ ਗਿਆ ਤੇ ਨਾ ਉਹ ਬਿੰਗੀ ਜੀ ਹੋ ਗਈ, ਉਹ ਵਿੱਚ ਬੋਲੀ ਜਾਂਦੇ ਸੀ। ਉਹਨੇ ਇੱਥੇ ਬੋਲ ਲਾਤੇ। ਨੋਨੀ ਵੀ ਆਪਣੀਆਂ ਅੱਖਾਂ ਚੈੱਕ ਕਰਾਉਣ ਗਿਆ ਡਾਕਟਰ ਨੂੰ। ਡਾਕਟਰ ਨੇ ਨਾ ਇੰਜ ਨਹੀਂ, ਉਹ ਡਾਂਸ ਵਾਲਾ ਸਟੈਪ ਕਿਹਾ ਹੋਊਗਾ तुम्हें ਅੱਛਾ ਇਹ ਬਣ ਗਿਆ ਉਹ ਡਾਂਸ ਵਾਲਾ ਸਟੈਪ। ਦਾਨਸ਼ ਯਕਦਮ ਇੰਜ ਵੜਿਆ ਸਰਜਰੀ ਕਰਾਉਣ ਤੇ ਡਾਕਟਰ ਜੈਨਵਨ ਨੂੰ ਵੇਖ ਕੇ ਕਹਿੰਦਾ ਭਾਈ ਉਹ ਹਲੇ ਆਏ ਨਹੀਂ, ਲੇਟ ਹੈਗੇ ਆ। ਫਿਰ ਡਰ ਹੀ ਗਿਆ ਵਿਚਾਰਾ ਤਾਂ। ਆ ਫੜਾ ਉਰੇ। ਇਹ ਕੀ ਆ? ਤੇ ਸਾਜ ਹੀ ਦੇਣ ਲੱਗੇ ਸਾਰਿਆਂ ਨੂੰ, ਇੱਕ ਇੱਕ ਦੇਣੀ ਸਾਜ। ਸਾਜੀ ਵੈਸੇ ਇੱਕ ਗੱਲ ਆ, ਤੁਸੀਂ ਹਰ ਸ਼ੈ ਨੂੰ ਹੱਥ ਪਾ ਲੈਂਦੇ ਆ। ਇਦਾਂ ਹੀ ਜਿਹੜਾ ਵੀ ਕੰਮ ਆ ਉਸਤਾਦ ਜੀ ਆਨਲਾਈਨ ਵੇਖ ਕੇ ਇੰਜ ਕਰਕੇ ਕੋਈ ਨਹੀਂ, ਜਿੱਦਣ ਕਰੰਟ ਪੈ ਜੂ ਹਟ ਜਾਣਗੇ। ਹੁਣ ਨਹੀਂ ਆਉਂਦਾ। ਹੈ ਹੁਣ ਇਨਸਾਨ ਦੀ ਅਕਲ ਤੇ ਦੰਗ ਰਹੀ ਕਿ ਯਾਰ ਇਦਾਂ ਵੀ ਐਲਸੀਡੀ ਲੱਗ ਸਕਦੀ। ਸਾਜੀ ਤੁਸੀਂ ਕਰਦੇ ਕੀ ਰਹਿੰਦੇ ਹੋ? ਉਤੋਂ ਸਟੈਂਡ ਲੈ ਕੇ ਉੱਤੇ ਚਲਾ ਲਾ। ਅਕਲ ਇਨਸਾਨ ਦੀ ਦੰਗ ਰਹੇਗੀ ਸਾਲੇ, ਮੈਂ ਹਵਾ ਚ ਖਿਲਾ ਰਹੀ ਹੈ। ਉਸਤਾਦ ਜੀ ਅੱਜ ਇਹ ਗੱਲਾਂ ਕਰ ਰਿਹਾ, ਕੱਲ ਭਲਾ ਕੀ ਕਹਿੰਦਾ? ਕਹਿੰਦਾ ਜਿੱਥੋਂ ਉਸਤਾਦ ਜੀ ਦੀ ਸੋਚ ਖਤਮ ਹੁੰਦੀ ਉੱਥੋਂ ਮੇਰੀ ਸ਼ੁਰੂ ਹੁੰਦੀ। ਯਾਰ ਆ ਜੁਮਲੇ ਕੀਦੇ ਸੀ ਕਿਤੇ ਨੋਨੀ ਦੁਨੀ ਦੱਸ ਮੈਨੂੰ ਐ ਲੱਗਣ ਡਿਆ ਮੈਂ ਕਰਾਚੀੋਂ ਕੁੜੀ ਭਜਾ ਕੇ ਲਿਆ ਤੇ ਰੂਪ ਬਦਲ ਕੇ ਬੈਠੀ ਹੈ। ਤੇਰੇ ਤੇ ਮਿੱਟੇ ਨੂੰ। ਉਹ ਵੇ ਤੁਸੀਂ ਮੁੰਡੇ ਵਾਲੇ ਕੱਪੜੇ ਪਾ ਕੇ ਨਾਲ ਹੀ ਬਹਿ ਗਈ। ਸੱਚ ਬੋਲਿਆ ਕਰ ਯਾਰ ਨੋਨੀ। ਉਹ ਡਾਕਟਰ ਨੂੰ ਚੈੱਕ ਕਰਾਉਣ ਗਿਆ, ਕਹਿੰਦਾ ਮੈਂ ਬਿਮਾਰ ਹਾਂ। ਡਾਕਟਰ ਨੂੰ ਪੜ ਕੇ ਮੈਂ ਤੈਨੂੰ ਕੁਝ ਨਹੀਂ ਉੜ ਦਿੱਤਾ, ਮੈਂ ਤੈਨੂੰ ਕੁਝ ਨਹੀਂ ਉੜ ਦਿੱਤਾ। ਓਏ ਦੋ ਹੋ ਗਏ। ਓਏ ਕੱਲ ਕਿਉਂ? ਉਸਤਾਦ ਓਏ ਇਹ ਕਿਦਾਂ ਯਾਰ? ਹਲੇ ਉਸਤਾਦ ਜੀ 8 ਪੜੇ ਆ, ਜੇ ਕਿਤੇ ਉਸਤਾਦ ਜੀ 9 ਪੜੇ ਹੁੰਦੇ ਨਾ ਵੇਖੀ ਹੁਣ ਇੱਕ ਗੈਪ ਦੀ ਫਿਰ ਗੱਲ। ਐਲਸੀਡੀਆਂ 3 ਹੋਣੀਆਂ ਸੀ। ਯਾਰ ਕੱਲ ਮੈਂ ਵੇਖਿਆ ਵਾਲ ਮੋੜਨੇ, ਯਾਰ ਬੜੀ ਗੱਲ ਆ, ਪਤਾ ਨਹੀਂ ਕਿੱਦਾਂ ਵਾਲ ਦੇ ਵਾਲ ਸਾ। ਉਸਤਾਦ ਜੀ ਯਾਰ ਹੁਣ center ਇਹ ਤੁਹਾਡੇ ਸਾਡੇ ਕਿਸੇ ਜ਼ਿਹਨ ਚ ਆਇਆ ਤੁਸੀਂ ਪੜੇ ਘੱਟ ਆ ਨਾ ਵੀ ਦੋ ਜਗ੍ਹਾ ਇੱਕੋ ਹੀ ਗਾਣਾ ਦੋ ਜਗ੍ਹਾ ਚੱਲ ਸਕਦਾ। ਅੱਛਾ ਉਸਤਾਦ ਜੀ ਇੱਕ ਐਲਾਨ ਕਰਨਾ। ਤੁਹਾਡੇ ਕੋਲ ਆਈਫੋਨ ਆ ਨਾ, ਮੈਂ ਤੁਹਾਨੂੰ ਦੱਸਦਾ। ਆਹੋ ਤੁਹਾਡੇ ਕੋਲ ਆਈਫੋਨ ਆ ਨਾ, ਤੁਸੀਂ ਵੱਡੀ ਸਕਰੀਨ ਰਾਤ ਨੂੰ ਬੰਦਾ ਆਈਫੋਨ ਤੇ ਦੇਖਦਾ। ਇਹ ਸਕਰੀਨ ਲਵੋ, ਉਹਦੇ ਨਾਲ ਕੇਬਲ ਲਾਓ, ਇੱਕ ਆਈਫੋਨ ਤੇ ਫਿਲਮ ਲਾਓ ਇੰਗਲਿਸ਼, ਇੱਥੇ ਵੇਖ ਲਓ। ਉੱਧਰ ਵੀ ਚਲੀ ਜਾਵੇ। ਐਂਡਰਾਇਡ ਤੇ ਉੱਧਰ ਵੀ ਚਲੀ ਜਾਵੇ। ਤੇ ਇਹ ਕਿੰਨੇ ਕਿਦਾ ਉਸਤਾਦ ਜੀ? ਬੜੇ ਕਿੰਨੇ ਦਾ ਹੋਣਾ? ਇਹ ਕੋਈ 25-26 ਦਾ ਹੋਣਾ ਵਾ। 44 ਲੱਖ। ਉਹ ਨਹੀਂ, ਉਹ 25-2600 ਦਾ ਲੈ। ਔਰ ਰੈਕ ਸਿਟੀ ਅਗਲੇ ਵਾਜਾਂ ਮਾਰਨ 100 ਦੇ 4 100 ਦੇ 4 100 ਦੇ। ਓਏ ਬਸਤੇ ਆ। ਉਹ ਬੇਟੇ ਚਕੋਤਰੇ ਆ ਇਹ। ਉਸਤਾਦ ਜੀ ਇੱਕ ਐਲਾਨ ਕਰਨਾ। ਇਹ ਗਵਾਚ ਗਿਆ ਬੱਚਾ। ਤੇ ਬੱਚਾ ਨਹੀਂ ਗਵਾਚ ਗਿਆ। ਰਹਿੰਦੇ। ਮੈਂ ਪ੍ਰਕਾਸ਼ ਰਾਜ ਸਾਹਿਬ ਨੂੰ ਮਿਲਣਾ ਹੈ, ਅਮਰਿੰਦਰ ਗਿੱਲ ਸਾਹਿਬ ਨੂੰ ਮਿਲਣਾ ਹੈ, ਜੱਸੀ ਅਗਰਵਾਲ ਸਾਹਿਬ ਨੂੰ ਮਿਲਣਾ। ਅੱਛਾ ਉਹ ਬਾਹਾਂ ਅੱਡ ਕੇ ਬੈਠੇ ਵੀ ਆ ਜਾ ਰਵੇ ਜਦੋਂ ਮਰਜੀ ਆ ਜਾ। ਨਹੀਂ ਉਹ ਬਹਰਹਾਲ ਮੈਂ ਉਸਤਾਦ ਜੀ ਨੂੰ ਬਾਹਰਲਾ ਟੂਰ ਕਰਾਉਣਾ। ਅੱਛਾ ਜਾਂ ਦੇ ਕਰਾਫਟ ਨਾਲ ਬਾਹਰ ਬਾਹਾਂ ਚੱਲਣ ਡਈ। 5 ਮੁਲਕ ਫਿਰਨੇ ਆ, UK, ਕੈਨੇਡਾ, ਕੋਰੀਆ, ਨਿਊਜ਼ੀਲੈਂਡ, ਨਹੀਂ ਸਾਊਥ ਕੈਨੇਡਾ। ਅਫਰੀਕਾ। ਤੂੰ ਜਾਨ ਛੱਡੇਗਾ ਉਹਨਾਂ ਨੇ ਫੇਰ ਆਣਾ। ਨਹੀਂ ਮੈਂ ਹੀ ਨਾਲ ਲੈ ਕੇ ਜਾਣਾ ਵਾ, ਨਾਲ ਜਾਏਂਗੇ। ਇਦਾਂ ਦੇ ਬੱਚੇ ਵੱਡੇ ਦਾਅਵੇ ਕਰਕੇ ਨਾ ਮੈਸ ਮੁਲਕ ਜਾਣਾ ਸਮੂਲ ਕਹਿੰਦੇ ਜੁਮੇ ਵਾਲੇ ਦਿਨ ਲਾਸ਼ ਜੁਮੇ ਬਾਜ਼ਾਰ ਲੱਭਦੀ ਹੁੰਦੀ ਕਿ ਭਾਜੀ ਦਾਗੀ ਸਬਜ਼ੀਆਂ ਬੋਲਦਾ ਨਾ ਸਮੈਲ ਨਾਲ ਮਰ ਗਿਆ ਬੱਚਾ। ਥੱਲੇ ਲਿਖਿਆ ਆਂਦਾ ਨੌਜਵਾਨ ਅੰਧੀ ਗੋਲੀ ਦਾ ਸ਼ਿਕਾਰ ਹੋ ਗਿਆ। ਹਾਂਜੀ। ਤੇ ਔਰਤਾਂ ਇਹਨੂੰ ਕਹਿੰਦੀ ਹਾਂ ਨਹੀਂ ਕੀਤਾ ਠੋਡਾ ਮਾਰ ਕੇ ਪਰੇ ਕਰ ਦੇ ਥੋੜਾ ਥੋੜਾ ਤੇ ਮੰਜੀ ਦੇ ਥੱਲੇ ਚੱਲ ਜਾਂਦਾ ਰਾਹ ਭਾਈ ਜਦੋਂ ਇਹ ਤੁਹਾਨੂੰ ਲੱਗਣ ਡਿਆ ਚਾਹੀਦਾ, ਜਦੋਂ ਮੈਂ ਕਿਹਾ ਨਾ ਉਸਤਾਦ ਜੀ ਤੁਹਾਡੇ ਪਾਸਪੋਰਟ ਤੇ ਮੋਹਰ ਲੱਗਣ ਲੱਗੀ ਪਹਿਲੀ ਸਾਊਥ ਅਫਰੀਕਾ ਦੀ, ਆ ਦੂਈ ਲੱਗਣ ਲੱਗੀ ਨਿਊਜ਼ੀਲੈਂਡ ਦੀ, ਆ ਤੀ ਲੱਗਣ ਦੀ ਚੂਕੇ ਦੀ, ਕੈਨੇਡਾ ਦੀ, ਅਮਰੀਕਾ ਤੱਕ ਦੀ। ਤੇ ਇਹੋ ਜਿਹੇ ਬੰਦੇ ਫੁੱਲ ਮਸ਼ਹੂਰ ਹੋ ਕੇ ਨਾ ਬਿਮਾਰੀ ਐਸੀ ਲੱਗਦੀ ਹਰ ਇੰਟਰਵਿਊ ਮੰਜੇ ਤੇ ਹੋ ਰਿਹਾ। ਹਾਂ ਏਦਾਂ ਬਾਕੀ ਯਾਰ ਤੁਹਾਡੇ ਜਿਹੇ ਚ ਹੈ ਸੀ ਵੀ ਹੁਣ ਆਇਆ ਹੀ ਸਾਜ ਜੀ ਐਰਰ ਕਿਉਂ ਕੱਢ ਲਈ ਨਾ ਸਾਜੀ ਨੇ ਮੈਂ ਤੁਹਾਨੂੰ ਕਿਹਾ ਸਾਜੀ ਕੱਢ ਲੈਣੀ ਹੱਥ। ਉਸਤਾਦ ਜੀ ਇਹਨੂੰ ਵੀ ਮੈਂ ਮਿਲਣਾ, ਕਤਰੀਨਾ ਕੈਫ ਨੂੰ ਉਸਤਾਦ। ਹੁਣ ਆਈ ਉਹ ਜਿਹੜੀ ਉਹ ਐ ਉਸਤਾਦ ਜੀ, ਨਹੀਂ ਉਸਤਾਦ ਜੀ ਮੈਡਮ ਕਾਜਲ ਨੂੰ ਵੀ ਮੈਂ ਮਿਲਣਾ। ਚਲੋ ਅਜੇ ਗੁੱਸਾ ਭਾਜੀ ਬੜਾ ਮਾੜਾ ਵਾ। ਇੱਧਰ ਭਾਜੀ ਲੇਡੀਜ਼ ਕੱਪੜੇ ਦਾ ਸੂਟ ਕੰਮ ਸ਼ੁਰੂ ਕੀਤਾ ਵਾ। ਆਹੋ
ਕਲਰ ਜਿਹੜਾ ਨਾ ਉਹ 'ਚ ਹੋਇਆ ਚਿੱਟਾ। ਹਾਂਜੀ ਅਰਸ਼ਦੀਪ ਨੂੰ ਵੀ ਮਿਲਣਾ ਉਸਤਾਦ ਜੀ, ਇਹਨੂੰ ਮੈਂ ਮਿਲਣਾ ਉਸਤਾਦ ਜੀ ਕਰੈਕਟਰ ਨੂੰ। ਰੋਂਡੇ ਬਾਹੋ ਵੱਡੇ ਵੱਡੇ ਮੁਲਕ ਫਰੋਣੇ ਨੇ ਉਸਤਾਦ ਜੀ ਨੂੰ, ਤੁਸੀਂ ਫਰਾ ਲਿਆ ਜਿੰਨਾ ਫਰਾਉਣਾ ਸੀ। ਇੱਥੋਂ ਲਾਹੌਰ ਲਾਉਣਾ ਫੈਸਲਾਬਾਦ ਚ ਤੁਹਾਡਾ ਸਾਹ ਮੁੱਕ ਜਾਂਦਾ। ਦੇਖ ਲੈ ਉਸਤਾਦ ਜੀ ਨੂੰ ਫਰਾਉਣ ਡਿਆ। ਸਵੇਰੇ ਆਪਾਂ ਕਹਿਣਾ ਯਾਰ ਗਲੀ ਦਵਾਈ ਲੈ ਕੇ ਆਉਣੀ, ਕਹਿੰਦੇ ਮੈਨੂੰ ਮੋਟਰਸਾਈਕਲ ਕੋ ਦੇਣ ਡਿਆ। ਮੈਂ ਕਹਿੰਦਾ ਮਿੱਠੇ ਜਿਸ ਦਿਨ ਫਿਲਮ 'ਚ ਰੋਲ ਕਰ ਦਿੱਤਾ ਨਾ ਨਹੀਂ ਤੁਹਾਨੂੰ ਮੈਂ ਕੀ ਕਿਹਾ ਵਾ, ਮੈਨੂੰ ਪਤਾ। ਸਿੰਪਲ ਆਪਣੇ ਫੋਨ ਦੇ ਨਾਲ ਇਦਾਂ ਦੀ ਇੱਕ ਸਸਤੀ ਜੀ ਮਿਲ ਜਾਂਦੀ ਹੈ, ਉਹਨੂੰ ਲਾਉਣਾ ਵਾ ਆਰਾਮ ਨਾਲ, ਫੋਨ ਇੱਕ ਲਾ ਕੇ ਇਹਨੂੰ ਲਾ ਕੇ ਤੇ ਫਿਲਮਾਂ ਫੁਲਮਾਂ ਇਹ ਉਹ ਡਰਾਮੇ ਡਰੂਮੇ ਇੱਥੇ ਵੇਖੋ। ਉਸਤਾਦ ਜੀ ਨੇ ਕਹਿੰਦਾ ਜਨਾ ਨਾ ਸਸਤੀ ਤੁਹਾਡਾ ਇੰਝ ਨਹੀਂ ਲੱਗੇਗਾ ਜਿਵੇਂ ਉਹ ਫੜੀ ਹੈ ਤੁਹਾਡਾ ਸਾਰਾ, ਤੁਸੀਂ ਉਧਰੋਂ ਕਰਨਾ ਕਵਰ ਤੇ ਇਧਰੋਂ ਅੱਗੋਂ ਵੇਖੀ ਜੋ ਆਰਾਮ ਸਾਜੀ ਗੂਗਲ ਪਿਕਸਲ 'ਚ ਵੀ ਨਿਜ਼ਾਮ ਸਰ ਜਦ ਐਂਡਰਾਇਡ ਉਸਤਾਦ ਜੀ ਸਸਤੀ ਸੁਸਤੀ ਕੋਈ ਨਹੀਂ, 70,000 ਰੁਪਏ ਦੀ ਹੋਣੀ ਹੈ। ਨਹੀਂ 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 ਔਰ ਕਿੰਨੇ ਦੀ ਹੈ? ਉਹ ਭਾਈ 3500 ਦੀ ਰੈਕਸੂਟੀ ਮਿਲਣ ਡਈ ਆ। ਵਾਹ ਵੀ ਵਾਹ। ਨਹੀਂ ਨਹੀਂ ਉਹ ਤੁਹਾਡੇ ਕਿਸੇ ਜ਼ਿਹਨ 'ਚ ਹੈ ਸੀ ਵੀ ਇਦਾਂ ਵੀ ਹੋ ਸਕਦਾ? ਨਹੀਂ ਜੇ ਉਸਤਾਦ ਜੀ ਕਿਤੇ 2 ਪੜ੍ਹੇ ਹੁੰਦੇ ਨੋ ਨਹੀਂ ਨੋ ਨਹੀਂ ਮੈਂ ਪੜਿਆ ਹੁੰਦਾ ਕਮ ਸੇ ਕਮ ਕੁ 14 ਕ। ਫੇਰ ਕੀ ਹੋ ਜਾਣਾ ਸੀ? ਸਾਜੀ ਚ ਆਪਣਾ 12 ਸ਼ਾਲਾ ਗਾਣਾ ਲਾ ਕੇ ਦਿਖਾਓ ਸਾਨੂੰ, ਜਿਹੜਾ ਬਾਹਰ ਕੀਤਾ। ਮਾਫੀ ਜਦੇ ਦੱਸਣਾ ਸੀ ਅੱਲਾ ਮੇਰੇ ਉਸਤਾਦ ਜੀ ਨੂੰ ਸਿਹਤ ਤੰਦਰੁਸਤੀ ਮੈਂ ਦਿਮਾਗ ਨਾ ਜਾਣ ਦੇਣਾ ਨਾਲ, ਤੁਹਾਨੂੰ ਮੈਂ ਦੱਸਦਾ ਹੀ। ਨਹੀਂ ਨਹੀਂ ਹਾਏ ਇਹ ਆ ਦਿਖਾਓ। ਉਹਨਾਂ ਨੇ ਚਾਰਲੀ ਚੈਪਲਨ ਸਾਹਿਬ ਜਿਹੜੇ ਸੀ ਨਾ, ਐ ਹੁਣ ਦੇਖੋ ਮੇਰੇ ਕੋਲ ਵੀ ਮੋਬਾਈਲ ਹੈ, ਮੈਨੂੰ ਪਤਾ ਨਹੀਂ ਉਂਗਲਾਂ ਐ ਖੁੱਲਦਾ ਵਾ ਤਸਵੀਰ ਵੱਡੀ ਹੁੰਦੀ ਅੱਜ ਤੱਕ ਨਹੀਂ ਪਤਾ ਲੱਗਾ। ਨੋਨੀਆਂ ਲੈ ਆ ਭਾਈ, ਸਿੱਧੀ ਰੱਖੋ ਥੋੜੀ ਜਿਹੀ। ਇਹਨੂੰ ਚੁੱਕ ਨਹੀਂ ਨੋਨੀਆਂ ਐਲਸੀਡੀਆਂ ਲੈ, ਇੱਕ ਸਾਈਡ ਤੋਂ ਅੱਗੇ ਨੂੰ ਕਰੀ ਜਾਂਦਾ, ਇੱਕ ਸਾਈਡ ਤੋਂ ਪਿੱਛੇ ਨੂੰ ਕਰੀ ਜਾਂਦਾ। ਓਏ ਹਾਏ 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 ਲੈ ਆ ਉਸਤਾਦ ਜੀ ਉਹਦਾ ਰਿਜ਼ਲਟ ਉਹ ਬਹੁਤ ਯਾਰ ਉਹਦੇ ਅੱਗੇ ਛਾਪਰ ਹੀ ਬਹੁਤ ਮਾੜਾ ਲੱਗਾ ਦੇ। ਲਾ ਲਓ ਉਸਤਾਦ ਜੀ। ਲਾ ਦੋ ਨਹੀਂ 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 ਲਾਉਣਾ ਇਹ ਨਹੀਂ। ਪ੍ਰੋਟੈਕਟਰ ਹੈ ਇਹਦਾ। ਹਾਂਜੀ ਇਹਦਾ ਲੱਥਣਾ ਤੇ ਉਹਨੇ ਇੰਜ ਹੋ ਜਾਣਾ ਉਹ। ਸਾਜੀ ਇਹਦਾ ਵੀ ਕਾਪੀਰਾਈਟ ਆ ਜਾਊਗਾ। ਨਹੀਂ ਇਹ ਤਾਂ ਖੋਲੋ ਆਵਾਜ਼ ਜਰਾ। ਨਹੀਂ ਨਹੀਂ ਆਇਣਾ ਫਿਰ ਆਵਾਜ਼ ਖੋਲੇ ਤੇ ਆਇਣਾ। ਬਾਕੀ ਜਿਹੜਾ ਮੰਨ ਗਿਆ ਉਸਤਾਦ ਜੀ ਨੂੰ ਯਕੀਨ, ਮੈਨੂੰ ਅਕਸਰ ਕਹਿੰਦਾ ਉਹਨਾਂ ਕਿ ਅਗਰ ਇਸ ਟਾਈਮ ਪਾਕਿਸਤਾਨ ਦੇ ਵਿੱਚ ਬਰਸ ਕਿਲੋ ਪਾਕ ਹਿੰਦ ਦੇ ਵਿੱਚ ਉਸਤਾਦ ਜੀ ਵਰਗਾ ਕੋਈ ਬੰਦਾ ਹੈ ਤੇ ਉਸਤਾਦ ਜੀ ਆ। ਉਹ ਤੁਸੀਂ ਲਾਗ ਨਹੀਂ ਵੇਖਿਆ ਲੈ ਅੰਦਰ ਵਾਲਾ ਬੂਏ ਦਾ? ਹਾਂ ਹਾਂਜੀ ਉਹ ਪੁੱਛਦਾ ਵਾ ਮੁਹੰਮਦ ਸੱਜਾਦ, ਫਿਰ ਇਹ ਕਹਿੰਦੇ ਹਾਂਜੀ। ਨਹੀਂ ਉਹ ਜਿਹੜਾ ਨਵਾਂ ਫੰਕਸ਼ਨ ਕੀਤਾ ਬਾਹਰੋਂ, ਤੂੰ ਜਿਹੜਾ ਉਹਨੇ ਦੱਸਣਾ ਤੇਰਾ ਬਾਤ ਦਾਨਿਸ਼ ਆਇਆ ਵਾ। ਹਾਂ ਫਿਰ ਅੰਦਰ ਦੱਸਦਾ ਵੀ ਸਾਰਾ ਕੁਝ। ਸਾਜੀ ਆਵਾਜ਼ ਕਰੋ ਇਹਦੀ। ਇੱਕ ਦਿਨ ਕੋਈ ਵੀ ਨਹੀਂ ਆਇਆ ਤਾਂ ਲਾਗ ਬੋਲੇ ਉਹ ਲੁਕ ਜਾ ਲੁਕ ਜਾ ਲੁਕ ਜਾ। ਸਾਜੀ ਲੋਕ ਕੇ ਪਤਾ ਨਹੀਂ ਕੀ ਬਦਲ। ਓਏ ਅੰਦਰੋਂ ਨਾ ਉਹਦਾ ਟੇਬਲ ਦੇ ਨਾਲ ਨਾ ਇੱਕ ਵਾਈਟ ਕਲਰ ਦਾ ਸਟੈਂਡ ਲੱਗਾ ਵਾ। ਵਾਈਟ ਕਲਰ ਦਾ ਨਹੀਂ ਉਹ ਜਿਹੜਾ ਬਕਸਾ ਜਿਹਾ। ਉਹਦੇ ਥੱਲੇ ਸਟੈਂਡ ਲੱਗਾ, ਉਹ ਮੇਜ਼ ਦੇ ਨਾਲ ਕੱਸਿਆ, ਉਹਨੂੰ ਲਾ ਕੇ ਨਾ ਤੇ ਉਹ ਸਟੈਂਡ ਦੇ ਨਾਲ ਉਹ ਉੱਪਰੋਂ ਤਾਰਾਂ ਲਾ ਦੀ ਸਾਰੀ। ਹਾਂ ਚੀਜ਼ਾਂ ਜੋ ਇੱਥੇ ਮੰਗਾਉਣੇ ਸਾਰੀਆਂ ਆਓ ਅੰਦਰ ਹੀ ਚੱਲਦੇ ਆ ਚਲੋ। ਨਹੀਂ ਇੱਥੇ ਬਸ ਸੈਟਿੰਗ ਕਰ ਦੇਣੀ। ਉਸਤਾਦ ਜੀ ਮੈਂ ਪ੍ਰੋਜੈਕਟਰ ਮੰਗਵਾਇਆ ਇੱਕ। ਕੁਝ ਸ਼ੋਅ ਕਰਨਾ ਪੈ ਜਾਂਦਾ ਨਾ ਐਸਾ। ਸਾਜੀ ਹਿੱਲੋ ਨਾ ਵੀ ਹਿੱਲਣ ਦੀ ਲੱਗ। ਖੈਰ ਉਸਤਾਦ ਜੀ ਉਹ ਪ੍ਰੋਜੈਕਟਰ ਜਿਹੜਾ ਤੁਸੀਂ ਮੰਗਾਇਆ ਉਹ ਕਿੰਨੇ ਦਾ ਮੰਗਵਾਇਆ ਸੀਗਾ? ਮੈਂ ਮੰਗਵਾ ਲਿਆ ਜੀ ਇੱਕ ਕਿਹੜਾ ਪ੍ਰੋਜੈਕਟਰ ਆਨਲਾਈਨ। ਜਿਹੜਾ ਕੰਧ ਤੇ ਫਿਲਮ ਹੁੰਦੀ ਆ ਸਾਜੀ। ਜਿਹੜੀ ਕੰਧ ਨਹੀਂ ਫਿਲਮ ਆਉਂਦੀ, ਤੋੜਤਾ ਸਮਝ ਰਿਹਾ? ਨਹੀਂ ਨਹੀਂ ਉਸਤਾਦ ਜੀ ਨਾਲ ਹਾਂਜੀ ਹਾਂਜੀ ਸਕਰੀਨ ਹੈ ਨੀਚੇ ਅਸਲ ਵਾਲੀ। ਲਓ ਦਾਰ ਛਾਪਾ ਤੁਸੀਂ ਹੁੰਦੇ ਨਾ ਤੇ ਆਪਾਂ ਸਾਰੀ ਜ਼ਿੰਦਗੀ ਛਾਪਰ ਚੜਾ ਕੇ ਦੇਖੀ ਜਾਣੇ ਸੀ। ਛਾਪਰ ਨਹੀਂ ਦਿਮਾਗ ਆ, ਮੈਂ ਤੁਹਾਨੂੰ ਦੱਸਿਆ ਇਹ ਦਿਮਾਗ ਨਾ ਜਾਣ ਦੇਣਾ। ਭਾਈ ਮੈਂ ਕਦਰ ਕਰ ਲਓ ਦਿਮਾਗ ਦੀ। ਗਿੱਲਾ ਕਪੜਾ ਦੇ ਕੇ ਨੋਨੀਆਂ ਸਾਫ਼ ਕਰੀ ਯਾਰ, ਗਿੱਲੇ ਕਪੜੇ ਨਾਲ ਆਪਣਾ। ਜ਼ੁਬਾਨ 'ਚ ਮਾਰਦੇ ਕੱਪੜਾ ਕਿੱਥੋਂ ਮੈਂ ਲੱਭਦਾ? ਬਾਲੂ ਮਾਰ ਦੇ। ਐਡਾ ਬੇਵਕੂਫ ਆ, ਲੰਡੇ ਦੀ ਗੰਢ ਖੋਲ ਕੇ ਤੇ ਆਪਣੇ ਬੁੱਢੀ ਨਾਲ ਪੈਸਾ ਡਾ ਮੈਂ ਇੱਥੋਂ ਹੀ ਲੈਣਾ ਵਾ ਭਾਈ, ਮੈਂ ਨਹੀਂ ਕਿਤੋਂ ਲੈਣਾ, ਮੈਂ ਇੱਥੋਂ ਹੀ ਲੈਣਾ, ਮੈਂ ਇੱਥੋਂ ਖਰੀਦਣੀ। ਆਹੋ ਉਹ ਹੋਈ ਸੀ ਬਹਿਸ। ਦੱਸਿਆ ਸੀ ਸ਼ਾਦੀ ਦੀ ਇਹਨੇ ਨਾ ਮੈਂ ਜੋ ਇਧਰ ਕਰ ਰਿਹਾ ਉਧਰੋਂ ਹੀ ਜਾ ਰਿਹਾ। ਓਏ ਮੈਂ ਦੇਖ ਉੱਠਿਆ ਇਹ ਕੰਮ। ਓਏ ਹਾਲਾਂਕਿ ਦੇਖ ਲਾ ਉਹਦਾ ਕੋਈ ਤਲਕ ਨਹੀਂ ਐਲਸੀਡੀ ਨਾਲ। ਬਾਕੀ ਇਹ 2 ਨੰਬਰ ਹੀ ਹੈ ਕਿ ਇੱਕ ਚੀਜ਼ ਦੇ ਤੁਸੀਂ ਪੈਸੇ ਦੇ ਕੇ ਦੋਵਾਂ ਤੇ ਦੇਖਣ ਦੇ ਐ ਨਹੀਂ ਸਹੀ ਹੈ। ਯਾਰ ਭਾਈ ਮਿੱਠਾ, ਓਏ ਉਸ ਤੋਂ ਵੀ ਵੱਡਾ ਸੈਟਅਪ। ਭਾਈ ਮਿੱਠਾ ਫੁੱਲ ਬ੍ਰਾਊਨ ਸ਼ਰਟ ਪਾ ਕੇ ਬੰਦ ਰਿਹਾ। ਧਿਆਨ ਨਾਲ ਕਾਲੂ। ਲਓ ਜੀ ਮੁਲਕ ਚਲਾਉਣ ਵਾਲਾ ਸੈਟਅਪ ਆ ਗਿਆ। ਆ ਸੋਲਰ ਪੇੜ ਲੱਗਦੀ। ਉਹਨੇ ਨਹੀਂ ਨਹੀਂ ਉਹਦੇ ਭਰਾਵਾ ਇਹ ਅਜੀਬ ਇਹ ਬੰਨਣਾ ਕਿੱਥੇ ਆ? ਅੱਜ ਮਿਊਜ਼ੀਕਲ ਨਾਈਟ ਹੋਏਗੀ। ਓਏ ਉਹ ਪਰੇ ਨੂੰ ਬਹਿ ਗਿਆ ਜੀ। ਕੰਡਾ ਹੀ ਕਰਿਆ ਜੀ ਜਿਵੇਂ ਰਿਮੋਟ ਰੱਖਣ ਦੇ ਉਸਤਾਦ ਜੀ। ਓਏ ਉਹ ਨਹੀਂ ਉਹ ਜਿਹੜਾ ਉਹ ਜਾਦੂ ਫਿਲਮ ਚ ਆਇਆ ਉਹ ਟੂਣੂ। ਨਹੀਂ ਉਹ ਮਰੋ ਉਹ ECG ਵਾਲੀ ਮਸ਼ੀਨ ਆ, ਤੁਹਾਡੀ ਰਿਪੋਰਟਾਂ ਇੱਥੇ ਹੀ ਹੋਣਗੀਆਂ। ਯਾਰ ਆ ਕਿਹਦਾ ਸੈਟਅਪ। ਫਿਊਚਰ ਹੈਗਾ ਨਾ ਉਸਤਾਦ ਜੀ। ਨਹੀਂ ਗਾਣਿਆਂ ਦਾ ਕੈਲਕੂਲੇਟਰ ਦਾ। ਆ ਕਹਿੰਦੇ ਓਏ ਹੁਣ ਸਮਝ ਆਈ ਆ, ਉਹ ਜਿਹਦਾ ਆਵਾਜ਼ ਤਾਂ ਘੱਟ ਵੱਧ ਹੁੰਦੀ ਆ। ਅੱਛਾ 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 ਕਿਤੇ ਗਰੀਬ ਦਾ ਭਲਾ ਨੇ ਕਹਿੰਦਾ 10 ਰੁਪਏ ਖਰਚੀ ਜਾਣੇ। ਦਾਨਸ਼ ਯਕੀਨ ਮੰਨ ਆਪਾਂ ਹੁੰਦੇ ਨਾ, ਅਸੀਂ ਤੁਸੀਂ ਹੁੰਦੇ, ਅਸੀਂ ਉਹ ਫੱਟੇ ਨਾਲ ਕੇਲ ਠੋਕ ਕੇ ਵਿੱਚ ਅੜਾਉਣੀ ਸੀਗੀ। ਸਾਜੀ ਇਹ ਮਿਕਸਿੰਗ ਵਾਲਾ ਵਾ। ਕਿਆ ਨਹੀਂ ਲਿਪਸਿੰਗ ਵਾਲਾ। ਉਸਤਾਦ ਜੀਆਂ ਦਾ ਕੰਮ ਆ, ਹਰ ਗੱਲ ਨਹੀਂ ਤੁਹਾਨੂੰ ਦੱਸੀ ਜਾ ਸਕਦੀ, ਹਰ ਗੱਲ ਇਹ ਸਾਨੂੰ ਚਲਾ ਕੇ ਤਾਂ ਦਿਖਾਓ ਸਾਜੀ ਜੇ ਆਈ ਇੱਥੇ ਤੱਕ। ਹਲੇ ਤੁਸੀਂ 8 ਪੜ੍ਹੇ, ਜੇ ਤੁਸੀਂ ਕਿਤੇ 9 10 ਪੜ੍ਹੇ ਹੁੰਦੇ ਨਾ। ਓ ਯਾਰ ਜੇ ਥੋੜੇ ਚੋਲ ਤੇ ਭਾਗ ਲਿਆ ਜੀ। ਅੱਛਾ ਇਹ ਲੈਦਾ ਮੰਗਵਾਇਆ ਮੈਂ, ਇਹ ਲੈਦਾ ਮੰਗਵਾਇਆ। ਓਏ ਇਹ ਨਾਲ ਨਹੀਂ ਜੀ, ਆ ਦੇਖੋ ਪੂਰੇ ਦੱਸਿਆ।
ਉਹ ਐਸੇ ਇਸੇ ਕੰਪਨੀ ਦਾ ਬ੍ਰਾਂਡ ਦਾ ਉਸਤਾਦ ਜੀ ਪੌਣਾ ਪਾ ਦਿੰਦੇ ਐਵੇਂ ਉਹਨੇ ਨੂੰ ਪੈਸੇ ਲਾਏ ਤੇ ਨਹੀਂ ਉਹਨਾਂ ਨੇ ਪੂਰਾ ਪਾਤਾ ਪਾਉਣਾ ਤੇ ਰਹਿ ਇਹ ਦਿਮਾਗ ਦੀ ਗੱਲ ਵਾ ਅਸੀਂ ਹੁੰਦੇ ਸੀ ਕੱਲਾ ਉਹੀ ਲੈ ਕੇ ਬੈਠੇ ਰਹਿਣਾ ਸੀ ਕਿਹੜਾ ਉਹ ਦਰਮਿਆਨ ਨਾ ਥੱਲੇ ਵਾਲਾ ਆਉਣਾ ਸੀ ਨਾ ਸ਼ਿਟਰ ਜਿਹਾ ਆਉਣਾ ਸੀ ਇਹ ਦਿਮਾਗ ਦੀ ਗੇਮ ਆ ਇੱਕ ਬਦਮਾਨ ਨੂੰ ਫਿਰ ਪੁੱਛਣ ਦੇ ਜਿਮ ਕਿੱਥੇ ਜਾਂਦਾ ਤੂੰ ਲੈ ਆਹਨੂੰ ਗੱਲ ਜੰਗਲ 'ਚ ਹੀ ਰਹਿੰਦਾ ਵਾ ਮਾਮੂ ਕੋਈ ਦਾ ਉਹ ਜੁਗਤ ਨੇ ਕਿਤੇ ਸਵਾਲ ਕੀਤਾ ਵਾ ਵੈਸੇ ਹੋਰ ਮੈਂ ਪੁੱਛ ਰਿਹਾ ਮੇਰਾ ਦਿਲ ਕੀਤਾ ਹੀ ਪੁੱਛਣ ਨੂੰ। ਇੱਕ ਉਹ ਹਲਕ ਨਹੀਂ ਉਹਨੂੰ ਕਹਿੰਦੇ ਉਹ ਨਾਲਾ ਤੈਨੂੰ ਉੱਲੀ ਲੱਗਣ ਦੇਈ ਹਲਕ ਨੂੰ ਕਹਿੰਦੇ ਉਸਤਾਦ ਜੀ ਹੈ ਹੀ ਬੇਵਕੂਫ ਆ। ਪੁਰਾਣੀ ਅਖਬਾਰ ਪੜ੍ਹ ਕੇ ਰੋਈ ਜਾਂਦੇ ਆ, ਪੁੱਟੋ ਸਾਹਿਬ ਬਹੁਤ ਹੋ ਗਏ ਪੁੱਟੋ ਸਾਹਿਬ ਬਹੁਤ ਹੋ ਗਏ। ਐਸੇ ਸ਼ੋਅ 'ਚ ਤੈਨੂੰ ਕਿਸੇ ਨੇ ਤੂੰ ਤੇ ਨਹੀਂ ਨਾ ਕਿਹਾ ਇਹਦੇ ਚ ਨਹੀਂ ਕਿਹਾ ਹਲਕੇ ਦੇ ਸਾਹਮਣੇ ਆ ਗਿਆ ਤੇ ਉਹਨੂੰ ਕਹੀ ਜਾਂਦੇ ਆ ਹਲਕਾ ਹੀ ਆ ਇੱਕ ਹਲਕ ਨੂੰ ਗਲਾ ਸੁਣਾਉਂਦੇ ਆ ਜੇ ਜੋ ਹਲਕਾ ਹਲਕਾ ਅੱਛਾ ਜੀ ਚਲੋ ਜੀ ਲੋ ਜੀ ਭਾਜੀ ਚੱਲੀਏ ਇਹਨੂੰ ਇੱਥੇ ਲੱਗਾ ਰਹਿੰਦੇ ਨੇ ਅਗਲੇ ਸ਼ੋਅ 'ਚ ਵੀ ਉਸਤਾਦ ਜੀ ਅਗਲੇ ਸ਼ੋਅ 'ਚ ਮੈਨੂੰ ਤੁਹਾਨੂੰ ਚਲਾ ਕੇ ਵੀ ਦਿਖਾਉਂਗਾ ਓਏ ਉਸਤਾਦ ਜੀ ਸਾਹਲੇ ਸਮੁੰਦਰ ਤੋਂ ਕੁੱਟ ਪੈ ਗਈ, ਕਸ਼ਤੀ 'ਚ ਬਹਿਣਾ ਸੀ ਤੇ ਉਹਨਾਂ ਨੂੰ ਪੁੱਛਦੇ ਜੁੱਤੀ ਲਾ ਦਵਾਂ ਕਿ ਪਾਈ ਦੇ ਓਕੇ ਜੀ ਓਕੇ ਲਵ ਯੂ ਜੀ